ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ। ਲੈਲਪੁਰ ਪੰਜਾਬੀ ਸੁਲੇਖ ਮੇਲੇ ਦੇ ਅੱਜ ਦੇ ਇਸ ਸੈਸ਼ਨ ਦੇ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਪੋਸਟਰ ਤੋਂ ਵੇਖ ਲਿਆ ਹੋਣਾ ਕਿ ਇਹ ਜਿਹੜਾ ਅੱਜ ਦਾ ਸੈਸ਼ਨ ਹੈ ਇਹ ਭਗਤੀ ਲਹਿਰ ਤੇ ਅਜੋਕੇ ਪੰਜਾਬ ਦੇ ਉੱਪਰ। ਮੈਂ ਸਾਰੇ ਦੋਸਤਾਂ ਨੂੰ ਰਿਕੁਐਸਟ ਕਰਾਂਗਾ ਜਿਹੜੇ ਸਾਨੂੰ ਵੇਖ ਰਹੇ ਨੇ ਪੰਜਾਬੀ ਲਹਿਰ ਫੇਸਬੁੱਕ ਤੇ ਔਰ ਪੰਜਾਬੀ ਲਹਿਰ YouTube ਤੇ ਔਰ ਉਸ ਤੋਂ ਇਲਾਵਾ ਲਾਇਲਪੁਰ ਯੰਗ ਹਿਸਟੋਰੀਅਨਸ ਤੇ ਜਿਹੜੇ ਦੋਸਤ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਤੁਸੀਂ ਪਲੀਜ਼ ਇਸ ਜਿਹੜਾ ਪ੍ਰੋਗਰਾਮ ਹੈ ਇਹਨੂੰ ਸ਼ੇਅਰ ਕਰ ਦਿਓ ਤਾਂ ਕਿ ਅਸੀਂ ਜਿਹੜਾ ਹੈ ਉਹ ਆਪਣਾ ਅੱਜ ਦਾ ਜਿਹੜੇ ਪ੍ਰੋਗਰਾਮ ਹੈ ਸਾਰੇ ਦੋਸਤਾਂ ਤੱਕ ਪਹੁੰਚਾ ਸਕੀਏ। ਸਾਡਾ ਸਾਥ ਬਣਨ ਦਾ ਸਭ ਤੋਂ ਵੱਡਾ ਜਿਹੜਾ ਜ਼ਰੀਆ ਹੈ ਉਹ ਇਹੀ ਹੈ ਕਿ ਤੁਸੀਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਦੋਸਤਾਂ ਦੇ ਨਾਲ ਡਿਸਕਸ ਕਰੋ ਤਾਂ ਕਿ ਇਹ ਗੱਲ ਜਿਹੜੀ ਹੈ ਅੱਗੇ ਵਧੇ। ਅੱਜ ਦੇ ਇਸ ਬਹੁਤ ਹੀ ਖੂਬਸੂਰਤ ਜਿਹੜਾ ਸੈਸ਼ਨ ਹੈ ਉਹਦੇ ਵਿੱਚ ਉਹਦਾ ਮੈਂ ਦੱਸਦਾ ਜਾਵਾਂ ਜਿਸ ਤਰ੍ਹਾਂ ਤੁਸੀਂ ਸਾਡੇ ਥੱਲੇ ਸਲਾਈਡ ਵੀ ਚੱਲ ਰਹੀ ਹੈ ਭਗਤੀ ਲਹਿਰ ਤੇ ਅਜੋਕਾ ਪੰਜਾਬ 6ਵਾਂ ਇੰਟਰਨੈਸ਼ਨਲ ਲੈਲਪੁਰ ਪੰਜਾਬੀ ਸੁਲੇਖ ਮੇਲਾ 2021 ਦਾ ਅੱਜ ਇਹ ਜਿਹੜਾ ਹੈ ਚੌਥਾ ਸੈਸ਼ਨ ਹੋਣ ਜਾ ਰਿਹਾ ਹੈ। ਮੈਂ ਇਸ ਵਿੱਚ ਦੋਸਤਾਂ ਦੇ ਵੱਲੋਂ ਦੱਸਦਾ ਜਾਵਾਂ ਕਿ ਅੱਜ ਸਾਡੇ ਨਾਲ ਸਾਡੇ ਬਹੁਤ ਹੀ ਸੀਨੀਅਰ ਦੋਸਤ ਅੱਜ ਇਸ ਤੇ ਗੱਲ ਕਰਨ ਵਾਸਤੇ ਮੌਜੂਦ ਨੇ। ਮੈਂ ਅਗਰ ਉਹਨਾਂ ਦੇ ਤਾਰਫ ਦੀ ਗੱਲ ਕਰਾਂ ਤੇ ਮਤਲਬ ਹੈ ਕਿ ਉਹਨਾਂ ਨੂੰ ਸਭ ਦੋਸਤ ਬਹੁਤ ਅੱਛੇ ਤਰੀਕੇ ਨਾਲ ਜਾਣਦੇ, ਲੇਕਿਨ ਇੱਕ ਰਸਮੀ ਜਿਹਾ ਤਾਰਫ ਮੈਂ ਜ਼ਰੂਰ ਕਰਵਾਉਂਦਾ ਜਾਵਾਂ। ਅੱਜ ਸਾਡੇ ਨਾਲ ਨੈਣ ਸੁਖ ਜੀ ਮੌਜੂਦ ਨੇ, ਪੇਸ਼ੇ ਤੋਂ ਐਡਵੋਕੇਟ ਨੇ, ਸਾਡੇ ਪੰਜਾਬੀ ਦੇ ਬਹੁਤ ਵੱਡੇ ਲਿਖਾਰੀ ਨੇ ਔਰ ਪਿਛਲੇ ਦਿਨ ਉਹਨਾਂ ਦੀ ਕਿਤਾਬ ਦੀ ਮੁੱਖ ਵਿਖਾਲੀ ਵੀ ਇਸੇ ਹੀ ਪਲੇਟਫਾਰਮ ਤੇ ਹੋਈ। ਸੋ ਉਹ ਸਾਡੇ ਨਾਲ ਮੌਜੂਦ ਨੇ। ਦੂਸਰੇ ਨੰਬਰ ਤੇ ਸਾਡੇ ਨਾਲ ਮੌਜੂਦ ਨੇ ਰਾਜਕੁਮਾਰ ਹੰਸ ਸਾਹਿਬ, ਪ੍ਰੋਫੈਸਰ ਨੇ ਹਿਸਟਰੀ ਦੇ ਬੜੌਦਾ ਯੂਨੀਵਰਸਿਟੀ ਤੋਂ। ਸਰ ਦਾ ਬਹੁਤ ਖੂਬਸੂਰਤ ਕੰਮ ਜਿਹੜਾ ਹੈ ਉਹ ਦਲਿਤ ਲਿਟਰੇਚਰ ਦੇ ਹਵਾਲੇ ਨਾਲ ਹੈ ਔਰ ਸਾਡੇ ਇਸ ਜ਼ਿਲ੍ਹਾ ਲੈਲਪੁਰ ਯੰਗ ਹਿਸਟੋਰੀਅਨ ਦਾ ਫੋਰਮ ਹੈ ਉਸ ਤੇ ਆਪ ਕਈ ਦਫਾ ਆ ਕੇ ਆਪਣੇ ਜ਼ਿਲ੍ਹੇ ਵਿਚਾਰ ਸਾਂਝੇ ਕਰ ਚੁੱਕੇ ਸਾਡੇ ਨਾਲ। ਸਾਡੇ ਬਹੁਤ ਹੀ ਸੀਨੀਅਰ ਔਰ ਬਹੁਤ ਹੀ ਪਿਆਰੇ ਦੋਸਤ ਭਾਈ ਦੇਸਰਾਜ ਕਾਲੀ ਜੀ ਸਾਡੇ ਨਾਲ ਮੌਜੂਦ ਨੇ, ਜਲੰਧਰ ਤੋਂ ਬਹੁਤ ਵੱਡੇ ਪੰਜਾਬੀ ਦੇ ਰਾਈਟਰ ਨੇ, ਸੂਝਵਾਨ ਨੇ। ਚੌਥੇ ਸਾਡੇ ਨਾਲ ਸਾਡੇ ਸਕਾਲਰ ਅੰਸ਼ੂ ਮਲਹੋਤਰਾ ਜੀ ਕੈਲੀਫੋਰਨੀਆ ਯੂਨੀਵਰਸਿਟੀ ਬਾਰਬਰਾ ਤੋਂ ਸਾਡੇ ਨਾਲ ਨੇ। ਆਪ ਜੀ ਪਹਿਲੇ ਸਾਡੇ ਨਾਲ ਜਿਹੜਾ ਹੈ ਉਹ ਬਹੁਤ ਦਫਾ ਆਪਣਾ ਜਿਹੜਾ ਹੈ ਉਹ ਵਿਚਾਰ ਵਟਾਂਦਰਾ ਕਰ ਚੁੱਕੇ ਨੇ। ਉਹਨਾਂ ਦਾ ਕੰਮ ਪੀਰੋ ਪ੍ਰੇਮਨ ਔਰ ਗੁਲਾਬ ਦਾਸ ਤੇ ਔਰ ਉਹਨਾਂ ਦੀ ਕਿਤਾਬ ਦਾ ਓਪਨਿੰਗ ਵੀ ਔਰ ਉਹਨਾਂ ਦੀ ਕਿਤਾਬ ਦੇ ਉੱਪਰ ਜਿਹੜਾ ਰਿਵਿਊ ਹੈ ਉਹ ਵੀ ਸਾਡੇ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਇਸੇ ਹੀ ਫੋਰਮ ਤੇ ਹੋਇਆ। ਮੈਂ ਹੁਣ ਜਿਹੜਾ ਹੈ ਅੱਜ ਦੇ ਜਿਹੜੇ ਸਾਡੇ ਮੋਡਰੇਟਰ ਨੇ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਚਲਾਣਾ ਹੈ, ਦੇਸਰਾਜ ਕਾਲੀ ਜੀ ਨੂੰ ਰਿਕੁਐਸਟ ਕਰਾਂਗਾ ਕਿ ਉਹ ਆਣ ਤੇ ਆਪਣਾ ਇਹ ਪ੍ਰੋਗਰਾਮ ਜਿਹੜਾ ਹੈ ਉਹਨੂੰ ਅੱਗੇ ਰਨ ਕਰਨ। ਜੀ ਸਰ। ਬਹੁਤ ਮਿਹਰਬਾਨੀ ਤੋਹੀਦ ਜੀ। ਮੈਂ ਤਾਂ ਦੁਆਵਾਂ ਕਰਦਾ ਰਹਿਣਾ ਤੁਹਾਡੇ ਦੋਸਤਾਂ ਵਾਸਤੇ। ਤੁਸੀਂ ਇਹ ਜੋ ਪੁਲ ਬੰਨਿਆ ਹੋਇਆ ਹੈ ਜੋ ਇੱਕ ਕ੍ਰਾਂਤੀ ਹੈ ਮੇਰੇ ਹਿਸਾਬ ਦੇ ਨਾਲ ਤਾਂ ਹਿਸਟਰੀ ਨੂੰ ਇਸ ਤਰੀਕੇ ਦੇ ਨਾਲ ਦੇਖਣਾ ਵੀ ਪੰਜਾਬੀ ਭਾਸ਼ਾ ਦੇ ਨਾਲ ਔਰ ਉਹ ਫਿਰ ਪੁਰਾਣੇ ਪੰਜਾਬ ਨੂੰ ਫਰੋਲਦੇ ਆ ਜਿਹੜੇ ਬਹੁਤ ਮੁਲਵਾਨ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਤੁਸੀਂ ਜੋੜਦੇ ਹੋ। ਮੈਂ ਲਗਭਗ ਤੁਹਾਡੇ ਸਾਰੇ ਸੈਸ਼ਨ ਫਿਰ ਇਹ ਮੇਲਾ ਜਿਹੜਾ ਤੁਸੀਂ ਲਿਟਰੇਰੀ ਮੇਲਾ ਸ਼ੁਰੂ ਕੀਤਾ ਅੱਜ ਕਵੀ ਸਾਡੇ ਬੜੇ ਖੁਸ਼ ਚਿਹਰਿਆਂ ਤੇ ਉਹਨਾਂ ਦੇ ਐਸੀ ਰੰਗਤ ਖਿੜੀ ਹੋਈ ਸੀ। ਬਸੰਤ ਦਾ ਰਾਗ ਚੱਲਣ ਡਿਆ ਅੱਜ ਕੱਲ੍ਹ, ਬਸੰਤ ਨੇੜੇ ਤੇੜੇ ਫਿਰ ਰਹੀ ਹੈ ਸਾਡੀ ਤਾਂ ਉਹ ਜਿਹੜੀ ਥਾਟ ਦੀ ਬਸੰਤ ਹੈ ਖਿੜੀ ਹੋਈ ਜਿਹੜੀ ਗਿਆਨ ਦੀ ਟ੍ਰੈਡੀਸ਼ਨ ਤੁਸੀਂ ਸ਼ੁਰੂ ਕੀਤੀ ਹੋਈ। ਤੁਹਾਡਾ ਸਾਰੇ ਦੋਸਤਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਇੰਨੇ ਸੀਨੀਅਰ ਲੋਕਾਂ ਦੇ ਨਾਲ ਪ੍ਰੋਫੈਸਰ ਰਾਜਕੁਮਾਰ ਹੰਸ ਜੀ ਹੋਣਾ ਵਰਗੇ, ਨੈਣ ਸੁਖ ਜੀ ਹੋਣਾ ਵਰਗੇ, ਅੰਸ਼ੂ ਮਲਹੋਤਰਾ ਜੀ ਹੋਣਾ ਵਰਗੇ ਔਰ ਮੈਂ ਥੋੜਾ ਜਿਹਾ ਮੈਂ ਅੰਦਰੋਂ ਡਰ ਵੀ ਜਾਂਦਾ ਕਿ ਇਹ ਤੋਹੀਦ ਕੋਈ ਬਦਲਾ ਲੈ ਰਿਹਾ ਮੇਰੇ ਕੋਲੋਂ ਪੁਰਾਣੇ ਪਿਛਲੇ ਜਨਮ ਦਾ ਹੋਣਾ। ਇਸ ਜਨਮ ਤਾਂ ਕੋਈ ਕੀਤਾ ਨਹੀਂ ਮੈਨੂੰ ਇੰਨੇ ਲੋਕਾਂ ਦੇ ਸਾਹਮਣੇ ਬਹਿ ਕੇ, ਜਿਨ੍ਹਾਂ ਦੇ ਪੈਰਾਂ 'ਚ ਬਹਿ ਕੇ ਮੈਂ ਸੁਣਨਾ ਚਾਹੁੰਦਾ ਹੁੰਦਾ ਆ ਉਹਨਾਂ ਲੋਕਾਂ ਦੇ ਨਾਲ। ਪਰ ਫਿਰ ਕਿਤੇ ਮਾਣ ਵੀ ਮਹਿਸੂਸ ਹੁੰਦਾ ਹੈ ਕਿ ਯਾਰ ਠੀਕ ਹੈ ਜੇ ਥੋੜ੍ਹੀ ਜਿਹੀ ਮਿਹਨਤ ਕੀਤੀ ਹੈ ਤਾਂ ਇਹਨਾਂ ਬਜ਼ੁਰਗਾਂ ਇਹਨਾਂ ਵੱਡੇ ਲੋਕਾਂ ਦੇ ਨਾਲ ਆਪਣੀ ਗੱਲ ਸਾਂਝੀ ਕਰੀਏ। ਸਾਡਾ ਸਬਜੈਕਟ ਜਿਹੜਾ ਹੈ ਸਾਡਾ ਵਿਸ਼ਾ ਜਿਹੜਾ ਅੱਜ ਦਾ ਹੈ ਬਹੁਤ ਵਸੀਹ ਵਿਸ਼ਾ ਹੈ ਔਰ ਵਿਦਵਾਨ ਲੋਕ ਮੇਰੇ ਸਾਹਮਣੇ ਬੈਠੇ ਨੇ ਜਿਨ੍ਹਾਂ ਨੂੰ ਤੁਸੀਂ ਸੁਣੋਗੇ। ਮੇਰੇ ਮਨ 'ਚ ਇਸ ਵਿਸ਼ੇ ਨੂੰ ਲੈ ਕੇ ਕੁਝ ਬਹੁਤ ਉਥਲ ਪੁਥਲ ਚੱਲਦੀ ਹੈ ਪਿਛਲੇ 2-3 ਦਹਾਕਿਆਂ ਤੋਂ ਲਗਾਤਾਰ, ਕਿਉਂਕਿ ਜਿਹੜੇ ਭਗਤੀ ਅਤੇ ਅਜੋਕਾ ਪੰਜਾਬ ਇਹ ਸਾਡਾ ਸਬਜੈਕਟ ਹੈ। ਤੁਸੀਂ ਸਾਰਿਆਂ ਨੇ ਫੇਸਬੁੱਕ ਸਾਰੇ ਤੇ ਦੇਖ ਲਿਆ, ਤੋਹੀਦ ਜੀ ਨੇ ਵੀ ਤੁਹਾਡੇ ਨਾਲ ਗੱਲ ਸਾਂਝੀ ਕਰਤੀ। ਬਟ ਬੜੀ ਕਨਫਿਊਜ਼ਨ
ਰਹੀ, ਸਾਡੇ ਚਿੰਤਨ ਦੇ ਵਿੱਚ ਵੀ ਰਹੀ, ਸਾਡੇ ਮੰਥਨ ਦੇ ਵਿੱਚ ਵੀ ਰਹੀ, ਸਾਡੇ ਹਿਸਟੋਰੀਅਨਸ ਦੇ ਵੀ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਤੇ ਉਹ ਰਲਗੱਡ ਜਿਹਾ ਰਿਹਾ। ਪਰ ਮੈਂ ਜਦੋਂ ਚਟੋਪਾਧਿਆਏ ਹੋਰਾਂ ਨੂੰ, ਦੇਵੀ ਪ੍ਰਸਾਦ ਚਟੋਪਾਧਿਆਏ ਹੋਰਾਂ ਨੂੰ, ਟੀ.ਡੀ. ਕੋਸੰਬੀ ਹੋਰਾਂ ਨੂੰ, ਰਮੀਲਾ ਥਾਪਰ ਹੋਰਾਂ ਨੂੰ, ਇਹਨਾਂ ਲੋਕਾਂ ਨੂੰ ਪੜ੍ਹਿਆ, ਡਾਕਟਰ ਸੇਵਾ ਸਿੰਘ ਨੂੰ ਖਾਸ ਕਰਕੇ, ਕਿਉਂਕਿ ਉਹਨਾਂ ਨੇ ਭਗਤੀ ਤੇ ਬਹੁਤ ਕੰਮ ਕੀਤਾ। ਭਗਤੀ ਔਰ ਜਨ ਸਭ ਤੋਂ ਪਹਿਲੀ ਜਦੋਂ ਉਹਨਾਂ ਦੀ ਪੁਸਤਕ ਆਈ ਸੀ ਤਾਂ ਇੱਕ ਕ੍ਰਾਂਤੀ ਸੀ। ਮੇਰੇ ਵਾਸਤੇ ਉਹ ਬਹੁਤ ਵੱਡੀ ਪ੍ਰਾਪਤੀ ਸੀ ਉਸ ਪੁਸਤਕ ਦੀ, ਕਿਉਂਕਿ ਅਸੀਂ ਜਦੋਂ ਜਿਹੜੇ ਨਿਰਗੁਣੇ ਸੰਤ ਨੇ ਉਹਨਾਂ ਨੂੰ ਭਗਤ ਜਦੋਂ ਕਹਿੰਦੇ ਆ, ਉਹ ਭਗਤ ਕਦੋਂ ਹੋ ਗਏ ਤੇ ਭਗਤ ਕਿਉਂ ਹੋ ਗਏ, ਉਹਦੇ ਪਿੱਛੇ ਜਿਹੜੀਆਂ ਬਹੁਤ ਸਾਰੀਆਂ ਸਾਜ਼ਿਸ਼ਾਂ ਸੀ। ਮੈਨੂੰ ਕਦੇ ਉਹਨਾਂ ਤੋਂ ਪਰਦਾ ਲਾਉਂਦਾ ਕੋਈ ਵਿਦਵਾਨ ਨਜ਼ਰ ਨਾ ਆਇਆ, ਕਿਉਂਕਿ ਭਗਤੀ ਦਾ ਕਨਸੈਪਟ ਬੁੱਧਿਸਟਾਂ ਤੋਂ ਬਾਅਦ ਦਾ ਸਾਰਾ ਜਦੋਂ ਅਸੀਂ ਹਵਾਲੇ ਪੌਰਾਣਿਕ ਹਵਾਲੇ ਪੜ੍ਹਦੇ ਹਾਂ, ਮੈਥਿਕ ਹਵਾਲੇ ਪੜ੍ਹਦੇ ਹਾਂ, ਤਾਂ ਸਾਡੇ ਕੋਲ ਭਗਵਤ ਗੀਤਾ ਇੱਕ ਐਸਾ ਗ੍ਰੰਥ ਹੈ ਜਿੱਥੋਂ ਤੁਹਾਨੂੰ ਭਗਤੀ ਦਾ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਇੱਕ ਸ਼ੁਰੂ ਹੋ ਗਿਆ ਹੈ ਕਿ ਇਸ ਤਰੀਕੇ ਕਿਸੇ ਥਾਟ ਦੇ ਅਗੇਂਸਟ ਕਹਿ ਲਓ, ਉਹਨੂੰ ਕਿਲ ਕਰਨ ਲਈ ਕਹਿ ਲਓ, ਇੱਕ ਪੂਰੀ ਦੀ ਪੂਰੀ ਨਵੀਂ ਟ੍ਰੈਡੀਸ਼ਨ, ਪੌਰਾਣਿਕ ਟ੍ਰੈਡੀਸ਼ਨ ਜਿਹੜੀ ਸ਼ੁਰੂ ਹੋ ਜਾਂਦੀ, ਜਿਹਦੇ ਵਿੱਚ ਆਣ ਕੇ ਫਿਰ ਵਰਣ ਧਰਮ ਬਹੁਤ ਕਾਊਂਟ ਹੋਣਾ ਸ਼ੁਰੂ ਹੋ ਜਾਂਦਾ ਹੈ। ਵਰਣ ਧਰਮ ਬਹੁਤ ਕਾਊਂਟ ਹੋਣਾ ਚਾਹੀਦਾ ਕਿ ਜਿਹੜੇ 4 ਵਰਣ ਨੇ ਉਹਨਾਂ ਵਿੱਚੋਂ ਉੱਪਰਲੇ 3 ਵਰਣਾਂ ਨੂੰ ਤਾਂ ਮੋਕਸ਼ ਤੇ ਦੁਆਰ ਤੇ ਜਾਣ ਲਈ ਭਗਤੀ ਦੀ ਆਜ਼ਾਦੀ ਹੈ। ਉਹ ਭਗਤੀ 'ਚ ਜਾ ਸਕਦੇ ਨੇ, ਸਮਾਧੀ 'ਚ ਜਾ ਸਕਦੇ ਨੇ, ਭਗਤੀ ਕਰ ਸਕਦੇ ਨੇ, ਪਰੰਤੂ ਜੋ ਸ਼ੂਦਰ ਹੈ, ਜੋ ਚੌਥੇ ਪੌਡੇ ਤੇ ਬੈਠਾ ਹੈ, ਜਾਂ ਜੋ ਨਾਰੀ ਹੈ, ਜੋ ਔਰਤ ਹੈ, ਇਹ ਦੋਏ ਪਾਪ ਜੋਨੀ ਨੇ। ਭਗਵਤ ਗੀਤਾ ਉਹਨਾਂ ਨੂੰ ਪਾਪ ਜੋਨੀ ਐਲਾਨਦੀ ਹੈ, ਔਰ ਇਹਨਾਂ ਨੂੰ ਭਗਤੀ ਦੀ ਪ੍ਰਭੂ ਭਗਤੀ ਦੀ ਇਹਨਾਂ ਨੂੰ ਕੋਈ ਆਗਿਆ ਨਹੀਂ ਹੈ। ਔਰ ਇਹਨਾਂ ਨੇ ਉੱਪਰਲੇ 3 ਵਰਣਾਂ ਦੀ ਸੇਵਾ ਕਰਨੀ ਹੈ, ਸ਼ੂਦਰ ਨੇ, ਔਰ ਜਿਹੜੀ ਔਰਤ ਹੈ ਉਹਨੇ ਆਪਣੇ ਪਤੀ ਦੀ ਸੇਵਾ ਕਰਨੀ ਹੈ, ਫਿਰ ਉਹਨੂੰ ਉਹਦਾ ਸੇਵਾ ਦਾ ਫਲ ਮਿਲੇਗਾ। ਅਗਲੇ ਜਨਮ 'ਚੋਂ ਉੱਚ ਵਰਣ 'ਚ ਪੈਦਾ ਹੋਏਗੀ ਤਾਂ ਉਹਨੂੰ ਭਗਤੀ ਦਾ ਜਿਹੜਾ ਹੈ ਆਗਿਆ ਮਿਲੇਗੀ ਉਹਨੂੰ। ਇਹ ਫਿਰ ਮੁੜ ਕੇ ਸ਼ੰਕਰਾਚਾਰਿਆ ਹੋਰੀ ਆਉਂਦੇ ਨੇ ਤਾਂ ਉਹ ਦਵਿਜ ਦੇ ਨਾਂ ਦੇ ਉੱਤੇ ਪੂਰਾ ਹੀ ਕਲੀਅਰ ਕਰ ਦਿੰਦੇ ਨੇ। ਅਸੀਂ ਪੌਰਾਣ ਦੇਖਦੇ ਹਾਂ, ਅਸੀਂ ਮਨੂ ਨੂੰ ਇਹ ਸਮਾਜ ਸ਼ਾਸਤਰ ਦੇਖਦੇ ਹਾਂ, ਉਹਦੀ ਫਿਰ ਜੋ ਸਿਮਰਤੀ ਹੈ ਉਹ ਕਿਵੇਂ ਲਾਗੂ ਕਰਨੀ ਹੈ ਜਾਂ ਲਾਗੂ ਹੋਈ ਉਹ ਭਾਰਤ ਦੇ ਵਿੱਚ। ਤਾਂ ਫਿਰ ਜੇ ਅਸੀਂ ਦੇਖਦੇ ਹਾਂ, ਇੱਕ ਕਲਯੁਗ ਦਾ ਕਨਸੈਪਟ ਹੈ, ਯੁੱਗਾਂ ਦਾ ਕਨਸੈਪਟ ਹੈ। ਸਾਡੇ ਹਿਸਟਰੀ ਦਾ ਕਨਸੈਪਟ ਹੀ ਨਹੀਂ ਹੈ ਜੋ ਕਲੋਨੀਅਲ ਹਿਸਟਰੀ ਦਾ ਕਨਸੈਪਟ ਹੈ, ਸਾਡੇ ਯੁੱਗਾਂ ਦਾ ਕਨਸੈਪਟ ਹੈ, ਜਿਹੜਾ ਕਨਸੈਪਟ ਇਸ ਭਗਤੀ ਦੇ ਵਿੱਚ ਫਿਰ ਤੁਹਾਨੂੰ ਪੂਰਾ ਕਿ ਸਤਯੁਗ, ਤ੍ਰੇਤਾ, ਦੁਆਪਰ, ਇਹ ਤਿੰਨੇ ਹੀ ਜੋ ਯੁੱਗ ਨੇ, ਇਹਨਾਂ ਦੇ ਵਿੱਚ ਗਿਆਨ ਔਰ ਵੈਰਾਗੇ, ਇਹ ਪੁਰਾਣ ਕਹਿੰਦੇ ਨੇ ਸਾਡੇ, ਗਿਆਨ ਔਰ ਵੈਰਾਗੇ ਮੋਕਸ਼ ਦਾ ਦੁਆਰ ਨੇ। ਤੇ ਜਿਹੜਾ ਕਲਯੁਗ ਹੈ, ਕਲਯੁਗ ਦੇ ਵਿੱਚ ਸਿਰਫ ਕੀਰਤਨ, ਹਰੀ ਕੀਰਤਨ, ਔਰ ਉਹ ਵੀ ਭਗਵਤ ਗੀਤਾ ਦਾ। ਫਿਰ ਉਹ ਕਿਵੇਂ ਪ੍ਰਚਾਰਿਆ ਜਾਂਦਾ, ਪ੍ਰਸਾਰਿਆ ਜਾਂਦਾ। ਫਿਰ ਉਸ ਤੋਂ ਗਾਂਹ ਦੌਰ ਆਉਂਦਾ ਹੈ, ਐਨਲਾਈਟਨਡ ਪੀਰੀਅਡ ਹੈ, ਸੰਤ ਸਾਹਿਤ ਦਾ ਪੀਰੀਅਡ ਹੈ, ਨਿਰਗੁਣੇ ਸੰਤਾਂ ਦਾ ਪੀਰੀਅਡ ਹੈ। ਤਾਂ ਉਹਨਾਂ ਸੰਤਾਂ ਨੂੰ ਫਿਰ ਵੈਸ਼ਨਵ ਭਗਤਾਂ ਵੱਲੋਂ ਕਿਵੇਂ ਉਹਨਾਂ ਨੂੰ ਭਗਤ ਦਾ ਲਕਬ ਦੇ ਕੇ, ਉਹਨਾਂ ਦੇ ਨਾਲ ਮਿੱਥਾਂ ਜੋੜ ਕੇ, ਉਹਨਾਂ ਦੇ ਨਾਲ ਕਹਾਣੀਆਂ ਜੋੜ ਕੇ, ਮਸਲਨ ਧੰਨੇ ਭਗਤ ਨਾਲ ਕਹਾਣੀ ਜੋੜ ਲਈ ਜੀ ਕਿ ਉਹਨੇ ਪੱਥਰ ਚੋਂ ਭਗਵਾਨ ਪਾ ਲਿਆ, ਐਡੀ ਭਗਤੀ ਕੀਤੀ। ਨਾਮਦੇਵ ਨੇ ਐਡੀ ਭਗਤੀ ਕੀਤੀ ਕਿ ਦੇਰੇ ਦਾ ਮੂੰਹ ਮੁੜ ਗਿਆ, ਮੰਦਰ ਘੁੰਮ ਗਿਆ, ਉਹਦਾ ਮੂੰਹ ਉੱਧਰ ਵੱਲ ਨੂੰ ਹੋ ਗਿਆ ਜਿੱਧਰ ਨਾਮਦੇਵ ਸੀ। ਰਵਿਦਾਸ, ਸੰਤ ਰਵਿਦਾਸ, ਸਤਿਗੁਰੂ ਰਵਿਦਾਸ ਜੀ ਨੇ ਐਸੀ ਭਗਤੀ ਕੀਤੀ, 4 ਯੁੱਗਾਂ ਦੇ ਜੰਜੂ ਛਾਤੀ 'ਚ ਮਾਰ ਕੇ ਜਨੇਊ ਕੱਢ ਦਿੱਤੇ। ਯਾਨੀ ਜਨੇਊ ਜੋ ਉਹਨੂੰ ਫਿਰ ਬ੍ਰਾਹਮਣ ਘੋਸ਼ਿਤ ਕਰਦੇ ਸੀਗੇ ਕਿ ਉਹ ਤਾਂ ਪਿਛਲੇ ਜਨਮ 'ਚ ਬ੍ਰਾਹਮਣ ਸੀ, ਉਹਨੂੰ ਕੋਈ ਸ਼ਰਾਪ ਲੱਗਾ, ਉਹ ਸ਼ੂਦਰ ਦੇ ਪੈਦਾ ਹੋ ਗਿਆ। ਔਰ ਉਹ ਫਿਰ ਉਹ ਸਾਰੀਆਂ ਕਥਾਵਾਂ ਜਿਹੜੀਆਂ ਨੇ ਡਿਟੇਲ ਦੇ ਵਿੱਚ ਚੱਲਦੀਆਂ ਨੇ। ਇਹ ਸਾਰੀ ਕੌਨਸਪੀਰੇਸੀ ਮੈਨੂੰ ਬਹੁਤ ਟੌਰਚਰ ਕਰਦੀ ਸੀ। ਤਾਂ ਮੇਰਾ ਮਨ ਸੀ ਕਿ ਅਸੀਂ ਜਦੋਂ ਭਗਤੀ ਤੇ ਅਜੋਕੇ ਪੰਜਾਬ ਬਾਰੇ ਗੱਲ ਕਰੀਏ ਤਾਂ ਇਹ ਜੋ ਪਿਛੋਕੜ ਹੈ, ਇਹਦੇ ਤੇ ਜ਼ਰੂਰ ਕੁਝ ਨਾ ਕੁਝ ਚਾਨਣ ਸਾਨੂੰ ਪਾਉਣਾ ਚਾਹੀਦਾ, ਤਾਂ ਕਿ ਅਗਲੇ ਆਉਣ ਵਾਲੇ ਸਾਡੇ ਲੈਕਚਰ ਜਿਹੜੇ ਹੋਣ, ਸਾਡੇ ਥਿੰਕਰ ਜਿਹੜੇ ਨੇ, ਅਸੀਂ ਉਹਦੇ ਤੇ ਕੋਈ ਨਾ ਕੋਈ ਇੱਕ ਡਿਬੇਟ ਜਿਹੜੀ ਪੈਦਾ ਕਰ ਸਕੀਏ। ਮੈਂ ਜ਼ਿਆਦਾ ਨਹੀਂ ਬੋਲਣਾ, ਮੈਂ ਵਿੱਚ ਮੇਰੇ ਮਨ 'ਚ ਜੇ ਕਮੈਂਟ ਆਏਗਾ ਮੈਂ ਕਰਾਂਗਾ। ਮੈਂ ਪ੍ਰੋਫੈਸਰ ਰਾਜਕੁਮਾਰ ਹੰਸ ਜੀ ਉਹਨਾਂ ਨੂੰ ਇਸ ਬੈਕਗਰਾਊਂਡ ਤੇ ਸਾਡਾ ਫਾਰਮੈਟ ਹੋਏਗਾ, ਅਸੀਂ ਗੱਲਾਂ ਕਰਾਂਗੇ। ਮੈਂ ਕੁਛ ਨਾ ਕੁਛ ਮੇਰੇ ਮਨ 'ਚ ਜੋ ਸਵਾਲ ਨੇ ਮੈਂ ਆਪਣੇ ਵਿਦਵਾਨਾਂ ਦੇ ਨਾਲ ਕਰਾਂਗਾ ਤੇ ਅਸੀਂ ਸੰਖਿਪਤ ਦੇ ਵਿੱਚ ਤਾਂ ਕਿ ਇਹਦੀ ਕ੍ਰਿਸਪੀ
ਥੋੜਾ ਜਿਹਾ ਇਹਨੂੰ ਬਣਾ ਸਕੀਏ, ਅਸੀਂ ਊਬ ਨਹੀਂ ਪੈਦਾ ਕਰਨਾ ਚਾਹੁੰਦੇ। ਮੈਂ ਪ੍ਰੋਫੈਸਰ ਰਾਜਕੁਮਾਰ ਹੰਸ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਪਲੀਜ਼ ਸਾਡੇ ਐਂਸ਼ੀਐਂਟ ਪੀਰੀਅਡ ਦੇ ਵਿੱਚ ਜੋ ਕਨਸੈਪਟ ਹੈ ਭਗਤੀ ਦਾ, ਜੋ ਕਨਸੈਪਟ ਹੈ, ਜੋ ਭਗਵਤ ਦਾ, ਜੋ ਸ਼ੰਕਰਾਚਾਰਿਆ ਦਾ, ਜੋ ਮਨੂ ਦਾ, ਉਹ ਸਾਰੇ ਦਾ ਸਾਰਾ ਵਰਣ ਧਰਮ ਦੇ ਉੱਤੇ ਆਧਾਰਿਤ ਜਿਹੜੀ ਭਗਤੀ ਹੈ ਉਹ, ਤੇ ਫਿਰ ਸੰਤ ਨਿਰਗੁਣੇ ਸੰਤਾਂ ਨੂੰ ਸਰਗੁਣ ਬਣਾਉਣ ਦੇ ਵਿੱਚ ਜੋ ਕੌਂਸਪੀਰੇਸੀਜ਼ ਹੋਈਆਂ, ਕਥਾਵਾਂ ਘੜੀਆਂ ਗਈਆਂ ਜਿਹੜੀਆਂ ਫਿਰ ਪ੍ਰਚਲਿਤ ਕੀਤੀਆਂ, ਉਹ ਮੈਂ ਅਨੰਤ ਦਾਸ ਦਾ ਨਾਂ ਲੈ ਸਕਦਾ, ਜਿੰਨੇ ਗੁਰੂ ਰਵਿਦਾਸ ਤੋਂ ਦੀਆਂ ਉਹਨਾਂ ਨੇ ਜਿਵੇਂ ਬਾਇਓਗ੍ਰਾਫੀਜ਼ ਇਹੋ ਜਿਹੀਆਂ ਲਿਖੀਆਂ ਜਿਹਦੇ ਵਿੱਚ ਫਿਰ ਉਹਨਾਂ ਨੂੰ ਭਗਤ ਸਿੱਧ ਕੀਤਾ ਗਿਆ, ਬਾਅਦ ਦੇ ਵਿੱਚ ਵੀ ਉਹ ਭਗਤ ਟਰੈਵਲ ਹੋਏ। ਜੀ ਪ੍ਰੋਫੈਸਰ ਹੰਸ ਸਾਹਿਬ। ਹਾਂਜੀ, बहुत बहुत शुक्रिया और मुबारकां तौहीद खोला ते पूरे इस पसारा जिहड़ा इन्हां ने वड्डा एक इनकलाबी लहर शुरू की है, उस टीम नाल जुड़े हुए सारे साथियां दा, सारे सज्जणां दा, सारियां अपनियां महिलावां दा, सारियां दा बहुत ही बहुत ऋणी है कि इहदा जिहड़ा सही मुलांकन है या एनालिसिस है या इनू वेख्या जाएगा, वो तो आने वाला समा करेगा। असी इतिहासकार हाँ ते बहुत बाद दियां गल्लां जिहड़ियां ने वो तो नहीं कर सकते, असी तो जो बीत गया हुंदा है उहदे ते गल करनी हुंदी है। ते जदों भी पंजाब दा, पूरे साउथ एशिया का इतिहास लिखा जाएगा, और मैनू इस तरह लगता हुंदा है, ये मेरी इंट्यूशन है कि ये सारियां वंडां मनुख दियां रचियां हुईयां ने, ये वंडां खत्म भी होणगियां। पंजाबियां दे मन एक दूसरे वास्ते हमेशा धड़कदे ने, ये दीवारां भी किसी वेले टुटणगियां ते इन्हां दीवारां विच टुटण इन्हां नूं जिवें उसारिया गया सीगा, इन्हां नूं तोड़न वास्ते भी पंजाबियां दे दिल, पंजाबियां दा जोश जिहड़ा वो काम आएगा। उहदे विचों बहुत सारे कारणों विचों लैलपुर यंग हिस्टोरीयंस क्लब का एक अहम रोल रहेगा। बाकी बहुत सारे वर्तारे ने ते अज साडा जो विषय है वो बड़ा महत्वपूर्ण है, बड़ा इंपॉर्टेंट है कि भगती लहर ते अजोका पंजाब। बहुत सारिया गल्लां बुनियादी तौर पर देसराज काली जी ने कर दित्तियां ने, लेकिन फिर भी आपां अजोखे पंजाब की गल करिए तो ये इकल्ला पंजाब तो हुण रह नहीं गया। वंड जिहड़ी है वो लहिंदे पंजाब ते इधर दे पंजाब दी होई पई है, उहदे विचों भी टुकड़े टुकड़े खिंडिया पुंडिया। ते आपां गल भगती लहर दे कॉन्टैक्सट विच एक वड्डा जिहड़ा भूगोलिक पंजाब सी उहदी करनी है, जिहड़ा अटक तो लैके यमुना तक फैलिया होया सीगा। और इहदा जिहड़ी साडी जोग्राफिकल कंडीशनस ने और इतिहासिक वर्तारा रहा है, उन्ने पंजाबी मनुख नूं एक वखरी पछाण दित्ती है, उहदी वखरी परसनैलिटी खड़ी हुई है। ते उहदे बारे आपां ज़्यादा गल्लां नहीं करनियां, क्योंकि अज जिहड़ा केंद्र बिंदु है साडा वो भगती लहर ते अजोका पंजाब है। जिवें काली जी हुणां ने कहा कि जिहड़ा पुराणिक कॉन्सैप्ट है भगती का वो भगवत गीता दे विच पिया होया है, लेकिन भगती लहर या भगत किनू कहा जाता है, ये साडे पुरानी जबानां विच परंपरावां विच चलदा आउंदा है। ये कोई नवीं गल नहीं है, लेकिन इहदा जिहड़ी कंसैप्चुलाइजेशन है मैनू लगदा है कि ये अंग्रेज़ां दे आउण दे नाल ही हुंदी है। इतिहास लिखण दी शुरुआत भी उदों ही लगभग हुंदी है ते उहदे नाल ही बहुत सारा साडे विच जिहड़े जो कुछ भी जिवें घड़िया गया सीगा वो साडे कोल आ जांदा है। काणी वंड जिहड़ी है समाजिक दे लैवल ते कि बई हिंदू ने, सिख ने, मुसलमान ने, ये वख-वख ने, ये भी अंग्रेज़ां दे नाल ही आउण करके बहुत जिहड़ी वो तिखी हुंदी है और डूंगी हुंदी है। पहिलां इहो जी कोई वंड नज़र नहीं सी आउंदी। या मैं कुछ उदाहरणां जदों आपां पंजाब दे
ਕੌਨਟੈਕਸਟ ਵਿੱਚ ਗੱਲ ਕਰਾਂਗੇ ਤਾਂ ਇਹਨਾਂ ਵਿੱਚੋਂ ਹੀ ਸਾਨੂੰ ਪਤਾ ਲੱਗ ਜਾਏਗਾ ਕਿ ਸਾਡੇ ਤੇ ਬਹੁਤ ਕੁਝ ਨਾਜ਼ਲ ਕਰ ਦਿੱਤਾ ਗਿਆ, ਲੱਦ ਦਿੱਤਾ ਗਿਆ, ਔਰ ਉਹ ਸੱਚਾਈ ਤੋਂ ਬਹੁਤ ਦੂਰ ਵੀ ਸਾਨੂੰ ਕਰ ਦਿੱਤਾ ਗਿਆ। ਅਜੋਕਾ ਪੰਜਾਬ ਦੀ ਤਾਂ ਮੈਂ ਗੱਲ ਖਰੀ ਦਿੱਤੀ ਹੈ ਕਿ ਇਹ ਇੱਕ ਖਿੰਡਿਆ ਪੁੰਡਿਆ ਪੰਜਾਬ ਹੈ। ਅਸੀਂ ਬਹੁਤ ਕੁਝ ਲੁਟਾ ਦਿੱਤਾ ਹੈ, ਅਸੀਂ ਬਹੁਤ ਕੁਝ ਖੋਹ ਲਿਆ ਹੈ, ਸਾਡੇ ਕੋਲ ਖੋਹ ਲਿਆ ਗਿਆ ਹੈ। ਉਹਦੀ ਆਪਾਂ ਵੱਡੇ ਪੰਜਾਬ ਦੀ ਗੱਲ ਕਰਾਂਗੇ। ਔਰ ਇਹਦੇ ਵਿੱਚ ਭਗਤੀ ਲਹਿਰ ਬੜੀ ਇੰਟਰਸਟਿੰਗ ਗੱਲ ਹੈ ਕਿ ਜਿਸ ਉਸ ਇਹਨਾਂ ਨੇ ਕਾਲੀ ਹੋਣਾ ਨੇ ਗੱਲ ਦੱਸੀ ਹੈ ਭਗਵਤ ਗੀਤਾ ਦੀ, ਇਹ ਸਾਰੇ ਦਾ ਸਾਰਾ ਆਰੀਅਨ ਦੇ ਆਉਣ ਦੇ ਨਾਲ ਉਹ ਜੁੜੀ ਹੋਈ ਪਰੰਪਰਾ ਹੈ, ਜਿਹਦੇ ਵਿੱਚ ਵੈਦਿਕ ਕਲਚਰ ਵੀ ਕਹਿੰਦੇ ਆ, ਤੇ ਉਹਦੇ ਵਿੱਚ ਭਗਤੀ ਦੀ ਗੱਲ ਕੀਤੀ ਗਈ ਹੈ। ਲੇਕਿਨ ਸਾਨੂੰ ਹਮੇਸ਼ਾ ਇਹ ਵੇਖਣਾ ਚਾਹੀਦਾ ਹੈ ਕਿ ਹਿਸਟਰੀ ਦੇ ਵਿੱਚ ਇੱਕ ਕਾਊਂਟਰ ਜਿਹੜਾ ਵਿਊ ਹੈ ਉਹ ਹਮੇਸ਼ਾ ਹੀ ਇਹ ਖੜਾ ਰਿਹਾ ਹੈ। ਆਰੀਅਨ ਆਉਂਦੇ ਨੇ, ਆਪਣੇ ਪੈਰ ਜਮਾਉਂਦੇ ਨੇ, ਇੱਥੋਂ ਦੇ ਮੂਲ ਨਿਵਾਸੀਆਂ ਨੂੰ ਹਰਾਉਂਦੇ ਵੀ ਨੇ, ਉਹਨਾਂ ਤੇ ਕਾਬਜ ਵੀ ਹੁੰਦੇ ਨੇ, ਉਹਨਾਂ ਦੇ ਦੇਵਾਂ ਨੂੰ ਆਪਣਾ ਦੇਵ ਵੀ ਬਣਾ ਲੈਂਦੇ ਨੇ। ਜਿਵੇਂ ਬੜੇ ਕਮਾਲ ਦੀ ਗੱਲ ਹੈ ਕਿ ਜਿਹੜੀ ਤ੍ਰਿਕੜੀ ਹੈ ਦੇਵਾਂ ਦੀ, ਬ੍ਰਹਮਾ, ਵਿਸ਼ਨੂੰ ਤੇ ਮਹੇਸ਼, ਉਹਨਾਂ ਵਿੱਚੋਂ ਮਹੇਸ਼ ਜਿਹੜਾ ਸ਼ਿਵ ਜੀ ਹੈ ਉਹ ਤੇ ਕਾਲੇ ਰੰਗ ਦਾ ਹੈ ਨਾ, ਤੇ ਕਾਲੇ ਰੰਗ ਦਾ ਕ੍ਰਿਸ਼ਨ ਵੀ ਹੈ, ਕਾਲੇ ਰੰਗ ਦਾ ਰਾਮ ਵੀ ਹੈ। ਇਹ ਇੱਥੋਂ ਦੇ ਮੂਲ ਨਿਵਾਸੀਆਂ ਦੇ ਆਪਣੇ ਦੇਵ ਸੀ, ਜਿਹੜਾ ਆਰੀਅਨਾਂ ਨੇ ਐਪਰੋਪ੍ਰੀਏਟ ਕਰ ਲਏ ਤਾਂ ਕਿ ਉਹਨਾਂ ਤੇ ਕਾਬਜ਼ ਹੋ ਸਕਣ, ਉਹਨਾਂ ਤੇ ਗਲਬਾ ਬਣਿਆ ਰਵੇ। ਖੈਰ, ਇਹ ਗੱਲ ਮੈਂ ਇਸ ਕਰਕੇ ਕਰ ਰਿਹਾ ਕਿ ਸਾਡੇ ਇੱਥੋਂ ਦੇ ਲੋਕਾਂ ਵਿੱਚੋਂ ਹੀ ਉਸ ਕਾਣੀ ਵੰਡ ਦਾ, ਜਿਹਨੂੰ ਆਪਾਂ ਵਰਣ ਵੰਡ ਕਹਿੰਦੇ ਆ, ਫਿਰ ਅੱਗੇ ਜਾਤੀ ਵੰਡ ਹੋ ਜਾਂਦੀ ਹੈ, ਜਿਹੜੀ ਆਰੀਅਨਾਂ ਨੇ ਆ ਕੇ ਇੱਥੇ ਕੀਤੀ, ਸ਼ੁਰੂਆਤ ਕੀਤੀ, ਡੂੰਘੀ ਕੀਤੀ, ਪੱਕਿਆਂ ਕੀਤੀ, ਔਰ ਉਹਦੀ ਕਨਸੈਪਚੁਅਲਾਈਜੇਸ਼ਨ ਵੀ ਕੀਤੀ। ਮਨੂ ਦਾ ਇੱਕ ਕਾਨੂੰਨ ਸ਼ਾਸਤਰ ਵੀ ਬਣ ਗਿਆ, ਜਿਹਦੇ ਵਿੱਚ ਸਾਰੀਆਂ ਗੱਲਾਂ ਆ ਜਾਂਦੀਆਂ ਨੇ। ਉਹਦੇ ਨਾਲ ਨਾਲ ਹੀ ਇੱਕ ਕਾਊਂਟਰ ਜਿਹੜਾ ਉਹਦੇ ਤੋਂ ਖੜਾ ਹੁੰਦਾ, ਜਿਹੜਾ ਬਾਬਾ ਸਾਹਿਬ ਉਹਨੂੰ ਕਹਿੰਦੇ ਨੇ ਕਿ ਉਹ ਰੈਵੋਲੂਸ਼ਨ ਸੀਗੇ ਸਾਡੀ ਹੋਂਦ ਦੇ ਵਿੱਚ। ਉਹ ਬੁੱਧ ਦਾ ਇੱਕ ਬਹੁਤ ਵੱਡਾ ਰੈਵੋਲੂਸ਼ਨ ਸੀਗਾ। ਤੇ ਬੁੱਧ ਦੀ ਭਗਤੀ ਦੇ ਬਾਰੇ ਜਿਹੜਾ ਸਾਨੂੰ ਪਹਿਲਾਂ ਸੁਣਾਇਆ ਜਾਂਦਾ ਸੀ ਜਾਂ ਸਾਨੂੰ ਸਿਖਾਇਆ ਜਾਂਦਾ ਸੀ, ਉਹ ਇਹ ਸੀ ਕਿ ਬੁੱਧ ਜਿਹੜੇ ਨੇ ਆਪਣਾ ਘਰ-ਬਾਰ ਛੱਡ ਕੇ, ਰਾਜ-ਪਾਟ ਛੱਡ ਕੇ, ਛੋਟੀ ਜਿਹੀ ਰਿਆਸਤ ਦੇ ਉਹ ਪੈਦਾ ਹੋਏ ਸਨ, ਉਹ ਛੱਡ ਕੇ ਤੇ ਗਿਆ ਦੇ ਇੱਕ ਬੋਧੀ ਆਪਣਾ ਰੁੱਖ ਜਿਹੜਾ ਹੈ ਬੋੜ ਸੀ, ਉਹਦੇ ਥੱਲੇ ਉਹ ਗਿਆਨ, ਉਹ ਆਪਣਾ ਭਗਤੀ ਕਰਦੇ ਰਹੇ। ਭਗਤੀ ਕਰਦੇ ਰਹੇ ਮਤਲਬ ਚੇਤਨ ਹੋ ਕੇ ਕਰਦੇ ਰਹੇ, ਤੇ 12 ਸਾਲ ਕਰਦੇ ਰਹੇ। ਜਿਹੜਾ ਬਾਬਾ ਸਾਹਿਬ ਨੇ ਬੁੱਧਾ ਐਂਡ ਹਿਜ਼ ਧੰਮਾ ਦੇ ਵਿੱਚ ਲਿਖਿਆ ਕਿ ਉਹ ਸਿਰਫ 1 ਮਹੀਨੇ ਦਾ ਵਕਤ ਸੀ, ਜਿਹੜੀ ਉਹਨਾਂ ਨੇ ਲਿਵ ਲਾਈ, ਆਪਣੇ ਆਪ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ, ਤੇ ਆਪਣੇ ਚੁਗਿਰਦੇ ਨੂੰ, ਜਿਹਨੂੰ ਆਪਾਂ ਫਾਰਸੀ ਦੇ ਵਿੱਚ ਜਾਂ ਆਪਣੀਆਂ ਜ਼ਬਾਨਾਂ ਦੇ ਵਿੱਚ ਆਰਿਫਾਨਾ ਵੀ ਕਹਿੰਦੇ ਆ, ਤੇ ਪੰਜਾਬੀ ਵਿੱਚ ਬ੍ਰਹਮ ਗਿਆਨੀ ਵੀ ਕਹਿੰਦੇ ਆ, ਕਿ ਜਦੋਂ ਆਪਣੇ ਆਪ ਨੂੰ ਬੰਦਾ ਸਾਧ ਲੈਂਦਾ ਤੇ ਬਾਹਰਲੇ ਨੂੰ ਵੀ ਉਸੇ ਤਰੀਕੇ ਨਾਲ ਵੇਖਣ ਲੱਗ ਪੈਂਦਾ। ਤੇ ਇਹ ਬ੍ਰਹਮ ਗਿਆਨ ਦੀ ਸਾਡੀ ਪੁਰਾਣੀ ਪਰੰਪਰਾ ਰਹੀ ਹੈ। ਇਸੇ ਕਰਕੇ ਇਹ ਜਿਹੜੀ ਪਰੰਪਰਾ ਹੈ ਉਹ ਮੈਂ ਕਿਉਂਕਿ ਇਹ ਜਿਹੜੀ ਭਗਵਤ ਗੀਤਾ ਵਾਲੀ ਹੈ ਇਹ ਜ਼ਿਆਦਾ ਮਿਥਿਹਾਸਿਕ ਹੈ, ਲੇਕਿਨ ਮੈਂ ਇਤਿਹਾਸ ਦੀ ਗੱਲ ਕਰਦਾ ਤੇ ਸਾਡੇ ਕੋਲੋਂ ਵੱਡਾ ਇਤਿਹਾਸਿਕ ਤੱਥ ਜਿਹੜੇ ਨੇ ਉਹ ਬੁੱਧ ਦੇ ਨਾਲ ਸ਼ੁਰੂ ਹੁੰਦੇ ਨੇ। ਬੋਧਿਸੱਤਵਾ ਬੁੱਧ, ਮਹਾਤਮਾ ਬੁੱਧ ਦੇ ਨਾਲ ਸ਼ੁਰੂ ਹੁੰਦੇ ਨੇ। ਔਰ ਉਹਦੇ ਵਿੱਚ ਭਗਤੀ ਕਰਨ ਦਾ ਮਤਲਬ ਹੁੰਦਾ ਕਿ ਤੁਸੀਂ ਉੱਪਰ ਵਾਲੇ ਨੂੰ ਪਾਉਣਾ, ਉਹਦੀ ਭਗਤੀ ਕਰਦੇ ਪਏ ਹੋ। ਲੇਕਿਨ ਸਾਨੂੰ ਪਤਾ ਹੈ ਕਿ ਭਗਤੀ ਬੁੱਧ ਜਿਹੜਾ ਸੋਚ ਹੈ, ਬੌਧਿਕ ਸੋਚ ਹੈ, ਉਹਦੇ ਵਿੱਚ ਤੇ ਉੱਪਰ ਵਾਲੇ ਦਾ ਕਨਸੈਪਟ ਦਾ ਜ਼ਿਕਰ ਹੀ ਨਹੀਂ ਹੈਗਾ। ਇਸ ਕਰਕੇ ਭਗਤੀ ਹੈ ਕੀ ਹੈ? ਭਗਤੀ ਜਿਹੜੀ ਸਾਨੂੰ ਦਰਸਾਈ ਗਈ ਹੈ ਉਹ ਉਹਦੇ ਤੋਂ ਵੱਖਰੀ ਹੈਗੀ ਏ। ਭਗਤੀ ਦਾ ਇਹ ਹੈ ਕਿ ਤੁਸੀਂ ਸਾਧਨਾ ਜ਼ਰੂਰ ਕਰਨੀ ਏ, ਇਕਾਗਰ ਹੋ ਕੇ ਮਨ ਨੂੰ ਇੱਕ ਸੋਚ ਪੈਦਾ ਕਰਨੀ ਹੈ ਕਿ ਤੁਸੀਂ ਹੈ ਕੀ ਜੇ, ਵਟ ਆਈ ਐਮ, ਔਰ ਉਹਦੇ ਨਾਲ ਨਾਲ ਤੁਹਾਡੇ ਚੁਗਿਰਦੇ ਨੂੰ ਹੀ ਵੇਖਣਾ। ਤੇ ਇਹ ਇੱਕ ਹੈਗੀ ਏ ਸਾਧਨਾ, ਤਪੱਸਿਆ ਏ,
whatever you might would like to call it। ਲੇਕਿਨ ਇਹ ਪਰੰਪਰਾ ਜਦੋਂ ਅੱਖਾਂ ਖੁੱਲ ਜਾਂਦੀਆਂ ਨੇ, ਜਦੋਂ ਆਰਿਫਾਨਾ ਇਨਸਾਨ ਹੋ ਜਾਂਦਾ ਹੈ, ਜਦੋਂ ਜਾਗਰਤ ਹੋ ਜਾਂਦਾ ਹੈ, ਜਦੋਂ ਤੀਜਾ ਨੇਤਰ ਖੁੱਲ ਜਾਂਦਾ ਹੈ, ਤਾਂ ਉਹ ਫਿਰ ਸਾਰੇ ਦਾ ਸਾਰਾ ਉਹਨੂੰ ਜੱਗ ਜਿਹੜਾ ਉਹ ਵੱਖਰੀ ਤਰੀਕੇ ਨਾਲ ਨਜ਼ਰ ਆਉਂਦਾ ਹੈ। ਤੇ ਇਸ ਕਰਕੇ ਭਗਤ ਦਾ ਮਤਲਬ ਆਪਾਂ ਸਮਝ ਲਈਏ ਥੋੜਾ ਜਿਹਾ ਕਿ ਇਹ ਕੋਈ ਭਗਤੀ ਦੇ ਵਿੱਚ ਕੁੰਦਰਾਂ ਗੁਫਾਵਾਂ ਦੇ ਵਿੱਚ ਇਕੱਲਿਆਂ ਦੇ ਵਿੱਚ ਬੈਠੇ ਰਹਿਣ ਦਾ ਨਹੀਂ ਹੁੰਦਾ, ਸਗੋਂ ਗ੍ਰਸਤੀ ਦੇ ਵਿੱਚ ਰਹਿ ਕੇ ਕੰਮ ਕਰਦਿਆਂ ਹੋਇਆਂ, ਕਿਰਤ ਕਰਦਿਆਂ ਹੋਇਆਂ, ਔਰ ਜਦੋਂ ਤੁਸੀਂ ਉਹ ਕਰਨੀ ਵੀ ਹੈ, ਮੰਨ ਲਓ ਬੁੱਧ ਦੀ ਜਿਹੜੀ ਆਪਣੀ ਸਿਧਾਰਥ ਦੀ ਆਪਣੀ ਸਾਧਨਾ ਹੈਗੀ ਸੀ, ਉਹ 1 ਮਹੀਨੇ ਦੀ ਹੈ, ਉਹਦੇ ਬਾਅਦ ਅੱਖਾਂ ਖੁੱਲ ਜਾਂਦੀਆਂ ਨੇ, ਉਹ ਫਿਰ ਸਾਰਿਆਂ ਨੂੰ ਏਕਤਾ ਨਾਲ, ਸਮਾਨਤਾ ਨਾਲ, ਇਕਜੁੱਟਤਾ ਦੇ ਨਾਲ ਵੇਂਹਦਾ ਹੈ। ਆਪਾਂ ਕੁਝ ਕੁ ਬਿੰਦੂ ਹੈਗੇ ਨੇ, ਭਗਤ ਕੌਣ ਹੈਗਾ? ਉਹ ਕਿਰਤੀ ਏ, ਉਹ ਹੱਥਾਂ ਨਾਲ ਕੰਮ ਕਰਨ ਵਾਲਾ ਹੈ, ਉਹ ਪ੍ਰੇਮੀ ਏ, ਉਹ ਆਜ਼ਾਦ ਤਬੀਅਤ ਦਾ ਇਨਸਾਨ ਏ, ਔਰ ਏਕਤਾ ਦੇ ਨਾਲ ਦੇ ਹਾਮੀ ਨੇ, ਇਕਜੁੱਟਤਾ ਦੇ ਹਾਮੀ ਨੇ। ਜਾਤ ਪਾਤ ਜਿਹੜੀ ਸਾਡੇ ਵਿੱਚ ਲਾਈ ਗਈ ਸੀ ਉਹਦੇ ਖਿਲਾਫ ਨੇ ਕਿ ਇਹ ਕਾਣੀ ਵੰਡ ਕੁਦਰਤ ਦਾ ਨਿਜ਼ਾਮ ਦਾ ਹਿੱਸਾ ਨਹੀਂ ਹੈ। ਤਾਂ ਇਸ ਕਰਕੇ ਉਹ ਨਿਡਰ ਵੀ ਨੇ, ਅਨਪਾਉ, ਉਹ ਖੌਫਜ਼ਦਾ ਨਹੀਂ ਹੈ, ਉਹ ਅਨਪੈ ਦੀ ਗੱਲ ਕਰਦੇ ਨੇ, ਔਰ ਚਿੰਤਕ ਨੇ, ਬੁੱਧੀਜੀਵੀ ਨੇ। ਔਰ ਜ਼ਿਆਦਾਤਰ ਜਿਹੜੇ ਸਾਡੇ ਭਗਤੀ, ਜਿਨ੍ਹਾਂ ਨੂੰ ਭਗਤ ਕਿਹਾ ਜਾਂਦਾ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਉਹ ਸੰਤ ਨੇ ਤੇ ਚਿੰਤਕ ਨੇ, ਉਹ ਬੁੱਧੀਜੀਵੀ ਨੇ। ਦੇ ਆਰ ਥਿੰਕਰਸ। ਉਹ ਮੰਥਨ, ਚਿੰਤਨ ਮੰਥਨ ਦੇ ਵਿੱਚੋਂ ਆਪਣਾ ਅੱਗੇ ਸਫ਼ਰ ਜਿਹੜਾ ਅਗਾਂਹ ਵਧਾਉਂਦੇ ਨੇ। ਮੈਂ ਬਹੁਤ ਕੁਇਕਲੀ ਗੱਲ ਕਰ ਦੇਵਾਂ ਕਿਉਂਕਿ ਸਾਡੇ ਕੋਲ ਦੂਸਰੇ ਸੱਜਣ ਹੈਗੇ ਨੇ, ਚਿੰਤਕ ਨੇ। ਇਹ ਜਿਹੜਾ ਸਾਡਾ ਪ੍ਰੋਸੈਸ ਮੈਂ ਬੁੱਧ ਦੇ ਨਾਲ ਸ਼ੁਰੂ ਕਰਦਾ, ਉਹ ਮੈਂ ਕਹਿੰਦਾ ਕਿ ਇਹ ਲਗਾਤਾਰਤਾ ਦੇ ਵਿੱਚ ਜਿਉਂਦਾ ਰਿਹਾ, ਔਰ ਅੱਜ ਦੇ ਪੰਜਾਬ ਵਿੱਚ ਵੀ ਕਈਆਂ ਰੂਪਾਂ ਦੇ ਵਿੱਚ ਇਹ ਮੌਜੂਦ ਹੈਗਾ। ਆਪਾਂ ਦੂਸਰੇ ਵੱਡੇ ਪੈਮਾਨੇ ਤੇ ਗੱਲ ਕਰ ਲਈਏ ਤਾਂ ਖਾਸ ਕਰਕੇ ਮਿਡੀਵਲ ਟਾਈਮਸ ਦੇ ਵਿੱਚ ਇੱਕ ਤਾਂ ਪਰੰਪਰਾਵਾਂ ਚੱਲੀਆਂ ਆਉਂਦੀਆਂ ਸੀ, ਉਹਦੇ ਨਾਲ ਫਿਰ ਇਸਲਾਮ ਦੀ ਸ਼ਿਰਕਤ ਜਿਹੜੀ ਹੈ ਪੰਜਾਬ ਵਿੱਚ ਹੁੰਦੀ ਹੈ ਜਾਂ ਪੂਰੇ ਖਿੱਤੇ ਵਿੱਚ ਹੁੰਦੀ ਹੈ, ਜਿਹਨੂੰ ਆਪਾਂ ਸਾਊਥ ਏਸ਼ੀਆ ਕਹਿ ਦਿੰਦੇ ਹਾਂ, ਦੱਖਣੀ ਏਸ਼ੀਆ। ਉਹਦੇ ਵਿੱਚ ਇਸਲਾਮ ਦੇ ਨਾਲ ਸੂਫੀ ਜਿਹੜੇ ਆਉਂਦੇ ਨੇ ਉਹ ਵੀ ਉਸੇ ਤਰੀਕੇ ਨਾਲ ਸੋਚਦੇ ਨੇ। ਇਹ ਮਿਸਟਿਸਿਜ਼ਮ ਦੀ ਗੱਲ ਹੈ, ਇਹ ਬੜੀ ਸਾਡੀ ਪ੍ਰੌੜ, ਬੜੀ ਡੂੰਘੀ, ਬੜੀ ਪੁਰਾਣੀ ਪਰੰਪਰਾ ਹੈਗੀ ਹੈ, ਔਰ ਇਹਨਾਂ ਦੇ ਵਿੱਚ ਹਮੇਸ਼ਾ ਆਦਾਨ ਪ੍ਰਦਾਨ ਹੁੰਦਾ ਰਿਹਾ ਹੈ। ਖੈਰ ਐਨੀ ਹਾਓ, ਇਹ ਕਿਉਂਕਿ ਪੰਜਾਬ ਦਾ ਇਤਿਹਾਸਿਕ ਜਾਂ ਭੂਗੋਲਿਕ ਪਰਿਸਥਿਤੀ ਇਹੋ ਜਿਹੀ ਰਹੀ ਹੈ ਕਿ ਇੱਥੇ ਕੁਝ ਵੀ ਵਿਚਾਰ ਜਿਹੜੇ ਨੇ ਉਹ ਟਿਕਾਊ ਨਹੀਂ ਸੀ ਰਹਿ ਸਕਦੇ, ਕਿਉਂਕਿ ਆਦਾਨ ਪ੍ਰਦਾਨ, ਆਉਣਾ ਜਾਣਾ ਔਰ ਹਮਲਿਆਂ ਦਾ ਹੋਣਾ, ਲੋਕਾਂ ਦਾ ਵਪਾਰ ਕਰਨ ਦੇ ਖਾਤਰ ਇੱਧਰ ਉੱਧਰ ਜਾਣਾ, ਇਹ ਇੱਕ ਖੁੱਲਾ ਜਿਹਾ ਇਲਾਕਾ ਸੀ, ਜਿਸ ਕਰਕੇ ਕੋਈ ਵੀ ਵਿਚਾਰ ਜਿਹੜਾ ਉਹ ਡੂੰਘਾ ਨਹੀਂ ਸੀ ਹੋ ਸਕਦਾ। ਈਵਨ ਜਿਹੜੇ ਆਰੀਅਨਸ ਇੱਥੇ ਆਉਂਦੇ ਨੇ, ਆਪਣੇ ਵੇਦ ਲਿਖਦੇ ਨੇ, ਉਹ ਜਦੋਂ ਬੁੱਧ ਧਰਮ ਖੜਾ ਹੁੰਦਾ ਹੈ, ਤਕਸ਼ਸ਼ਿਲਾ ਦੀ ਯੂਨੀਵਰਸਿਟੀ ਵੀ ਇੱਥੇ ਬਣ ਜਾਂਦੀ ਹੈ। ਇੱਥੋਂ ਹੀ ਵਿਚਾਰ, ਜਿਹੜੇ ਬੌਧਿਕ ਵਿਚਾਰ ਨੇ, ਉਹ ਸੈਂਟਰਲ ਏਸ਼ੀਆ ਵਿੱਚ ਜਾਂਦੇ ਨੇ, ਇੱਥੋਂ ਯੂਨਾਨ ਵਿੱਚ ਜਾਂਦੇ ਨੇ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਹੀ ਸਿਕੰਦਰ ਵੀ ਇੱਥੇ ਆਉਂਦਾ ਹੈ। ਤੇ ਇਹ ਵੱਡੀ ਗੱਲ ਸੀ ਕਿ ਇਹ ਪੰਜਾਬ ਇੱਕ ਵੱਡਾ ਕੇਂਦਰ ਰਿਹਾ, ਜਿਹੜਾ ਜਿੱਥੋਂ ਵਿਚਾਰਾਂ ਦਾ ਸਿਰਫ ਪੈਦਾ ਹੀ ਨਹੀਂ ਹੁੰਦੇ ਰਹੇ, ਲੇਕਿਨ ਲੈਂਦਾ ਵੀ ਰਿਹਾ, ਦਿੰਦਾ ਵੀ ਰਿਹਾ, ਆਦਾਨ ਪ੍ਰਦਾਨ ਇੱਥੋਂ ਹੁੰਦਾ ਰਿਹਾ। ਜਦੋਂ ਬੁੱਧ ਵਿਚਾਰਾਂ ਦਾ ਜਾਂ ਬੁੱਧ ਉਹਨਾਂ ਦਾ ਡਿਕਲਾਈਨ ਹੁੰਦਾ ਤੇ ਉਹ ਜਿਹੜੇ ਇਹ ਜਿਹੜੇ ਆਜ਼ਾਦਾਨਾ ਖਿਆਲ ਨੇ ਉਹ ਸਿੱਧਨਾਥਾਂ ਤੇ ਯੋਗੀਆਂ ਦੇ ਵਿੱਚ ਇਹ ਚੱਲਦੇ ਰਹਿੰਦੇ। ਮੈਂ ਨਿਰੰਤਰਤਾ ਦੀ ਗੱਲ ਕਰ ਰਿਹਾ ਸੀਗਾ, ਤੇ ਇਹ ਇੱਕ ਵੱਡਾ ਲਹਿਰ, ਜਿਹਨੂੰ ਵੱਡੇ ਪੈਮਾਨੇ ਤੇ ਬਾਅਦ ਵਿੱਚ 19ਵੀਂ ਸਦੀ ਵਿੱਚ, 18ਵੀਂ ਸਦੀ ਦੇ ਵਿੱਚ ਇਹ ਪਰਿਭਾਸ਼ਾ ਦੇ ਦਿੱਤੀ ਗਈ ਕਿ ਇੱਕ ਭਗਤੀ ਲਹਿਰ ਚੱਲਦੀ ਰਹੀ ਹੈ, ਜਿਹੜੀ ਅਕਸਰ ਜਿਹੜੀ ਹੈ 12ਵੀਂ ਸਦੀ ਤੋਂ ਸ਼ੁਰੂ ਕਰਕੇ, ਪਹਿਲਾਂ ਕਹਿੰਦੇ ਸੀ ਕਿ ਤਾਮਿਲਨਾਡੂ ਤੋਂ ਸ਼ੁਰੂ ਹੋਈ, ਫਿਰ ਉੱਤਰ ਵਿੱਚ ਆਈ, ਲੇਕਿਨ ਇਹੋ ਜਿਹੀ ਕੋਈ ਗੱਲ ਨਹੀਂ, ਸਾਰੀਆਂ ਸਮਾਜਾਂ ਵਿੱਚ ਇਹ ਲਹਿਰਾਂ ਉੱਠਦੀਆਂ ਰਹੀਆਂ ਨੇ। ਖੈਰ, ਆਪਾਂ ਕੁਇਕਲੀ ਗੱਲ ਕਰ ਦੇਵਾਂ ਕਿ ਇਹ ਲਗਾਤਾਰਤਾ ਦੀ ਜਿਹੜੀ ਗੱਲ ਹੋ ਰਹੀ ਹੈ, ਉਹਦੇ ਵਿੱਚ ਹੀ ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਫਰੀਦ ਨੇ, ਉਹਦੇ ਵਿੱਚ ਨਾਮਦੇਵ ਵੀ ਨੇ, ਜਿਹੜੇ ਬਿਲਕੁਲ 13ਵੀਂ ਸਦੀ ਦੇ ਇਹ ਸਾਡੇ ਚਿੰਤਕ ਨੇ, ਸੰਤ ਨੇ,
ਔਰ ਉਹਦੇ ਵਿੱਚ 14ਵੀਂ ਸਦੀ ਦੇ 15ਵੀਂ ਸਦੀ ਦੇ ਵਿੱਚ ਆ ਕੇ ਕਬੀਰ ਸਾਹਿਬ ਨੇ, ਕਬੀਰ ਨਾਲ ਹੀ ਗੁਰੂ ਰਵਿਦਾਸ ਜੀ ਨੇ, ਹੋਰ ਬਹੁਤ ਸਾਰੇ ਚਿੰਤਕ ਨੇ ਜਿਹੜੇ ਭਾਵੇਂ ਪੰਜਾਬ ਦੇ ਵਸਨੀਕ ਨਹੀਂ ਸਨ, ਲੇਕਿਨ ਪੰਜਾਬ ਨੇ, ਗੁਰੂਆਂ ਨੇ ਉਹਨਾਂ ਨੂੰ ਅਪਣਾਇਆ ਤੇ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਬਣਾਇਆ। ਇਹਦੇ ਨਾਲ ਹੀ ਮੈਂ ਇਹ ਵੀ ਕਹਿ ਦੇਵਾਂ ਕਿ ਲਗਾਤਾਰ ਜਿਹੜੀ ਗੁਰੂਆਂ ਦੀ ਖੂਨ ਦੇ ਨਾਲ ਵੀ ਇਹ ਗੱਲਾਂ ਚੱਲਦੀਆਂ ਰਹੀਆਂ ਨੇ, ਸੂਫੀਆਂ ਦਾ ਇੱਕ ਵੱਡਾ ਸਿਲਸਿਲੇ ਖੜੇ ਹੁੰਦੇ ਨੇ, ਉਹ ਚੱਲਦੇ ਰਹੇ ਨੇ, ਤੇ ਇਹਦੇ ਵਿੱਚ ਕੋਈ ਬਹੁਤ ਜ਼ਿਆਦਾ ਵੰਡ ਨਹੀਂ ਸੀ ਹੈਗੀ। ਜਿਹੜੇ ਸਿੱਖ ਜਿਹੜੇ ਇਸਲਾਮ ਦੇ ਨਾਲ ਜੁੜੇ ਹੋਏ ਨੇ, ਸੂਫੀਆਂ ਦੇ ਨਾਲ ਜੁੜੇ ਹੋਏ ਨੇ, ਉਹ ਉਹਨਾਂ ਦੀ ਭਗਤੀ ਕਰਦੇ ਨੇ ਜਾਂ ਉਹਨਾਂ ਨੂੰ ਮੰਨਦੇ ਨੇ, ਜਾਂ ਬਹੁਤ ਸਾਰੇ ਮੁਸਲਮਾਨ ਵੀ ਜਿਹੜੇ ਸੀ ਉਹ ਬਹੁਤ ਸਾਰੇ ਇਹਨਾਂ ਸੰਤਾਂ ਨੂੰ ਵੀ ਮੰਨਦੇ ਨੇ। ਇਹੋ ਜਿਹੀ ਕੋਈ ਕਹਾਣੀ ਵੰਡ ਜਿਹੜੀ ਹੈ ਨਜ਼ਰ ਨਹੀਂ ਆਉਂਦੀ। ਮੈਂ ਕੁਇਕਲੀ ਗੱਲ ਕਰ ਦੇਵਾਂ ਕਿ ਇਹ ਜਿਹੜੀ ਨਾਮਦੇਵ ਤੋਂ ਵੀ ਆਪਾਂ ਲੈ ਲਈਏ, ਫਿਰ ਬੂ ਅਲੀ ਸ਼ਾਹ ਸਿਕੰਦਰ ਹੋਏ ਨੇ, ਕਲੰਦਰ ਹੋਏ ਨੇ, ਜਿਹੜੇ ਅੱਜ ਦੇ ਹਰਿਆਣਾ ਵਿੱਚ ਹੋਏ ਨੇ, ਬਹੁਤ ਵੱਡੇ ਸੂਫੀ ਸੰਤ ਹੋਏ ਨੇ। ਫਿਰ ਸੰਤ ਸਾਈਂ ਦਾਸ ਜੀ ਹੋਏ ਨੇ, ਫਿਰ ਪਰਮ ਸੰਤ ਇਹ ਗੁਰੂ ਨਾਨਕ ਸਾਹਿਬ ਦੇ ਬੇਟੇ ਬਾਬਾ ਸ਼੍ਰੀ ਚੰਦ ਜੀ ਨੇ। ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪਰੰਪਰਾਵਾਂ ਨੇ ਉਹ ਚੱਲਦੀਆਂ ਨੇ ਸੰਤਾਂ ਦੀਆਂ, ਚਿੰਤਕਾਂ ਦੀਆਂ, ਔਰ ਜਿਹਨੂੰ ਆਪਾਂ ਭਗਤ ਲਹਿਰ ਦਾ ਹਿੱਸਾ ਕਹਿ ਦਿੰਦੇ ਹਾਂ। ਸੰਤ ਪੀਲੂ ਜਿਹੜੇ ਨੇ, ਜਿਨ੍ਹਾਂ ਨੇ ਮਿਰਜ਼ਾ ਸਾਹਿਬਾਂ ਵੀ ਲਿਖਿਆ, ਲੇਕਿਨ ਉਹ ਵੀ ਬਹੁਤ ਵੱਡੇ ਸੰਤ ਸੀ। ਫਿਰ ਬਾਬਾ ਹਰੀਦਾਸ ਹੋਏ ਨੇ, ਸੰਤ ਹਿਰਦੇ ਰਾਮ ਜੀ ਹੋਏ ਨੇ, ਭਗਤ ਜੱਲਣ ਹੋਏ ਨੇ, ਸੰਤ ਕਵੀ ਸੁਥਰਾ ਹੋਏ ਨੇ। ਇਹ ਸਾਰੇ 15ਵੀਂ 16ਵੀਂ 17ਵੀਂ ਸਦੀ ਦੇ ਬਹੁਤ ਵੱਡਾ ਇੱਕ ਸਾਡੇ ਕੋਲ ਕਵੀ, ਖਾਸ ਕਰਕੇ ਇਹ ਕਵੀ ਵੀ ਹੋਏ ਨੇ। ਉਹਨਾਂ ਕਵੀਆਂ ਦੇ ਸਾਡੇ ਕੋਲ ਜਿਹੜਾ ਲਿਖਤਾਂ ਨੇ ਉਹ ਵੀ ਮਿਲਦੀਆਂ ਨੇ। ਬਹੁਤ ਚੰਗੀ ਗੱਲ ਹੈ ਕਿ 17ਵੀਂ ਸਦੀ ਦੇ ਵਿੱਚ ਹੀ ਸਾਡੇ ਕੋਲ ਸੰਤ ਵਲੀ ਰਾਮ ਹੋਏ ਨੇ, ਜਿਹੜੇ ਮੀਆਂ ਮੀਰ, ਜਿਨ੍ਹਾਂ ਨੇ ਦਰਬਾਰ ਸਾਹਿਬ ਦਾ ਨੀਂਹ ਪੱਥਰ ਵੀ ਰੱਖਿਆ ਸੀ, ਲਾਹੌਰ ਦੇ ਬਹੁਤ ਵੱਡੇ ਸੂਫੀ ਚਿੰਤਕ ਸਨ। ਉਹਨਾਂ ਦੇ ਉਹ ਚੇਲੇ ਸਨ, ਔਰ ਉਹਨਾਂ ਦੇ ਇੱਕ ਦੂਸਰੇ ਚੇਲੇ ਸਨ ਜਿਹੜਾ ਮੁੱਲਾ ਸ਼ਾਹ ਬਦਖਸ਼ੀ। ਉਹਨਾਂ ਦੇ ਫਿਰ ਇਹ ਗੱਦੀਦਾਰ ਵੀ ਬਣੇ। ਹੁਣ ਵੇਖੋ, ਇਹ ਉਸ ਵੇਲੇ ਸ਼ਾਹਜਹਾਨ ਦੇ ਵੇਲੇ ਸੰਤ ਵਲੀ ਰਾਮ ਵੱਡੇ ਚਿੰਤਕ ਹੋਏ ਨੇ, ਵੱਡੀਆਂ ਰਚਨਾਵਾਂ ਛੱਡ ਕੇ ਗਏ ਨੇ, ਲੇਕਿਨ ਇਹ ਤਾਂ ਮੀਆਂ ਮੀਰ ਸਾਹਿਬ ਦੇ ਸਾਧਕ ਸਨ, ਚੇਲੇ ਸਨ, ਤੇ ਇਹਨਾਂ ਨੂੰ ਸਾਰੀਆਂ ਜ਼ਬਾਨਾਂ ਤੇ ਅਬੂਰ ਵੀ ਹਾਸਲ ਸੀ। ਔਰ ਬਹੁਤ ਕੁਝ ਇਹਨਾਂ ਵਾਸਤੇ ਧਰਮ ਦੀ ਵੰਡ, ਜਾਤ ਦੀ ਵੰਡ ਕੋਈ ਮਾਨੇ ਨਹੀਂ ਸੀ ਰੱਖਦੀ। ਇਹ 17ਵੀਂ ਸਦੀ ਦੇ ਸਾਡੇ ਵੱਡੇ ਚਿੰਤਕਾਂ ਵਿੱਚੋਂ ਨੇ। ਮੈਂ ਜੇ ਕੁਇਕਲੀ ਗੱਲ ਕਰ ਦੇਵਾਂ ਤੇ ਬਹੁਤ ਸਾਰੇ ਸਾਡੇ ਕੋਲ 18ਵੀਂ ਸਦੀ ਤੇ ਚਿੰਤਕ ਵੀ ਹੈਗੇ ਨੇ। ਇੱਕ ਸੰਤ ਗਰੀਬਦਾਸ ਜਿਹੜੇ ਨੇ, ਉਹ ਕਰਨਾਲ ਦੇ ਲਾਗੇ ਰੋਹਤਕ ਜ਼ਿਲ੍ਹੇ ਦੇ ਪਿੰਡ ਛੁਡਾਣੀ ਵਿੱਚ ਹੋਏ ਨੇ। 1717 ਤੋਂ ਲੈ ਕੇ 1778 ਤੱਕ ਉਹ ਜਾਟ ਸਨ, ਲੇਕਿਨ ਕਬੀਰ ਤੋਂ ਬਹੁਤ ਪਹਿਲਾਂ ਹੋ ਚੁੱਕੇ ਸੀ, ਲੇਕਿਨ ਕਬੀਰ ਨੂੰ ਆਪਣਾ ਗੁਰੂ ਮੰਨਦੇ ਸੀ। ਔਰ ਲੇਕਿਨ ਬਹੁਤ ਵੱਡੀਆਂ ਰਚਨਾਵਾਂ ਕੀਤੀਆਂ ਨੇ, ਉਹ ਵੀ ਸਾਰੀਆਂ ਇਹਨਾਂ ਵੰਡਾਂ ਤੋਂ ਆਜ਼ਾਦ ਸਨ। ਮੈਂ ਨਾਂ ਤਾਂ ਬਹੁਤ ਸਾਰੇ ਨੇ ਹੋਰ, ਲੇਕਿਨ ਮੈਂ ਕੁਇਕਲੀ ਗੱਲ ਕਰ ਦੇਵਾਂ ਕਿ 18ਵੀਂ ਸਦੀ ਵਿੱਚ ਜਦੋਂ ਬਹੁਤ ਉਥਲ ਪੁਥਲ ਹੋ ਰਹੀ ਸੀ, ਕੱਟ ਵੱਢ ਵੀ ਹੋ ਰਹੀ ਸੀ, ਸਰਕਾਰਾਂ ਬਦਲੀਆਂ ਜਾ ਰਹੀਆਂ ਸਨ, ਨਵੀਂ ਇੱਕ ਹੋਂਦ ਜਿਹੜੀ ਉਹ ਪੋਲੀਟੀਕਲ ਆ ਰਹੀ ਸੀਗੀ, ਉਹਦੇ ਵਿੱਚ ਵੀ ਇਹ ਪ੍ਰਵਾਹ ਜਿਹੜਾ ਚੱਲਦਾ ਰਹਿੰਦਾ। ਉਹਦੇ ਵਿੱਚ ਬੁੱਲੇ ਸ਼ਾਹ ਵੀ ਵਿਚਰ ਰਹੇ ਨੇ, ਉਹਦੇ ਵਿੱਚ ਹੀ ਜਿਹੜੀ ਹੀਰ ਹੈ ਵਾਰਿਸ ਸ਼ਾਹ ਲਿਖ ਰਹੇ ਨੇ। 18ਵੀਂ ਸਦੀ ਕਮਾਲ ਦੀ ਸਦੀ ਹੈ, ਲੇਕਿਨ 18ਵੀਂ ਸਦੀ ਤੋਂ ਬਾਅਦ 19ਵੀਂ ਸਦੀ ਦੇ ਵਿੱਚ ਵੀ ਇਹ ਪ੍ਰਵਾਹ ਚੱਲਦਾ ਰਹਿੰਦਾ। ਮੈਂ ਕੰਮ ਕਾਫੀ ਕੀਤਾ ਸੀ ਸੰਤ ਵਜੀਰ ਸਿੰਘ ਹੋਣਾ ਤੇ, ਜਿਹੜੇ ਖੁਦ ਜਿਹੜੇ ਦਲਿਤ ਪਰਿਵਾਰ ਤੋਂ ਆਉਂਦੇ ਸਨ। 1790 ਦਾ ਜਨਮ ਹੈ, ਲੇਕਿਨ ਉਹਦੇ ਬਾਅਦ ਉਹ 1859 ਵਿੱਚ ਉਹ ਬ੍ਰਹਮ ਗਿਆਨੀ ਹੋ ਗਏ ਸਨ, ਆਰਿਫਾਨਾ ਹੋ ਗਏ ਸਨ। ਉਹਨਾਂ ਦੀਆਂ ਸਾਰੀਆਂ ਜਿਹੜੀਆਂ ਲਿਖਤਾਂ ਨੇ ਉਹ ਬੜੀਆਂ ਕਮਾਲ ਦੀਆਂ ਨੇ। ਜਾਤ ਪਾਤ ਤੋਂ ਉੱਠੇ ਹੋਏ, ਇਹਨਾਂ ਧਰਮ ਦੀਆਂ ਵੰਡਾਂ ਤੋਂ ਉੱਠੇ ਹੋਏ, ਉਹਨਾਂ ਦੀਆਂ ਬਹੁਤ ਸਾਰੇ ਜਿਹੜੀ ਸਾਡੀ ਪਹਿਲੀ ਕਵਿਤਰੀ ਹੈ ਪੰਜਾਬੀ ਦੀ, ਨੁਰੰਗ ਦੇਵੀ, ਉਹਨਾਂ ਦੀ ਅੰਗੀ ਸੰਗੀ ਹੈ। ਉਹਦੇ ਤੋਂ ਬਾਅਦ ਸਾਡੀ ਵੱਡੀ ਜਿਹੜੀ ਕਵਿਤਰੀ ਹੈ ਉਹ ਪੀਰੋ ਪ੍ਰੇਮਣ ਹੈ, ਉਹ ਮੁਸਲਮਾਨ ਪਰਿਵਾਰ ਵਿੱਚੋਂ ਆਉਂਦੀ ਹੈ। ਗੁਲਾਬ ਦਾਸ ਵੱਡੇ ਸੰਤ ਨੇ, ਉਹਨਾਂ ਦੇ ਨਾਲ ਹੀ ਉਹਨਾਂ ਦੇ ਅੰਗੀ ਸੰਗੀ ਨੇ ਸਾਰੇ। ਇਹ ਕਮਾਲ ਦਾ ਪ੍ਰਵਾਹ ਜਿਹੜਾ ਚੱਲਦਾ ਰਿਹਾ।
ਇਹ ਮੈਂ 19ਵੀਂ ਸਦੀ ਦੀ ਗੱਲ ਕਰਾਂ ਤੇ ਇੱਕ ਜ਼ਿਲ੍ਹਾ ਗੁਜਰਾਂਵਾਲਾ ਵਿੱਚ ਬੜੇ ਵੱਡੇ ਸੰਤ ਹੋਏ ਨੇ, ਸੰਤ ਸੁਰਜਣਦਾਸ ਆਜ਼ਾਦ। ਤੇ ਉਹ ਆਪਣੇ ਆਪ ਨੂੰ ਆਜ਼ਾਦ ਹੀ ਕਹਿੰਦੇ ਨੇ। ਤੇ ਮੈਂ ਜੇ ਉਹਨਾਂ ਦਾ ਇੱਕ ਤੁਹਾਨੂੰ ਇੱਕ ਦੋਹਾ ਸੁਣਾ ਦੇਵਾਂ ਪੜ੍ਹ ਕੇ, ਤੇ ਕਹਿੰਦਾ ਸੁਰਜਣਦਾਸ ਆਜ਼ਾਦ ਜੋ ਹੋ ਗਏ ਆਜ਼ਾਦ, ਕਿ ਆਜ਼ਾਦ ਵੀ, ਆਜ਼ਾਦ ਦਾ ਮਤਲਬ ਕਿ ਜਾਤ ਤੋਂ ਉੱਪਰ ਉੱਠ ਗਏ, ਆਜ਼ਾਦ ਹੋ ਗਏ। ਅਨਭਉ ਦੀ ਕਵਿਤਾ ਕਹੀ ਸਿੱਧੀ ਸਾਦੀ ਬਾਤ, ਕਹਿੰਦੇ ਆ ਸਿੱਧੀ ਸਾਦੀ ਗੱਲ ਕਰਦੇ ਆ, ਅਸੀਂ ਕਿਹੜਾ ਉਹ ਪਿੰਗਲ ਨੂੰ ਫੜ ਕੇ ਗੱਲ ਕਰਨੀ ਹੈ। ਜੋ ਮਨ ਆਇਆ ਖਿਆਲ ਸੀ ਸੋਈ ਅਲਾਇਆ ਚਾ, ਚਿੱਕੜ ਪਿੰਗਲ ਐਨ ਗੈਨ ਨਾਹੀ ਫਾਤੇ ਹਾ। ਤੇ ਇਹੋ ਜਿਹੇ ਸਾਡੇ ਚਿੰਤਕ ਜਿਹੜੇ ਨੇ ਉਹ ਪੈਦਾ ਹੋਏ ਨੇ, ਇਹ 19ਵੀਂ ਸਦੀ ਦੇ। ਆਪਾਂ ਉਹਦੇ ਕੁਇਕਲੀ ਗੱਲ ਕਰਦਾ ਕਿ ਜੇ ਸੰਤ ਗੁਲਾਬ ਦਾਸ ਨੇ, ਉਹ ਪਹਿਲਾਂ ਵੈਦਿਕ ਕੀ ਕਹਿੰਦੇ ਨੇ, ਇਹ ਬਿਲਕੁਲ ਨਾਸਤਕ ਹੋ ਗਏ ਸਨ। ਇਹਨਾਂ ਦੇ ਘੱਟੋ ਘੱਟ ਇੰਨੇ ਕੁ ਅਨੁਯਾਈ ਸੀ, 100 ਡੇਰੇ ਸਨ, ਜਿਹਦੇ ਵਿੱਚ ਸਾਡੀ ਪੰਜਾਬੀ ਦੀ ਅਹਿਮ ਕਵਿੱਤਰੀ ਜਿਹੜੀ ਹੈ ਪੀਰੋ ਪ੍ਰੇਮਣ ਹੈ, ਉਹਦੇ ਤੇ ਵੀ ਮੇਰੇ ਖਿਆਲ ਗੱਲਾਂ ਬਾਤਾਂ ਹੋਣਗੀਆਂ ਜਾਂ ਹੋ ਵੀ ਚੁੱਕੀਆਂ ਨੇ ਇਸ ਪੱਧਰ ਤੇ। ਤੇ ਉਹਦੇ ਤੋਂ ਬਾਅਦ ਜੇ ਮੈਂ ਗੱਲ ਸੁਰਜਣਦਾਸ ਆਜ਼ਾਦ ਦੀ ਕੀਤੀ ਹੈ, ਤੇ 20ਵੀਂ ਸਦੀ ਵਿੱਚ ਵੀ ਇਹ ਪ੍ਰਵਾਹ ਜਿਹੜਾ ਉਹ ਲਗਾਤਾਰ ਚੱਲਦਾ ਰਹਿੰਦਾ ਹੈ। ਉਹ ਕਿਵੇਂ ਚੱਲਦਾ ਹੈ? ਕਿਉਂਕਿ ਸਾਡਾ ਪਹਿਲਾ ਬਹੁਤ ਵੱਡਾ ਅਹਿਮ ਲੋਕ ਕਵੀ ਸਾਧੂ ਦਿਆ ਸਿੰਘ ਆਰਿਫ, ਇਹ ਆਰਿਫਾਨਾ ਜਿਹੜੀ ਇੱਕ ਕਵੀਆਂ ਦੀ ਚੱਲੀ ਸੀ, ਸਾਡੀ ਪਰੰਪਰਾ ਚੱਲੀ ਸੀ 19ਵੀਂ ਸਦੀ ਦੇ ਵਿੱਚ, ਉਹ ਅਸਲ ਵਿੱਚ ਗੁਲਾਬ ਦਾਸ ਦੇ ਬਹੁਤ ਸਾਰੇ ਅਨੁਯਾਈ ਸੀ। ਉਹਦੇ ਵਿੱਚ ਹੀ ਨਾਲ ਕਿਸ਼ਨ ਸਿੰਘ ਆਰਫ ਵੀ 19ਵੀਂ ਸਦੀ ਦੇ ਵਿੱਚ ਜੁੜਿਆ ਹੋਇਆ, ਪਾਲ ਸਿੰਘ ਆਰਫ ਵੀ ਹੈ। ਤੇ ਇਹ ਚਿੰਤਨ ਮੰਥਨ ਕਰਨ ਵਾਲੇ ਬਿਲਕੁਲ ਜਿਨ੍ਹਾਂ ਨੂੰ ਆਰਿਫਾਨਾ ਹੋ ਗਏ ਸੀ, ਇਹ ਆਪਣੇ ਜਿਹੜਾ ਨਾਂ ਦੇ ਨਾਲ ਆਰਿਫ ਵੀ ਲਿਖਦੇ ਸਨ। ਸਾਧੂ ਦਿਆ ਸਿੰਘ ਆਰਿਫ ਦੀ ਕਮਾਲ ਦੀਆਂ ਰਚਨਾਵਾਂ ਨੇ, ਆਪਾਂ ਉਹਦੀ ਗੱਲ ਨਹੀਂ ਕਰਨੀ। ਮੈਂ ਕਹਿੰਦਾ ਕਿ ਇਹ ਜਿਹੜਾ ਚਿੰਤਨ ਦਾ ਪ੍ਰਵਾਹ ਹੈ, ਉਹ ਛੋਟੀ ਉਮਰੇ ਹੀ ਘਰੋਂ ਭੱਜ ਗਿਆ ਸੀ, ਸਾਧੂ ਹੋ ਗਿਆ, ਔਰ ਗੁਲਾਬ ਦਾਸੀਆਂ ਦੇ ਨਾਲ ਬਹੁਤ ਕੁਝ ਉਹਨੇ ਗ੍ਰਹਿਣ ਵੀ ਕੀਤਾ। 5 ਜ਼ਬਾਨਾਂ ਤੇ ਉਹਦਾ ਅਬੂਰ ਵੀ ਹਾਸਲ ਕੀਤਾ, ਜਿਹਦੇ ਵਿੱਚ ਅਰਬੀ ਵੀ, ਫਾਰਸੀ ਵੀ, ਸੰਸਕ੍ਰਿਤ ਵੀ, ਗੁਰਮੁਖੀ ਵੀ, ਉਰਦੂ ਵੀ, ਇਹ ਸਾਰੀਆਂ ਜ਼ਬਾਨਾਂ ਆਉਂਦੀਆਂ ਸਨ। ਤੇ ਇਹ ਸਿਲਸਿਲਾ ਲਗਾਤਾਰ ਚੱਲਦਾ ਰਿਹਾ। ਤੇ ਆਪਾਂ ਹੁਣ ਜੇ ਸਮਝਣਾ ਕਿ ਅਜੋਕੇ ਪੰਜਾਬ ਵਿੱਚ ਇਸ ਪਰੰਪਰਾ ਨੂੰ ਕਿਵੇਂ ਸਮਝਿਆ ਜਾਵੇ, ਇੱਕ ਤਾਂ ਇਹ ਨਤੜਕ ਨੇ, ਇਹ ਬਹੁਤ ਹੀ ਕਿਸੇ ਡਰ ਦੇ ਨਾਲ ਗੱਲ ਨਹੀਂ ਕਰਦੇ ਔਰ ਮੁਕਤ ਹੋ ਕੇ ਗੱਲ ਕਰਦੇ ਨੇ। ਲੇਕਿਨ ਅੱਜ ਵੀ ਸਾਡੇ ਪੂਰੇ ਪੰਜਾਬ ਵਿੱਚ, ਇੱਧਰ ਦੇ ਪੰਜਾਬ ਵਿੱਚ ਵੀ, ਚੜ੍ਹਦੇ ਪੰਜਾਬ ਵਿੱਚ ਵੀ, ਤੇ ਲਹਿੰਦੇ ਪੰਜਾਬ ਵਿੱਚ ਵੀ ਅਜੇ ਵੀ ਸਾਨੂੰ ਬਹੁਤ ਸਾਰੇ ਡੇਰੇ ਮਿਲ ਜਾਣਗੇ, ਬਹੁਤ ਸਾਰੇ ਸੂਫੀਆਂ ਦੇ ਜਿਹੜੀਆਂ ਦਰਗਾਹਾਂ ਤੇ ਮੇਲੇ ਲੱਗਦੇ ਨੇ ਉਹ ਮਿਲ ਜਾਣਗੇ। ਤੇ ਇਹ ਪਰੰਪਰਾ, ਮੈਂ ਲਗਾਤਾਰਤਾ ਦੀ ਗੱਲ ਕਰ ਰਿਹਾ ਕਿ ਇਹ ਖਤਮ ਕਦੀ ਨਹੀਂ ਹੁੰਦੀ। ਮੈਨੂੰ ਲੱਗਦਾ ਕਿ ਮੈਂ ਜ਼ਿਆਦਾ ਟਾਈਮ ਲੈ ਗਿਆ, ਤੇ ਬਾਅਦ ਵਿੱਚ ਦੂਸਰੇ ਕੋਈ ਸਵਾਲ ਖੜੇ ਹੋਣਗੇ ਤੇ ਗੱਲਾਂ ਕਰਾਂਗੇ। ਧੰਨਵਾਦ। ਬਹੁਤ ਮਿਹਰਬਾਨੀ ਸਰ। ਕੋਈ ਜ਼ਿਆਦਾ ਟਾਈਮ ਆਪਣਾ ਹੀ ਆ ਟਾਈਮ, ਹੁਣ ਆਪਾਂ ਸਾਰੇ ਇੱਕੋ ਹੀ ਪਰਿਵਾਰ ਦੇ ਮੈਂਬਰ ਬੈਠੇ ਆ। ਮੇਰਾ ਥੋੜਾ ਜਿਹਾ ਲਾਲਚ ਇਹ ਸੀ ਕਿ ਮੈਂ ਚਿੰਤਨ ਦੀ ਪੱਧਰ ਤੇ, ਕਿਉਂਕਿ ਤੁਹਾਡੇ ਕੋਲ ਤਾਂ ਬਹੁਤ ਵਰਕ ਹੈ ਇਹ ਸਾਰਾ ਡਿਟੇਲ ਦੇ ਵਿੱਚ, ਤੇ ਪਰ ਮੈਨੂੰ ਸਾਧੂ ਦਇਆ ਸਿੰਘ ਆਰਿਫ ਦਾ ਜਦੋਂ ਤੁਸੀਂ ਨਾਂ ਲੈਂਦੇ ਸੀ ਤਾਂ ਮੁੱਛ ਫੁੱਟੀ ਸਰੀਰ ਨੇ ਦਮਕ ਮਾਰੀ, ਦੁੱਧਾ ਕਾਸ਼ਗੀ ਰੰਗ ਰੰਗਾਉਣ ਲੱਗਾ। ਹਾਂ ਤੇ ਦਇਆ ਸਿੰਘ ਠੋਤਰੀ ਪਕੜ ਵਾਲਾ ਰੁੱਸੇ ਰੱਬ ਨੂੰ ਫੇਰ ਮਨਾਉਣ ਲੱਗਾ। ਜਿਹੜੀ ਜ਼ਿੰਦਗੀ ਵਿਲਾਸ ਉਹਦੀ ਸਾਰੀ ਗੂੰਜ ਗਈ। ਜਾਂ ਜੇ ਤੁਸੀਂ ਬ੍ਰਹਮਾ ਵਿਸ਼ਨੂੰ ਮਹੇਸ਼ ਦੀ ਗੱਲ ਕੀਤੀ, ਤਾਂ ਮੈਂ ਇਹ ਦੇਖਦਾ ਸੀਗਾ ਕਿ ਸਾਡੇ ਕੋਲ ਲੈਂਗਿਕ ਪੂਜਾ ਹੈ, ਪਰ ਲੈਂਗਿਕ ਪੂਜਾ ਮੁੜ ਕੇ ਸ਼ੈ ਪੂਜਾ ਕਦੋਂ ਬਣਦੀ ਹੈ। ਜਾਂ ਤੁਸੀਂ ਸ਼ਾਹਜਹਾਨ ਦੇ ਵੇਲੇ ਦੀ ਗੱਲ ਕਰ ਰਹੇ ਸੀਗੇ, ਤਾਂ ਉਸੇ ਪੀਰੀਅਡ ਦੇ ਵਿੱਚ ਫਿਰ ਸਾਡੇ ਕੋਲ ਮੇਰੇ ਖਿਆਲ ਨਾਲ 14ਵੀਂ ਸ਼ਤਾਬਦੀ ਬਣਦੀ ਹੈ, ਜਾਂ ਬਹੁਤਾ ਮੈਂ ਨਾ ਉਸ ਪਾਸੇ ਨੂੰ ਤੱਥਾਂ ਵੱਲ ਨੂੰ ਜਾਵਾਂ, ਤਾਂ ਸਾਡੇ ਕੋਲ 14ਵੀਂ ਸ਼ਤਾਬਦੀ ਦੇ ਵਿੱਚ ਵੈਸ਼ਨਵ ਆਉਂਦੇ ਨੇ, ਲਾਲ ਦਿਆਲ ਜੀ ਜਿਹੜੇ ਧਿਆਨਪੁਰ ਡੇਰਾ ਲਾਉਂਦੇ ਨੇ, ਔਰ 14 ਮੱਠ ਪੰਜਾਬ ਦੇ ਵਿੱਚ ਕਾਇਮ ਕੀਤੇ ਜਾਂਦੇ ਨੇ, ਜਿਹੜੇ ਅੱਜ ਵੀ ਕਾਇਮ ਨੇ। ਔਰ ਜਿਹੜੀ ਤੁਸੀਂ ਕੰਟੀਨਿਊਟੀ ਦੀ ਗੱਲ ਕੀਤੀ ਹੈ, ਉਹਦੇ ਵਿੱਚ ਉਹ ਜਿਹੜੀਆਂ ਖੂਬਸੂਰਤੀਆਂ ਨੇ, ਸਿੱਧਾਂ ਬੁੱਧਾਂ, ਸਿੱਧਾਂ ਨਾਥਾਂ, ਸੰਤਾਂ ਤੋਂ ਲੈ ਕੇ ਫਿਰ ਸੂਫੀਆਂ ਤੱਕ ਜਾਂਦੀਆਂ ਨੇ। ਮੈਂ
ਨੈਣ ਸੁਖ ਜੀ ਹੋਰਾਂ ਕੋਲੋਂ, ਕਿਉਂਕਿ ਉਹਨਾਂ ਨੇ ਗੱਲ ਸਾਡੀ ਪਹਿਲਾਂ ਹੁੰਦੀ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਅਜੋਕੇ ਪੰਜਾਬ ਦੇ ਨਾਲ ਜੋੜਾਂਗਾ ਭਗਤੀ ਨੂੰ, ਪਰ ਮੇਰਾ ਇੱਕ ਛੋਟਾ ਜਿਹਾ ਲਾਲਚ ਹੋਏਗਾ। ਮੈਂ ਸਤਿਗੁਰੂ ਨਾਮਦੇਵ ਹੋਰਾਂ ਨੂੰ ਯਾਦ ਕਰਨ ਲੱਗ ਪਿਆ ਸੀ ਪ੍ਰੋਫੈਸਰ ਸਾਹਿਬ ਦੀ ਗੱਲ ਤੋਂ ਬਾਅਦ ਕਿ ਪਾੜ ਪੜੋਸਣ ਪੁੱਛੈ ਨਾਮਾ, ਕਾਪੈ ਛਾਨ ਛਵਾਈ ਹੂ, तो पह दुगनी मजूरी देहा मेरे को बेटी दियो बताई हूँ, री बाई बेटी देन न जाई, बेटी हरसो रहा समाई, बेटी मेरो प्राण आधारा। एक सोशल क्रांति है। बेटी जिहड़ा शूद्र है, जिहड़ा झोंपड़ियां बनाउंदा है, ਉਹਨੂੰ ਐ ਖੰਡਾ ਦਿੱਤਾ प्रभु ने। और कहता बेटी प्रीत मजूरी मांगे, जा कोई छान छवावे हो, अलोग कुटुंब सभी ते तोरे, तो आपन बेटी आवे हो। और गान है गए, बेटी के गुण सुन रही बाई, जलद बांध ध्रू थाप्यो हो, नामे के स्वामी सी बेहोरी लंक भविखण आप्यो हो। नेचर दी डायलैक्ट्स, जिन्हें जल बन के रखे है समुद्र छड़ देवे तां प्रलय आ जाए। समाज विचारा कि शूदर नूं चक के बेटी बेटी शूदर नूं चक्किया ते हरी रूप बना दिता। सो नेचर दी डायलैक्ट्स दे उत्ते काम करन वाले समाजिक क्रांतिकारी जिहड़े संत सी, उन्हां दी कंटिन्यूटी दी किवें सिद्धा नाथां तो है। मैनूं लगदा मैं नैन जी होरां नूं बेनती करांगा थोड़े जिहे उन्हां दे समाजिक और जिवें मैं नेचर दी डायलैक्ट्स नूं ओह देखदे ने उत्थे जे ओह चाहणगे तां नाल फिर अजोके संदर्भ नूं भी नाल ले लैणगे। नैन सुख जी। ਅਸੀਂ ਮਾਣ ਨਾਲ ਸੁਣਦੇ ਤੇ ਵੇਖਦੇ ਰਹੇ ਕਿ ਪੰਜਾਬ ਦੇ ਕਿਸਾਨ ਆਪਣੇ ਹੱਕਾਂ ਖਾਤਰ ਜਥੇਬੰਦ ਹੋ ਕੇ ਜ਼ੁਲਮ ਜਬਰ ਨੂੰ ਲਲਕਾਰਦੇ ਵੇਰਦੇ ਦਿੱਲੀ ਮੁੜ ਡੱਪੜ ਗਏ। ਸਿੰਘੂ ਬਾਰਡਰ, ਗਾਜ਼ੀਪੁਰ ਬਾਰਡਰ, ਟਿਕਰੀ ਬਾਰਡਰ, ਇਹਨਾਂ ਥਾਵਾਂ ਤੋਂ ਅਸੀਂ ਜਾਣੂ ਹੋਏ। 2 ਲੱਖ ਟਰੈਕਟਰ, ਕਿਸਾਨਾਂ ਦੀ ਗਿਣਤੀ ਕਿੰਨੀ ਉਹ ਤੁਸੀਂ ਆਪ ਹਿਸਾਬ ਲਾ ਲਓ। ਟਰਾਲੀਆਂ ਦਿਵਾਲੇ ਤੇ ਖੈਮਿਆਂ ਵਿੱਚ ਚੁਸਤ ਚਲਾਕ ਵਲੰਟੀਅਰਸ ਚੈਕਿੰਗ ਕਰਦੇ ਰਹੇ ਕਿ ਕੋਈ ਸ਼ਰਾਰਤ ਨਾ ਹੋਵੇ, ਕਿਤੇ ਕੀਤੀ ਕਤਰੀ ਖੂਹ ਖਾਤੇ ਨਾ ਲੈ ਜਾਏ। 26 ਫਰਵਰੀ ਨੂੰ ਕੀ ਵਾਪਰਿਆ? ਪ੍ਰਧਾਨਾ 11 ਵਜੇ ਦਾ ਵੇਲਾ ਮਿਥਿਆ, ਸਵੇਰੇ 8 ਵਜੇ ਹੀ ਰੌਲਾ ਪੈ ਗਿਆ। ਪੂਰੇ ਪਹਿਰੇ ਪ੍ਰਬੰਧ ਹੁੰਦਿਆਂ ਵੀ ਸਾਰੀ ਬਣੀ ਬਣਾਈ ਖੇਡ ਵਿਗੜ ਗਈ। ਫੜ ਲਓ ਫੜ ਲਓ, ਇਸ ਰੌਲੇ ਵਿੱਚ ਕਿਸੇ ਫਤਹ ਕੀ ਬੁਲਾਉਣੀ ਸੀ। ਟੀਅਰ ਗੈਸ ਤੇ ਅੰਨ੍ਹੇਵਾਹ ਲਾਠੀ ਚਾਰਜ ਤੂੰ ਹੀ ਤੂੰ ਜਥੇਬੰਦੀਆਂ ਦੀ ਪਰੇਡ ਉੱਜੜ ਗਈ। ਸ਼ਾਮ ਨੂੰ ਕਿਸਾਨ ਪਰੇਸ਼ਾਨ, ਬੁੱਢੜੇ ਆਗੂਆਂ ਦੀਆਂ ਅੱਖਾਂ ਵਿੱਚ ਅਸਾਂ ਅਥਰੂ ਵੇਖੇ। ਪਰ ਸ਼ਰਾਰਤੀ ਮੁੰਡੀਕੇ ਦੀ ਗੁੱਡੀ ਵਾਹਵਾ ਚੜੀ। ਝੱਕ ਤੇ ਫੱਟੇ, ਨੱਪਦੀ ਕਿੱਲੀ, ਰੋਲਦੀ ਦਿੱਲੀ, ਲਾਲ ਕਿਲਾ ਜਿੱਤਿਆ ਗਿਆ। ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ। ਇੰਜ ਕਿਉਂ ਹੋਇਆ? ਇੰਜ ਕਿਉਂ ਹੁੰਦਾ ਹੈ? ਟਰਾਲੀਆਂ ਦੇ ਦੁਆਲੇ ਨਹੀਂ, ਕਦੀ ਆਪਣੇ ਵੱਲ ਝਾਤੀ ਪਾਓ ਤੇ ਤੁਹਾਨੂੰ ਬਾਬੇ ਬੁੱਲੇ ਸ਼ਾਹ ਦੀ ਗੱਲ ਸਮਝ ਆਵੇ। ਮੇਰੀ ਬੁੱਕਲ ਦੇ ਵਿੱਚ ਚੋਰ। ਸਾਡੇ ਸਭ ਦੇ ਅੰਦਰ ਕੋਈ ਫਲਾਪ ਫਿਲਮਾਂ ਦਾ ਹੀਰੋ ਦੀਪ ਸਿੱਧੂ ਬੈਠਾ ਹੋਇਆ। ਜਦੋਂ ਢੋਲ ਲੱਗਾ ਅਸਾਂ ਵੀ ਇੰਝ ਹੀ ਕਰਨਾ। ਅਸੀਂ ਦੁਨੀਆਦਾਰ ਐਕਟਰ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਵੀ ਕੀਮਤ ਤੇ ਹਿੱਟ ਹੋਣਾ ਚਾਹੁੰਦੇ ਹਾਂ, ਭਾਵੇਂ ਲੱਖਾਂ ਦੇ ਅੰਦੋਲਨ ਚੋਂ ਨਿਖੜ ਕੇ ਉੱਚੇ ਕਿਉਂ ਨਾ ਹੋਈਏ। ਅਸੀਂ ਹਿੰਦੁਸਤਾਨ ਦੀ ਰਾਜਧਾਨੀ ਨੂੰ ਫਤਹ ਕਰਨਾ ਚਾਹੁੰਦੇ, ਪਰ ਜਿਹੜੀ ਦਿੱਲੀ ਸਾਡੇ ਅੰਦਰ ਵਸੀ, ਅਸੀਂ ਉਹਦੇ ਬੂਹੇ ਉੱਤੇ ਮੋਰਚਾ ਕਿਉਂ ਨਹੀਂ ਲਾਉਂਦੇ? ਅਸੀਂ ਉਹਦੇ ਫਾਟਕ ਨੂੰ ਵੀ ਤੇ ਕਦੀ ਖੜਕਾਈਏ। ਅਸਮਾਨੀ ਉੱਡਦੀਆਂ ਫੜਨਾ ਹੈ
ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ, ਪਰ ਉਹਨੂੰ ਫੜੀਏ ਕਿਵੇਂ? ਇਹ ਸੰਘਰਸ਼ ਕਿਵੇਂ ਲੜੀਏ? ਸੁਲਤਾਨ ਬਾਹੂ ਕਹਿੰਦੇ ਨੇ ਕਿ ਬਿਨਾਂ ਫਕੀਰਾਂ ਕਿਸੇ ਨਾ ਮਾਰਿਆ ਬਾਹੂ ਚੋਰ ਅੰਦਰ ਦਾ। ਤੇ ਪੰਜਾਬ ਦੀ ਫਕੀਰੀ ਕੀ, ਜੋਬ ਚੋਂ ਨਿਕਲੀ ਰਵਾਇਤ, ਵਹਦਤੁਲ ਵਜੂਦ ਅਦਵਾਇਤ, ਇੱਕ ਅਲਫ ਤੇਰੇ ਦਰਕਾਰ, ਇੱਕ ਓਂਕਾਰ, ਰੱਬ ਸਭ ਦਾ ਤੇ ਸਭ ਰੱਬ ਦਾ। ਫਕੀਰੀ ਇਸ਼ਕ ਵੀ ਏ, ਬਗਾਵਤ ਵੀ। ਬਗਾਵਤ ਕਿਹਦੇ ਤੋਂ? ਬ੍ਰਾਹਮਣਵਾਦ ਤੋਂ, ਕੱਟੜਤਾ ਦੇ ਜਕੜ ਬੰਦ ਤੋਂ, ਪ੍ਰਚਲਿਤ ਸਮਾਜੀ ਵਿਹਾਰ ਤੋਂ, ਜਿਹਦੇ ਵਿੱਚ ਛੂਤ ਛਾਤ, ਜਾਤੀ ਵਿਹਾਰ, ਨਰ ਪ੍ਰਧਾਨਗੀ, ਮਲ ਮਾਰੀ, ਫਿਰਕਾਬੰਦੀ। ਭਗਤੀ ਲਹਿਰ ਵੀ ਤੇ ਇਹੀ ਹੈ। ਦੇਸ ਰਾਜ ਕਾਲੀਓਰਾਂ ਤੇ ਰਾਜਕੁਮਾਰ ਹੰਸੋਰਾਂ ਦਾ ਕਾਫੀ ਪਿਛੋਕੜ ਦੱਸਿਆ ਭਗਤੀ ਲਹਿਰ ਦਾ। ਮੈਂ ਵੇਖਣਾ ਕਿ 9/11 ਤੋਂ ਮਗਰੋਂ ਸਪਿਰਿਚੁਅਲਿਟੀ ਉੱਤੇ ਬਹੁਤ ਕੁਝ ਲਿਖਿਆ ਗਿਆ, ਜਿਹਦੇ ਵਿੱਚ ਨਾਥ ਜੋਗੀਆਂ ਬਾਰੇ, ਸੂਫੀਆਂ ਬਾਰੇ, ਭਗਤੀ ਲਹਿਰ ਬਾਰੇ ਬਹੁਤ ਕੁਝ ਦੱਸਿਆ ਜਾਂਦਾ ਹੈ। ਪਰ ਅਕਸਰ ਮੈਂ ਵੇਖਿਆ, ਮੈਂ ਉਹਦੇ ਬਹੁਤ ਸਾਰੇ ਨਾਲ ਮੈਂ ਸਹਿਮਤ ਨਹੀਂ, ਕਿ ਉਹਦੇ ਵਿੱਚ ਜਦੋਂ ਭਗਤੀ ਲਹਿਰ ਤੇ ਗੱਲ ਹੋ ਰਹੀ ਹੁੰਦੀ ਹੈ ਜਾਂ ਨਾਥ ਜੋਗੀਆਂ ਤੇ ਗੱਲ ਹੋ ਰਹੀ ਹੁੰਦੀ ਹੈ, ਤੇ ਉਹਦੇ ਵਿੱਚ ਉਹਨੂੰ ਹਿੰਦੂ ਜਿਹੜਾ ਧਰਮ ਹੈ ਉਹਦਾ ਇੱਕ ਸੰਪਰਦਾਇ ਜਿਸ ਤਰ੍ਹਾਂ ਸਮਝਿਆ ਜਾ ਰਿਹਾ ਹੁੰਦਾ ਹੈ। ਉਹਦੇ ਵਿੱਚ ਤੁਸੀਂ ਉਹਨੂੰ ਉਹਦੇ ਨਾਲ ਵੀ ਵੇਖ ਲੈਂਦੇ ਹੋ ਕਿ ਜਿਸ ਤਰ੍ਹਾਂ ਬੁੱਧ ਮਤ ਵਿੱਚੋਂ ਵੀ ਤੁਸੀਂ ਲੱਭ ਰਹੇ ਹੁੰਦੇ ਹੋ, ਫਿਰ ਉਹਦੇ ਵਿੱਚੋਂ ਤੁਸੀਂ ਜੈਨ ਮਤ ਵਿੱਚੋਂ ਵੀ ਲੱਭ ਰਹੇ ਹੁੰਦੇ ਹੋ, ਤੁਸੀਂ ਸਿੱਖ ਮਤ ਵਿੱਚੋਂ ਵੀ, ਸਿੱਖ ਧਰਮ ਵਿੱਚੋਂ ਵੀ ਲੱਭ ਲੈਂਦੇ ਹੋ, ਪਰ ਉਹ ਇਸਲਾਮ ਨੂੰ ਨਹੀਂ ਉਹਨਾਂ ਨੇ ਵੇਖਿਆ ਹੁੰਦਾ, ਔਰ ਖਾਸ ਕਰਕੇ ਤਸੱਵੁਫ ਨੂੰ ਨਹੀਂ ਵੇਖਿਆ ਹੁੰਦਾ। ਤਸੱਵੁਫ ਜਿਹੜਾ ਪੰਜਾਬ ਵਿੱਚ ਆ ਕੇ ਫਕੀਰੀ ਬਣਿਆ, ਮੈਂ ਜਿਹੜਾ ਅਰਬ ਈਰਾਨ ਦਾ ਤਸੱਵੁਫ ਹੈ ਉਹਨੂੰ ਥੋੜਾ ਵੱਖਰਾ ਸਮਝਣਾ, ਜਿਹੜੀ ਪੰਜਾਬ ਦੇ ਵਿੱਚ ਆ ਕੇ ਜਿਹੜੀ ਫਕੀਰੀ ਬਣੀ। ਇਸੇ ਤਰ੍ਹਾਂ ਜਿਹੜੀ ਭਗਤੀ ਹੈ ਉਹ ਵੀ, ਉਹਨੂੰ ਵੀ ਤੁਸੀਂ ਅਗਰ ਹਿੰਦੂ ਧਰਮ ਦੇ ਵਿੱਚ ਔਰ ਇੰਡੀਆ ਦੇ ਹਿਸਾਬ ਨਾਲ ਵੇਖੋਗੇ, ਪੂਰੇ ਹਿੰਦੁਸਤਾਨ ਦੇ ਵਿੱਚ ਉਹਨੂੰ, ਪੂਰੇ ਹਿੰਦੁਸਤਾਨ ਦੇ ਸ਼ੀਸ਼ੇ 'ਚ ਉਹਨੂੰ ਵੇਖੋਗੇ, ਤੇ ਉਹਦੇ 'ਚ ਮੈਨੂੰ ਤੇ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਇੰਝ ਵੀ ਲੱਗਦਾ ਹੈ, ਉਹਦੇ ਤੇ ਮੈਂ ਬਹੁਤ ਵੱਡੀ ਗੱਲ ਤਾਂ ਨਹੀਂ ਕਰ ਸਕਦਾ, ਔਰ ਮੈਂ ਗੱਲ ਕਰਦਿਆਂ ਡਰ ਵੀ ਰਿਹਾ ਕਿ ਬਹੁਤਾ ਕੁਝ ਘੜਿਆ ਵੀ ਗਿਆ ਉਹਦੇ ਵਿੱਚ। ਐਡੇ ਹਾਰਡ ਐਂਡ ਫਾਸਟ ਰੂਲ ਨਹੀਂ ਬਣਾਏ ਜਾ ਸਕਦੇ। ਇਹ ਕੋਈ ਪੋਲੀਟੀਕਲ ਪਾਰਟੀ ਜਾਂ ਇੱਕ ਸੈਟ ਸਟੈਬਲਿਸ਼ਡ ਇੱਕ ਧਰਮ ਨਹੀਂ ਸੀ ਭਗਤੀ, ਇਹ ਤੇ ਇੱਕ ਅਵਾਰਗੀ ਸੀ, ਆਜ਼ਾਦੀ ਸੀ, ਕੱਟੜਤਾ ਤੋਂ ਇੱਕ ਆਜ਼ਾਦੀ ਸੀ। ਤੇ ਜੇ ਭਗਤੀ ਨੂੰ ਵੀ ਇੰਝ ਹਾਰਡ ਐਂਡ ਫਾਸਟ ਰੂਲ ਬਣਾ ਕੇ ਡਿਫਾਈਨ ਕਰਨ ਲੱਗਿਆ ਉਹਨੂੰ ਇੰਝ ਕੀਤਾ ਜਾਏਗਾ, ਤੇ ਉਹ ਤੇ ਫਿਰ ਫਕੀਰੀ ਨਹੀਂ ਉਹਦੇ ਵਿੱਚ ਰਹੇਗੀ। ਤੇ ਮੈਂ ਤੇ ਉਹਨੂੰ ਥੋੜਾ, ਜਿਸ ਤਰ੍ਹਾਂ ਮੈਂ 7ਵੀਂ 8ਵੀਂ ਸਦੀ ਤੋਂ ਉਹਨੂੰ ਕਈ ਵਾਰੀ ਸਾਊਥ ਉਹਦੇ ਤੋਂ ਸ਼ੁਰੂ ਕਰਦੇ ਨੇ, ਕਦੀ ਜਿਸ ਤਰ੍ਹਾਂ 12ਵੀਂ ਤੋਂ 18ਵੀਂ ਸਦੀ ਤੱਕ ਦਾ ਉਹਦਾ ਜਿਹੜਾ ਵੇਰਵਾ ਹੁੰਦਾ ਹੈ। ਪਰ ਉਹਦੇ ਪੰਜਾਬ ਵਿੱਚ ਭਗਤੀ ਲਹਿਰ ਕੀ ਹੈ, ਪੰਜਾਬ ਦੀ ਭਗਤੀ ਕੀ ਹੈ, ਉਹਨੂੰ ਉਸ ਤਰ੍ਹਾਂ ਨਹੀਂ ਵਿਖਾਇਆ ਜਾਂਦਾ, ਉਹਦੇ ਤੇ ਗੱਲ ਵੀ ਨਹੀਂ ਕੀਤੀ ਜਾਂਦੀ ਕੋਈ ਲੰਮੀ ਚੌੜੀ। ਔਰ ਖਾਸ ਤੌਰ ਤੇ ਮੁਸਲਮਾਨ ਜਿਹੜੇ ਜਿਨ੍ਹਾਂ ਨੇ ਤਾਰੀਖ ਲਿਖੀ, ਉਹਨਾਂ ਨੇ ਤੇ ਭਗਤੀ ਨੂੰ ਉਸ ਤਰ੍ਹਾਂ ਓਨ ਵੀ ਨਹੀਂ ਕੀਤਾ। ਮੈਂ ਅਕਸਰ ਵੇਖਣਾ ਕਿ ਉਹਨੂੰ ਅਵਾਇਡ ਕੀਤਾ ਜਾਂਦਾ ਹੈ ਜਾਣ ਬੁੱਝ ਕੇ ਭਗਤੀ ਨੂੰ। ਇਸ ਵਾਸਤੇ ਮੁਸਲਮਾਨਾਂ ਦਾ ਜਿਹੜਾ ਤਸੱਵੁਫ ਹੈ ਜਾਂ ਸੂਫੀਆਂ ਦਾ ਹੈ, ਉਹਨੂੰ ਭਗਤੀ ਦੇ ਨਾਲ ਜੋੜਨਾ ਮੇਰੇ ਜਿਹੇ ਇੱਕ ਸਟੂਡੈਂਟ ਵਾਸਤੇ ਤਾਂ ਬਹੁਤ ਹੀ ਔਖਾ ਹੈ, ਕਿਉਂਕਿ ਇਹਦੇ ਤੇ ਕੋਈ ਕੰਮ ਹੀ ਨਹੀਂ ਹੋਇਆ। ਮੈਂ ਉਹਦੇ ਤੇ ਸੋਚਦਾ ਰਿਹਾ, ਮੈਂ ਕੁਝ ਉਹਦੇ ਤੇ ਲਿਖਣਾ ਵੀ ਚਾਹਨਾ, ਪਰ ਉਹ ਬਹੁਤ ਹੀ ਸੈਂਸਿਟਿਵ ਨੇ ਕੁਝ ਗੱਲਾਂ, ਭਗਤੀ ਨੂੰ ਕਿਸ ਤਰ੍ਹਾਂ ਜੋੜਿਆ ਜਾਏ ਤਸੱਵੁਫ ਦੇ ਨਾਲ। ਔਰ ਪਰ ਉੱਥੇ ਆ ਕੇ ਮੈਂ ਸੌਖਾ ਸਾਹ ਲੈਣਾ ਜਦੋਂ ਮੈਂ ਉਹਨੂੰ ਪੰਜਾਬ ਦੇ ਵਿੱਚ ਵੇਖਣਾ, ਪੰਜਾਬ ਦੀ ਫਕੀਰੀ ਨੂੰ ਜਿਵੇਂ ਵੇਖਣਾ, ਔਰ ਮੈਂ ਉਹਨੂੰ ਫਿਰ ਫਕੀਰੀ ਨੂੰ ਭਗਤੀ ਨਾਲ ਨੂੰ ਵੱਖ ਨਹੀਂ ਕਰਦਾ, ਤੇ ਉਹ ਫਿਰ ਮੈਂ ਸੌਖਾ ਹੋ ਜਾਣਾ। ਨਹੀਂ ਤੇ ਉਹ ਬਹੁਤ ਸੈਂਸਿਟਿਵ ਹੋ ਜਾਂਦਾ ਅਗਰ ਮੈਂ ਉਹਨੂੰ, ਕਿਉਂਕਿ ਉਹਦੇ ਤੇ ਕੰਮ ਨਹੀਂ ਹੋਇਆ ਪਹਿਲਾਂ ਤੋਂ ਨਾ।
ਤੇ ਮੈਂ ਨਹੀਂ ਉਹਦੇ ਤੇ ਮਤਲਬ ਇਸ ਤਰ੍ਹਾਂ ਖੁੱਲ ਕੇ ਗੱਲਾਂ ਤੇ ਐਨੇ ਕਰ ਕੀਤੀਆਂ ਵੀ ਜਾ ਸਕਦੀਆਂ ਨੇ, ਪਰ ਮੁਸ਼ਕਲ ਹੋਏਗਾ, ਔਖਾ ਹੋਏਗਾ ਮੇਰੇ ਵਾਸਤੇ। ਜਿਸ ਤਰ੍ਹਾਂ ਨਿਰਗੁਣ ਦੀ ਔਰ ਸੁਰਗੁਣ ਦੀ ਬਹਿਸ ਕੀਤੀ ਜਾਂਦੀ ਹੈ, ਜਾਂ ਜਿਸ ਤਰ੍ਹਾਂ ਸ਼ੰਕਰਾਚਾਰੀਆ ਦੇ ਉਹਦੇ ਤੋਂ ਅਦਵੈਤ ਤੋਂ ਲੈ ਕੇ ਤੇ ਅੱਗੇ ਟੋਰਦੇ ਨੇ, ਜਾਂ ਜਿਸ ਤਰ੍ਹਾਂ ਭਗਵਤ ਗੀਤਾ ਜਾਂ ਭਗਵਤਾ ਪੁਰਾਣਾ ਜਾਂ ਉਹ ਇੱਕ ਪਦਮਾ ਪੁਰਾਣਾ, ਔਰ ਉਹਨਾਂ ਨੂੰ ਸਾਰਾ ਜਿਸ ਤਰ੍ਹਾਂ ਉਹ ਖੋਲ ਕੇ ਦੱਸਿਆ ਜਾਂਦਾ ਹੈ, ਤੇ ਕਈ ਦਫਾ ਮੈਨੂੰ ਇੰਝ ਵੀ ਲੱਗ ਰਿਹਾ ਹੁੰਦਾ ਕਿ ਉਹਨੂੰ ਘੜਿਆ ਵੀ ਜਾ ਰਿਹਾ ਹੁੰਦਾ ਹੈ। ਹਵਾਲੇ ਤੇ ਦਿੱਤੇ ਜਾ ਰਹੇ ਹੁੰਦੇ ਨੇ ਕਿ ਰਿਗਵੇਦ ਦਾ ਜਿਹੜਾ ਪਹਿਲਾ ਭਜਨ ਹੈ ਉਹਦੇ ਵਿੱਚ ਭਗਤੀ ਨੂੰ, ਜਾਂ ਬੁੱਧ ਮਤ ਦੇ ਵਿੱਚੋਂ ਜਾਂ ਜੈਨ ਮਤ ਦੇ ਵਿੱਚੋਂ, ਪਰ ਉਹਨੂੰ ਬਹੁਤ ਕੁਝ ਘੜਿਆ ਵੀ ਜਾ ਰਿਹਾ ਹੁੰਦਾ ਹੈ, ਔਰ ਬਹੁਤ ਹੀ ਕੋਈ ਠੀਕ ਨਹੀਂ ਉਹ ਕਰ ਰਹੇ ਹੁੰਦੇ। ਮੈਂ ਪਰ ਉਸ ਬਹੁਤ ਵੱਡੀ ਬਹਿਸ ਵਿੱਚ ਨਹੀਂ ਪੈ ਸਕਦਾ। ਮੈਂ ਸਾਰੇ ਨੂੰ ਲਿਖੇ ਨੂੰ ਰੱਦ ਨਹੀਂ ਕਰ ਰਿਹਾ, ਕਿ ਹੋ ਸਕਦਾ ਮੈਨੂੰ ਸਮਝ ਵੀ ਨਾ ਆਈ ਹੋਵੇ ਉਹਨਾਂ ਵਿੱਚ ਬਹੁਤ ਸਾਰੀਆਂ ਗੱਲਾਂ, ਪਰ ਮੈਨੂੰ ਪੰਜਾਬ ਦੇ ਵਿੱਚ ਜਿਹੜੀ ਭਗਤੀ ਲਹਿਰ ਉਹਦੇ ਬਾਰੇ ਕੋਈ ਅਚੇਚੀ ਲਿਖਤ ਪੜ੍ਹਨ ਨੂੰ ਨਹੀਂ ਮਿਲੀ ਕਿ ਪੰਜਾਬ ਦੀ ਵਿੱਚ ਜਿਹੜੀ ਭਗਤੀ ਲਹਿਰ ਹੈ ਉਹ ਕਿਵੇਂ ਔਰ ਕਦੋਂ, ਔਰ ਉਹ ਸਾਰੀ ਉਹੀ ਫਿਰ ਬਣ ਜਾਂਦੀ ਹੈ ਜਿਹੜੀ ਪੂਰੇ ਇੰਡੀਆ ਦੇ ਹਿਸਾਬ ਨਾਲ ਜਿਹਨੂੰ ਵੇਖਿਆ ਜਾਂਦਾ ਹੈ। ਤੇ ਮੈਨੂੰ ਜੋ ਸਮਝ ਆਵੇ ਉਹ ਤੇ ਇਹ ਹੀ ਹੈ ਕਿ ਭਗਤੀ ਜੋਗ ਦੀ ਇੱਕ ਸਿਫਤ ਹੈ, ਉਹਦਾ ਇੱਕ ਲੱਛਣ ਹੈ, ਉਹਦਾ ਨਾ ਇਹ ਸਾਂਝ ਸੰਜੋਗ ਹੈ, ਇਹ ਰਲਨ ਮਿਲਨ ਹੈ, ਲੁਕਾਈ ਦਾ ਡਿਵੋਸ਼ਨ ਉਹਦਾ ਇੱਕ ਇੰਗਲਿਸ਼ ਵਿੱਚ ਉਹਨੂੰ ਕਹਿ ਦਿੰਦੇ ਨੇ, ਪਾਰਟਿਸਿਪੇਸ਼ਨ ਵੀ ਕਹਿ ਦਿੰਦੇ ਨੇ, ਪਰ ਮੈਨੂੰ ਸਾਂਝ ਸੰਜੋਗ ਔਰ ਲੋਕਾਂ ਦਾ ਮਿਲਨ ਜਿਹੜਾ ਨਾ ਉਹ ਹੀ ਲੱਗਦਾ ਇਹਦੇ ਵਿੱਚ। ਇੰਝ ਵੀ ਮੈਨੂੰ ਲੱਗਦਾ ਕਿ ਜਿਹੜੀ ਭਗਤੀ ਲਹਿਰ ਉਹ ਇੰਝ ਵੀ ਮੈਂ ਕਹਿ ਸਕਦਾ ਕਿ ਇੱਕ ਲੋਕ ਲਹਿਰ ਹੈ, ਲੋਕਾਂ ਲਈ ਹੈ, ਲੋਕਾਂ ਦੀ ਬੋਲੀ ਵਿੱਚ, ਮੈਨੂੰ ਇਸ ਤਰ੍ਹਾਂ ਕਹਿ ਸਕਦਾ। ਔਰ ਜਿਹੜੀ ਸਾਡੀ ਬੋਲੀ ਹੈ ਪੰਜਾਬੀ, ਉਹ ਤੇ ਬਣੀ ਹੀ ਭਗਤੀ ਚੋਂ ਹੈ, ਉਹ ਫਕੀਰੀ ਚੋਂ ਬਣੀ ਹੈ, ਔਰ ਸਾਡਾ ਤੇ ਮੁੱਢਲਾ ਗੀਤ ਹੀ ਜਿਹੜਾ ਹੈ ਉਹ ਭਗਤੀ ਹੈ, ਪ੍ਰੇਮ ਹੈ। ਤੇ ਅਸੀਂ ਫਿਰ ਭਗਤੀ ਬਾਹਰੋਂ ਕਿਉਂ ਦੂਜੇ ਥਾਵਾਂ ਤੋਂ ਕਿਉਂ ਲੱਭ ਰਹੇ ਹਾਂ, ਜਦੋਂ ਕਿ ਸਾਡੀ ਤੇ ਬੋਲੀ ਹੀ ਭਗਤੀ ਬਣਾ ਰਹੀ ਹੈ। ਜਦੋਂ ਇਸਮਾਈਲੀ ਫਕੀਰ ਪੀਰ ਆਏ ਮੁਲਤਾਨ ਦੇ ਵਿੱਚ, ਜਾਂ ਜਿਹੜੇ ਨਾਥ ਜੋਗੀ ਸਨ, ਚੁਰੰਗੀ ਜਿਹਨੂੰ ਅਸੀਂ ਅੱਜ ਪ੍ਰੇਮ ਪੂਰਨ ਭਗਤ ਕਹਿੰਦੇ ਹਾਂ, ਜਿਹੜੀ ਉਹਦੀ ਸਾਨੂੰ ਪੂਰਨ ਸੰਗਲੀ ਮਿਲਦੀ ਹੈ, ਜਿਹੜੀਆਂ ਪਹਿਲੀਆਂ ਮੁੱਢਲੀਆਂ ਲਿਖਤਾਂ ਨੇ ਸਾਡੇ ਕੋਲ, ਕਲਾਮੇ ਮੌਲਾ ਜਿਹੜੀ ਫਕੀਰਾਂ ਨੇ ਲਿਖੀ, ਔਰ ਪੂਰਨ ਸੰਗਲੀ ਹੈ ਜਿਹੜੀ ਨਾਥਾਂ ਦੀ ਹੈ। ਤੇ ਸਾਡੀ ਤੇ ਨਿਕਲੀ ਹੀ ਪੰਜਾਬੀ ਬੋਲੀ ਜਿਹੜੀ ਅੱਜ ਅਸੀਂ ਬੋਲ ਰਹੇ ਹਾਂ, ਇਹਦੀ ਜਿਹੜੀ ਮੁੱਢਲੀ ਜਿਹੜਾ ਰੂਪ ਸੀ ਉਹ ਤੇ ਆਇਆ ਹੀ ਇਹਦੇ ਵਿੱਚੋਂ, ਭਗਤੀ ਦੇ ਵਿੱਚੋਂ ਆਇਆ। ਇਸ ਵਾਸਤੇ ਭਗਤੀ ਸਾਡੇ ਵਾਸਤੇ ਕੋਈ ਓਪਰਾ ਨਹੀਂ। ਮੈਂ ਭਗਤੀ ਵਾਸਤੇ ਕਿਹਾ ਫਕੀਰੀ ਦਾ ਲਫ਼ਜ਼ ਵਰਤ ਵੀ ਸਕਣਾ ਜਾਂ ਨਹੀਂ, ਇਹਦੇ ਉੱਤੇ ਵੀ ਬਹਿਸ ਹੋ ਸਕਦੀ ਹੈ, ਬਹਿਸ ਕਰਨੀ ਵੀ ਚਾਹੀਦੀ ਹੈ। ਸੂਫੀਆਂ ਦੇ ਨਾਲ ਭਗਤੀ ਨੂੰ ਕਿਵੇਂ ਜੋੜੋ, ਜਾਂ ਜੋੜ ਵੀ ਸਕਦੇ ਹੋ, ਜਾਂ ਉਹਨੂੰ ਇਸ ਤਰ੍ਹਾਂ ਹੀ ਡਿਫਾਈਨ ਕਰਨਾ ਹੈ ਬਹੁਤ ਕਿ ਸੰਤ ਕੌਣ ਹੁੰਦਾ ਹੈ, ਭਗਤ ਕੌਣ ਹੁੰਦਾ ਹੈ, ਫਕੀਰ ਕੌਣ ਹੁੰਦਾ ਹੈ, ਸੂਫੀ ਕੌਣ ਹੁੰਦਾ ਹੈ, ਨਾਥ ਕੌਣ ਹੁੰਦਾ ਹੈ। ਅਗਰ ਉਸ ਤਰ੍ਹਾਂ ਵੱਖਰੀਆਂ ਵੱਖਰੀਆਂ ਕੋਈ ਡਿਫਾਈਨ ਕਰਨੀਆਂ ਹੋਣ ਤਾਂ ਫਿਰ ਤਾਂ ਬਹੁਤ ਔਖਾ ਹੋ ਜਾਏਗਾ। ਪਰ ਸਾਨੂੰ ਪੰਜਾਬ ਵਿੱਚ ਦਾਦੂ ਪੰਥੀ, ਕਬੀਰ ਪੰਥੀ ਤੇ ਨਾਨਕ ਪੰਥੀ ਜੋਗੀਆਂ ਦੀ ਦੱਸ ਪੈਂਦੀ ਹੈ ਕਿ ਇੱਥੇ ਰਹਿੰਦੇ ਸਨ, ਜਿਨ੍ਹਾਂ ਨੂੰ ਭਗਤੀ ਲਹਿਰ ਨਾਲ ਅਸੀਂ ਜੋੜ ਸਕਦੇ ਹਾਂ। ਜੇ ਅਸੀਂ ਭਗਤੀ ਲਹਿਰ ਦਾ ਸਿਖਰ ਵੇਖਣਾ ਹੋਵੇ, ਉਹਦਾ ਕਲਾਈਮੈਕਸ ਵੇਖਣਾ ਹੋਵੇ, ਉਹਦੀ ਜਿਹੜੀ ਜਿਹਨੂੰ ਅਸੀਂ ਜਾਣਦੇ ਹਾਂ ਜਿਸ ਵੇਲੇ ਨੂੰ, ਉਹ ਵੇਲਾ ਹੋਵੇ ਜਦੋਂ ਬਾਬਾ ਨਾਨਕ ਜੋਤੀ ਜੋਤ ਸਮਾਇਆ, ਇਹ ਉਹ ਵੇਲਾ ਹੈ, ਇਹ ਸਿਖਰ ਹੈ ਸਾਡੀ ਭਗਤੀ ਦਾ। ਇਹ ਹਿੰਦੂ ਕਹਿ ਰਹੇ ਨੇ ਕਿ ਬਾਬਾ ਸਾਡਾ ਹੈ, ਤੇ ਮੁਸਲਮਾਨ ਕਹਿ ਰਹੇ ਨੇ ਕਿ ਬਾਬਾ ਸਾਡਾ ਹੈ। ਇਹ 1539 ਦੀ ਗੱਲ ਹੈ। ਤੇ ਇਸੇ ਭਗਤੀ ਲਹਿਰ ਦੀ ਬਰਕਤ ਹੈ ਕਿ ਜਦੋਂ 1880 ਦੇ ਵਿੱਚ ਅੰਗਰੇਜ਼ ਰਾਜ ਦੇ ਵਿੱਚ ਜਦੋਂ ਸੈਂਸਸ ਹੁੰਦਾ, ਪਹਿਲਾ ਸੈਂਸਸ 1880 ਦੇ ਵਿੱਚ, ਔਰ ਉਹ ਜਿਸ ਵਕਤ ਉਹ ਜਾਂਦੇ ਨੇ ਸਰਕਾਰੀ ਅਹਿਲਕਾਰ ਲੋਕਾਂ ਕੋਲ ਪੁੱਛਦੇ ਨੇ ਕਿ ਤੁਹਾਡਾ ਮਜ਼ਹਬ ਕਿਹੜਾ ਹੈ, ਤਾਂ ਇੱਕ ਦੂਜੇ ਦੇ ਮੂੰਹ ਨੂੰ ਵੇਖਦੇ ਨੇ ਕਿ ਉਹਨਾਂ ਨੂੰ ਤਾਂ ਕਦੀ ਇਹ ਸਵਾਲ ਨਹੀਂ ਹੋਇਆ, ਉਹਨੇ ਕਦੀ ਇਹ ਸੋਚਿਆ ਨਹੀਂ ਕਿ ਮੇਰਾ ਮਜ਼ਹਬ ਕੌਣ ਹੈ, ਕਦੀ ਇੱਕ ਦੂਜੇ ਨੂੰ ਪੁੱਛਿਆ ਨਹੀਂ ਕਿ ਤੂੰ ਕੌਣ ਹੈ, ਤੇਰਾ ਧਰਮ ਕੀ ਹੈ। ਇਹ ਭਗਤੀ ਲਹਿਰ ਦਾ ਹੀ ਅਸਰ ਸੀ ਜਿਹੜਾ ਸਾਨੂੰ 18ਵੀਂ 19ਵੀਂ ਸਦੀ ਤੱਕ ਵੀ ਸਾਨੂੰ ਨਜ਼ਰ ਆਉਂਦਾ ਹੈ। ਲੋਕਾਂ ਨੂੰ ਇਹ ਨਹੀਂ ਪਤਾ ਮੇਰਾ ਧਰਮ ਕਿਹੜਾ। ਧਰਮ ਇਸ ਤਰ੍ਹਾਂ ਦਾ, ਲੋਕਾਂ ਦੀ ਸਾਂਝ ਇੰਨੀ ਸੀ, ਲੋਕਾਂ ਦਾ ਸਾਂਝ ਸੰਜੋਗ ਇੰਨਾ ਸੀ, ਲੋਕਾਂ ਵਿੱਚ ਜੁੜਤ ਇੰਨੀ ਸੀ ਕਿ ਉਹ ਇਹ ਕਦੀ ਉਹਨਾਂ ਨੇ ਸੋਚਿਆ ਨਹੀਂ ਸੀ, ਤੇ ਉਹਨਾਂ ਨੂੰ ਪਹਿਲੀ ਵਾਰੀ ਇਹ ਪੁੱਛਿਆ ਗਿਆ ਕਿ ਤੁਹਾਡਾ ਧਰਮ ਕਿਹੜਾ ਹੈ। ਅਸੀਂ ਇਹ ਵੇਖ ਰਹੇ ਹਾਂ ਕਿ ਜਿਹੜਾ ਕਲੋਨੀਅਲ ਪੀਰੀਅਡ ਹੈ,
ਇਹਦੇ ਵਿੱਚ ਵੀ ਜਿਹੜੇ ਸਾਡੇ ਇੱਥੇ ਵੱਡੇ ਵੱਡੇ ਪੋਇਟ ਹੋਏ, ਜਿਸ ਤਰ੍ਹਾਂ ਬੰਗਾਲੀ ਦੇ ਵਿੱਚ ਟੈਗੋਰ, ਰਵਿੰਦਰਨਾਥ ਟੈਗੋਰ ਹੈ, ਜਾਂ ਤਾਮਿਲ ਦੇ ਵਿੱਚ ਸ਼ਾਇਦ ਉਹਦਾ ਨਾਂ ਸੁਬਰਾਮਨੀਅਮ ਭਾਰਤ, ਇਸ ਤਰ੍ਹਾਂ ਦਾ ਕੋਈ ਨਾਂ ਹੈ। ਔਰ ਫਿਰ ਅਸੀਂ ਪੰਜਾਬ ਵਿੱਚ ਵੇਖਣਾ ਤੇ ਜਿਹੜੇ ਬਹੁਤ ਵੱਡੇ ਨਾਂ ਕਲੋਨੀਅਲ ਪੀਰੀਅਡ ਦੇ ਵਿੱਚ ਸਾਡੇ ਸਾਹਮਣੇ ਆਉਂਦੇ ਨੇ, ਉਹਨਾਂ ਵਿੱਚ ਇੱਕ ਅਲਾਮਾ ਇਕਬਾਲ ਹੈ ਔਰ ਇੱਕ ਭਾਈ ਵੀਰ ਸਿੰਘ। ਅਲਾਮਾ ਇਕਬਾਲ ਫਾਰਸੀ ਔਰ ਉਰਦੂ ਦਾ ਸ਼ਾਇਰ ਹੈ, ਔਰ ਵੀਰ ਸਿੰਘ ਜਿਹੜਾ ਉਹਨੇ ਪੰਜਾਬੀ ਵਿੱਚ ਲਿਖਿਆ। ਤੇ ਹੁਣ ਜਿਹੜਾ ਅਲਾਮਾ ਇਕਬਾਲ ਹੈ ਉਹ ਬਾਅਦ ਕੱਟੜ ਇਸਲਾਮੀ ਉਹਦੀ ਵਿਚਾਈ ਸੋਚ, ਲੇਕਿਨ ਜਿਹੜਾ ਅਸੀਂ ਉਹਦਾ ਵੇਖਦੇ ਹਾਂ ਉਹਦੇ ਵਿੱਚ ਜਿੱਥੇ ਜਿੱਥੇ ਕਈ ਥਾਵਾਂ ਦੇ ਉੱਤੇ ਸਾਨੂੰ ਮਿਲਦਾ ਕਿ ਉਹ ਬਿਲਕੁਲ ਭਗਤੀ ਵਾਲੀ ਗੱਲ ਕਰ ਰਿਹਾ। एक ही सफ में खड़े हो गए महमूदो अयाज, ना कोई बंदा रहा और ना कोई बंदा नवाज, बंदा वो साहिबो महताजो गनी एक हुए, तेरी सरकार में पहुंचे तो सभी एक। ਉਹ ਜਿਹੜੀ ਇੱਕ ਉਸ ਵੇਲੇ ਤਾਈਂ ਵੀ ਉਹ ਜਿਹੜੀ ਅਸੀਂ ਵੇਖ ਰਹੇ ਹਾਂ ਕਿ ਉਹ ਇੱਕ ਆ ਰਹੀ ਹੈ ਗੱਲ ਕਿ ਭਗਤੀ ਫਕੀਰੀ ਕਿਧਰੇ ਨਾ ਕਿਧਰੇ। ਪਰ ਫਿਰ ਅਸੀਂ ਜਿਹੜੀ ਸਾਰੀ ਭਗਤੀ ਲਹਿਰ ਹੈ ਉਹਨੂੰ ਅਸੀਂ ਜਾਂਦਿਆਂ ਵੀ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਆਇਆ, ਜਿਹੜਾ ਸਾਡਾ ਕੋਈ ਪੋਲੀਟੀਕਲ ਸਿਸਟਮ ਆਇਆ, ਜਿਸ ਤਰ੍ਹਾਂ ਅਸੀਂ ਵੰਡੇ ਗਏ, ਸਾਡੀਆਂ ਅਖਬਾਰਾਂ ਵੱਖਰੀਆਂ ਵੱਖਰੀਆਂ ਹੋਈਆਂ, ਸਾਡੀਆਂ ਪੋਲੀਟੀਕਲ ਪਾਰਟੀਆਂ ਵੱਖਰੀਆਂ ਵੱਖਰੀਆਂ ਹੋਈਆਂ, ਉਹਦੇ 'ਚ ਭਗਤੀ ਕਿੱਥੇ ਰਹਿਣੀ ਸੀ? ਭਗਤੀ ਤੇ ਨਹੀਂ ਰਹਿ ਸਕਦੀ ਜਦੋਂ ਵੰਡ ਵਖਰੇਵਾਂ ਸਾਰਾ ਕੁਝ। ਤੇ ਫਿਰ ਅਸੀਂ ਵੇਖਿਆ ਕਿ 1947 ਵਿੱਚ 10 ਲੱਖ ਪੰਜਾਬੀ ਕਤਲ। ਉਸ ਵੇਲੇ ਅਸੀਂ ਭਗਤੀ ਲਹਿਰ ਸਾਡੇ ਵਿੱਚ ਨਹੀਂ ਸੀ। ਅਸੀਂ ਹਿੰਦੂ ਸਾਂ, ਅਸੀਂ ਮੁਸਲਮਾਨ ਸਾਂ, ਅਸੀਂ ਸਿੱਖ ਸਾਂ, ਸਾਡੇ ਵਿੱਚ ਭਗਤੀ ਲਹਿਰ ਉਸ ਵੇਲੇ ਲਹਿਰ ਨਹੀਂ ਸੀ ਰਹੀ। ਫਿਰ ਵੀ ਭਗਤੀ ਲਹਿਰ ਦੀ ਇੱਕ ਨਿਸ਼ਾਨੀ ਅਸੀਂ ਨਨਕਾਣਾ ਸਾਹਿਬ ਵਿੱਚ 1980 ਤੱਕ ਵੇਖਦੇ ਰਹੇ। ਉਹ ਇਸ ਤਰ੍ਹਾਂ ਸੀ ਕਿ ਜਿਹੜੇ ਨਾਨਕ ਪੰਥੀ ਹਿੰਦੂ ਸਨ ਸਿੰਧ ਦੇ, ਉਹ ਸੇਵਾ ਕਰਦੇ ਸਨ ਉੱਥੇ। ਯਾਤਰੀ ਜਿਹੜੇ ਸਨ ਉਹ ਸਿੱਖ ਹੁੰਦੇ ਸਨ, ਤੇ ਜਿਹੜਾ ਨਗਰ ਕੀਰਤਨ ਹੁੰਦਾ ਸੀ ਉਹਦੀ ਜਿਹੜੀ ਅਗਵਾਈ ਸੀ ਉਹ ਮੁਸਲਮਾਨ ਰਾਏ ਬੁਲਾਰ ਜਿਹੜਾ ਸੀ ਉਹਦੀ ਔਲਾਦ ਕਰਦੀ ਸੀ। ਫਿਰ ਅਸੀਂ ਵੇਖਿਆ ਕਿ ਉਹ ਵੀ ਖਤਮ ਹੋ ਗਿਆ, ਉਹ ਆਖਰੀ ਨਿਸ਼ਾਨੀ ਵੀ ਨਹੀਂ ਰਹੀ ਭਗਤੀ ਦੀ। ਸਾਨੂੰ ਇਹ ਵੀ ਇੱਕ ਮਾਣ ਹੈ ਬਹੁਤ ਵੱਡਾ, ਇੱਕ ਮਜ਼ਹਬ ਜਿਹਨੂੰ ਅਸੀਂ ਸਿੱਖ ਧਰਮ ਕਹਿੰਦੇ ਹਾਂ, ਉਹ ਪੰਜਾਬ ਦੀ ਭਗਤੀ ਦੇ ਵਿੱਚੋਂ, ਪੰਜਾਬ ਦੀ ਫਕੀਰੀ ਦੇ ਵਿੱਚੋਂ ਨਿਕਲਿਆ। ਹੁਣ ਉਸ ਧਰਮ ਦੇ ਵਿੱਚ ਫਕੀਰੀ ਹੈ ਕਿ ਨਹੀਂ, ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਤੇ ਗੱਲ ਮੈਂ ਕੀਤੀ ਸੀ ਉਹ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਹੈ, ਤੇ ਦੇਸ ਰਾਜ ਕਾਲੀ ਹੋਰਾਂ ਹੀ ਆਪਣੇ ਕਿਸੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਹੋਇਆ ਸੀ, ਤੇ ਉਹਦੇ ਵਿੱਚ ਕਿਹਾ ਸੀ ਕਿ ਜਿਹੜੀਆਂ ਟਰਾਲੀਆਂ ਹੁਣ ਗਈਆਂ ਨੇ ਇਹਨਾਂ ਨੂੰ ਖਾਲੀ ਨਹੀਂ ਆਣਾ, ਕੁਝ ਲੈ ਕੇ ਆਣਗੀਆਂ ਵਾਪਸ, ਔਰ ਇੰਝ ਹੀ ਹੋਏਗਾ। ਇਹ ਜਿਹੜੀਆਂ ਟਰਾਲੀਆਂ ਗਈਆਂ ਨੇ ਉੱਥੇ, ਤੇ ਕੁਝ ਨਾ ਕੁਝ ਉੱਥੋਂ ਲੈ ਕੇ ਆਣਗੀਆਂ, ਇਹ ਸਾਡੀ ਆਸ ਵੀ ਹੈ, ਸਾਡੀ ਦੁਆ ਵੀ ਹੈ। ਤੇ ਜਿਹੜਾ ਦੀਪ ਸਿੱਧੂ ਇਹਨੂੰ ਟਰਾਲੀਆਂ ਦੇ ਆਲੇ ਦੁਆਲੇ ਨਾ ਲੱਭੋ, ਕਦੀ ਆਪਣੇ ਅੰਦਰ ਵੀ ਝਾਤੀ ਪਾਓ। ਇਹੀ ਭਗਤੀ ਹੈ, ਇਹਦੀ ਹੀ ਸਾਨੂੰ ਲੋੜ ਹੈ। ਬਹੁਤ ਮੈਂ ਗੁਆਚ ਗਿਆ ਸੀ ਗੱਲਾਂ ਦੇ ਵਿੱਚ। ਪਰ ਕੁਝ ਗੱਲਾਂ ਬਾਬੇ ਅਸੀਂ ਬਹਿਸ ਸ਼ਬਦ ਲੋਕ ਕਰ ਲੈਂਦੇ ਨੇ, ਅਸੀਂ ਤਾਂ ਗੋਸ਼ਟ ਸ਼ਬਦ ਦੇ ਅਨੁਯਾਈ ਲੋਕ ਆ। ਗੋਸ਼ਟ ਵਿੱਚ ਕਹਿ ਕੇ ਨੂੰ ਸਿਹਾਰੀ ਪੈਂਦੀ ਹੈ ਜਿਹੜੀ ਲਗਾਤਾਰ ਜਾਰੀ ਰਹਿੰਦੀ, ਕਿਉਂਕਿ ਮੈਂ ਤੁਹਾਡੇ ਲੋਕਾਂ ਨੂੰ ਜਦੋਂ ਸੁਣਦਾ ਮੈਂ ਲਗਾਤਾਰ ਫਿਰ ਚਿੰਤਨ ਕਰਦਾ, ਉਹਦੇ ਤੇ ਵਿਚਾਰ ਹੁੰਦੀ ਹੈ। ਕਿਉਂਕਿ ਜਦੋਂ ਅਸੀਂ ਪੰਜਾਬ ਨੂੰ, ਮੇਰੀ ਆਪਣੀ ਇੱਕ ਰਾਏ ਹੈ, ਇਹ ਵੀ ਇਹਦੇ ਨਾਲ ਕੋਈ ਸਹਿਮਤ ਨਹੀਂ ਹੋਇਆ ਜਾ ਸਕਦਾ ਹੈ ਕਿ ਅਸੀਂ ਉਹਨੂੰ ਜਦੋਂ ਆਈਸੋਲੇਸ਼ਨ 'ਚ ਰੱਖਦੇ ਹਾਂ ਨਾ, ਫਿਰ ਕਿਤੇ ਨਾ ਕਿਤੇ ਜਿਹੜੇ ਤੁਸੀਂ ਭਗਤੀ ਦੀ ਜਿਵੇਂ ਤੁਸੀਂ ਡਿਫਾਈਨ ਕਰਦੇ ਆਪਣੇ ਹਿਰਦੇ ਦੇ ਵਿੱਚੋਂ, ਜਿਸ ਤਰੀਕੇ ਦਾ ਤੁਹਾਡਾ ਚਿੰਤਨ ਹੈ, ਉਹਦੇ ਨਾਲ ਮੈਂ ਐਗਰੀ ਕਰਦਾ, 100% ਮੈਂ ਐਗਰੀ ਕਰਦਾ ਕਿ ਇਹ ਫਕੀਰੀ ਜਿਹਦੇ ਵਾਸਤੇ ਤੁਸੀਂ ਸ਼ਬਦ ਇਸਤੇਮਾਲ ਕੀਤਾ, ਫਿਰ ਮਸੂਫੀਆਂ ਤੱਕ ਸਾਡੇ ਜਾਂਦੀ ਹੈ, ਉਹਦਾ ਟਰੈਵਲ ਸਾਰਾ ਹੈ। ਪਰ ਜਦੋਂ ਮੈਂ ਇੱਧਰੋਂ ਦੇਖਦਾ ਨਾ, ਜਦੋਂ ਅਸੀਂ ਪੌਰਾਣਿਕ ਸਾਹਿਤ ਦੀ ਗੱਲ ਕਰਦੇ ਹਾਂ, ਤੇ ਇੱਧਰ ਬਹੁਤ ਵੱਡੀਆਂ, ਜਿਵੇਂ ਤੁਸੀਂ ਕਿਹਾ ਕਿ ਹਾਰਡ ਨਹੀਂ ਹੈ, ਨਹੀਂ, ਇੱਧਰ ਹਾਰਡ ਹੋਇਆ ਇਹੋ ਜਿਹਾ ਕੰਮ। ਮਸਲਨ ਮੈਂ ਇੱਕ ਉਦਾਹਰਨ ਦੇਣੀ ਚਾਹਾਂਗਾ, ਮੈਂ ਪ੍ਰੋਫੈਸਰ ਸਾਹਿਬ ਕੋਲ ਨਵਾਂ ਉਹਦੇ ਬਾਰੇ ਗੱਲ ਕਿ ਬੁੱਧਿਸਟ ਮੌਂਕ ਹੋਏ ਜਲੰਧਰੀ ਪਾਦ, ਜਿੱਥੇ ਮੈਂ ਜਲੰਧਰ 'ਚ ਬੈਠ ਕੇ ਗੱਲ ਕਰ ਰਿਹਾ, ਕਨਿਸ਼ਕ ਦੇ ਪੀਰੀਅਡ ਦੇ ਵਿੱਚ
ਔਰ ਉਹ ਇੰਨੇ ਕੁ ਪ੍ਰਸਿੱਧ ਹੋਏ ਨੇ, ਹਿਊਨ ਸਾਂਗ, ਪਾਏਜਾਨ, ਸਾਰੇ ਇੱਥੋਂ ਜਲੰਧਰ ਦੇ ਵਿੱਚੋਂ ਪੂਰੇ ਏਸ਼ੀਆ 'ਚ ਬੈਲਸ ਬਣ ਕੇ ਜਾਂਦੀਆਂ ਨੇ, ਸਿੱਕੇ, ਇੰਟਲੈਕਚੁਅਲ। ਫਿਰ ਮੈਂ ਸਾਡੀ ਬੁੱਧਿਜ਼ਮ ਦੇ ਉੱਤੇ ਕੰਮ ਕੀਤਾ। ਗੇਲ ਓਮਬੈਟ ਹੋਣਾ ਨੇ, ਤੇ ਜਿਸ ਵੇਲੇ ਕਤਲ ਹੁੰਦੇ ਨੇ ਤੇ ਇੱਥੇ 25 ਮੋਨੈਸਟਰੀਜ਼ ਨੇ ਔਰ ਬਹੁਤ ਵੱਡੀ ਪੱਧਰ ਤੇ ਬੁੱਧਾਂ ਦੇ ਕਤਲ ਹੁੰਦੇ ਨੇ। ਬਾਅਦ ਦੇ ਵਿੱਚ ਕਈ ਸ਼ਤਾਬਦੀਆਂ ਬਾਅਦ ਇੱਕ ਪੁਰਾਣ ਲਿਖਿਆ ਜਾਂਦਾ ਜਿਹਨੂੰ ਭਵਿਸ਼ਯ ਪੁਰਾਣ ਕਹਿੰਦੇ ਨੇ। ਉਹਦੇ ਵਿੱਚ ਫਿਰ ਉਸ ਬੁੱਧਿਸਟ ਮੌਂਕ ਨੂੰ ਜਲੰਧਰੀਵਾਦ ਨੂੰ ਜਲੰਧਰ ਰਾਖਸ਼ ਸਿੱਧ ਕੀਤਾ ਜਾਂਦਾ ਹੈ, ਔਰ ਉਹ ਸਾਰੀ ਦੀ ਸਾਰੀ ਥਿੰਕ ਨੂੰ ਪੌਰਾਣਿਕ ਕਿਵੇਂ ਕਰਕੇ ਫਿਰ ਉਹਦੀਆਂ ਧੱਜੀਆਂ ਉੜਦੀਆਂ ਨੇ। ਫਿਰ ਮੈਂ 14ਵੀਂ ਸ਼ਤਾਬਦੀ ਦੀ ਗੱਲ ਕਰ ਰਿਹਾ ਸੀਗਾ, ਜਿਸ ਵੇਲੇ ਵੈਸ਼ਨਵ ਇੱਧਰ ਆਉਂਦੇ ਨੇ ਤੇ 14 ਮੱਠ ਸਥਾਪਿਤ ਕੀਤੇ ਜਾਂਦੇ ਨੇ, ਤੇ ਉਹ ਫਿਰ ਜਿਹੜੀ ਇੱਧਰਲੀ ਸਾਡੀ ਇਹ ਨਿਰਗੁਣ ਸਰਗੁਣ ਵਾਲੀ ਲੜਾਈ ਵੀ ਜਿਹੜੀ ਹੈ ਉਹ ਲਗਾਤਾਰ ਜਾਰੀ ਰਹਿੰਦੀ। ਪਰ ਆਪਾਂ ਅੱਜ ਤੇ ਆ ਜਾਣਾ ਹੈ ਪ੍ਰੋਫੈਸਰ ਸਾਹਿਬ, ਜਿਵੇਂ ਆਪਣੇ ਅੰਦਰ ਦੀਪ ਸਿੱਧੂ ਲੱਭਣ ਤੇ ਝਾਕਣ ਤੇ ਜਿਹੜਾ ਸਾਡਾ ਚਿੰਤਨ ਚੱਲਦਾ ਹੀ ਹੈ ਸਾਡੇ ਸਾਡੇ ਸੰਤ ਸਾਹਿਤ ਦੇ ਵਿੱਚ, ਸਾਡੇ ਵੱਡੇ ਸਤਿਗੁਰ ਲੋਕਾਂ ਦੇ ਵਿੱਚ, ਸਤਿਗੁਰ ਨਾਮਦੇਵ, ਕਬੀਰ, ਰੈਦਾਸ, ਬਾਬਾ ਬੁੱਲੇ ਸ਼ਾਹ। ਉਹ ਤਾਂ ਜਿਸ ਵੇਲੇ ਉਹ ਕਹਿੰਦੇ ਨੇ ਮਾਟੀ ਕੁਦਮ ਕਰੇਂਦੀ ਯਾਰ, ਤੇ ਸਾਡਾ ਬਾਬਾ ਪਹਿਲਾਂ ਹੀ ਗੁਰੂ ਰਵਿਦਾਸ ਵੀ ਇਹ ਕਹਿੰਦੇ ਸੀਗੇ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਮਾਇਆ ਮਿਲੀ तो गर्भ करत है, माया गई तो रोवन लगता है। ਤੇ ਬਾਬਾ ਬੁੱਲੇ ਸ਼ਾਹ ਸਾਡੇ ਕਹਿੰਦੇ ਨੇ ਕਿ ਮਾਟੀ ਕੋ ਪੁੱਤਰਾ ਕੈਸੇ ਸਾਰਾ ਉਹ ਮਾਟੀ ਕੁਦਮ ਕਰੇਂਦੀ ਯਾਰ, ਮਾਟੀ ਕੁਦਮ ਕਰੇਂਦੀ, ਮਾਟੀ ਜੋੜਾ ਮਾਟੀ ਘੋੜਾ, ਮਾਟੀ ਦਾ ਸਵਾਰ, ਮਾਟੀ ਮਾਟੀ ਨੂੰ ਮਾਰਨ ਚੱਲੀ, ਮਾਟੀ ਦਾ ਹਥਿਆਰ ਜਿਸ ਮਾਟੀ ਪਰ ਬਹੁਤੀ ਮਾਟੀ ਤਿਸ ਮਾਟੀ ਹੰਕਾਰ। ਪਰ ਉਹ ਸਾਰੇ ਜਿਵੇਂ ਅੱਜ ਦੇ ਪੰਜਾਬ ਜਾਂ ਜਿਵੇਂ ਤੁਸੀਂ ਕੰਟੀਨਿਊਟੀ ਦੀ ਗੱਲ ਕਰਦੇ ਆ, ਸਾਧੂ ਵਜ਼ੀਰ ਸਿੰਘ ਹੋਰਾਂ ਦੀ ਗੱਲ ਕਰ ਰਹੇ ਸੀਗੇ, ਦਇਆ ਸਿੰਘ ਆਰਿਫ ਹੋਰਾਂ ਦੀ ਗੱਲ ਕਰ ਰਹੇ ਸੀਗੇ, ਜਿਹੜੇ ਉਹ ਜਿਵੇਂ ਸਾਡੇ ਬਾਬੇ ਨੈਣ ਸੁੱਖ ਹੋਰਾਂ ਨੇ ਉਹ ਸਾਰੇ ਪ੍ਰਭਾਵ ਦੱਸ ਰਹੇ ਸੀਗੇ ਗੁਰੂ ਸਾਹਿਬਾਨ ਦੇ ਹਵਾਲੇ ਦੇ ਨਾਲ, ਜਿੱਥੇ ਸਾਡੇ ਅੰਦਰੋਂ ਕਿਤੇ ਭਗਤੀ ਬਚੀ ਹੋਈ ਸੀ ਤੇ ਫਿਰ ਜਿੱਥੇ ਸਾਡੇ ਅੰਦਰੋਂ ਭਗਤੀ ਮਰੀ। ਮੈਨੂੰ ਲੱਗਦਾ ਉਹ ਜਿਹੜੇ 19ਵੀਂ 20ਵੀਂ ਸ਼ਤਾਬਦੀ ਦੇ ਸੰਤ ਨੇ ਉਹਨਾਂ ਦੇ ਚਿੰਤਨ ਨਾਲ ਜੋੜ ਕੇ ਕਿ ਅੱਜ ਉਹਨਾਂ ਦਾ ਪ੍ਰਭਾਵ ਅਸੀਂ ਦੇਖ ਪਾ ਰਹੇ ਹਾਂ ਅੱਜ ਦੇ ਪੰਜਾਬ ਦੇ ਵਿੱਚ। ਉਹ ਸਾਂਝਾ ਪੰਜਾਬ ਹੀ ਹੈ ਜਿਹਦੀ ਗੱਲ ਤੁਸੀਂ ਤੋਰੀ ਸੀ ਸਟਾਰਟ। ਹਾਂਜੀ, ਮੈਨੂੰ ਲੱਗ ਰਿਹਾ ਕਿ ਜਿਹੜੀ ਨੈਣ ਸੁੱਖ ਹੋਰਾਂ ਨੇ ਗੱਲ ਕੀਤੀ ਹੈ ਨਾ, ਸਾਡੇ ਕੋਲ ਇਹ ਜਿਹੜਾ ਇੱਕ ਕਾਊਂਟਰ ਵਿਚਾਰ ਚੱਲ ਰਿਹਾ ਸੀਗਾ, ਇੱਕ ਸਾਡੇ ਕੋਲ ਵੱਡੇ ਪੱਧਰ ਤੇ ਜਿਨ੍ਹਾਂ ਦੇ ਕੋਲ ਲਿਖਣ ਦਾ, ਪੜ੍ਹਨ ਦਾ, ਅਰਜਿਤ ਕਰਨ ਦਾ ਹਥਿਆਰ ਹੈਗਾ ਸੀ, ਤੇ ਉਹਨਾਂ ਨੇ ਤਾਂ ਲਿਖ ਲਿਆ, ਲੇਕਿਨ ਸਾਡੇ ਬਹੁਤ ਸਾਰੇ ਜ਼ਿਆਦਾ ਲੋਕ ਸਨ, ਚਿੰਤਨ ਮੰਥਨ ਕਰਦੇ ਸਨ, ਲਿਖਣ ਪੜ੍ਹਨ ਦੀ ਉਹਨਾਂ ਨੂੰ ਇਜਾਜ਼ਤ ਨਹੀਂ ਸੀ। ਜਿਵੇਂ ਬਾਬਾ ਕਬੀਰ ਹੈ ਤਾਂ ਉਹ ਚਿੱਟਾ ਅਨਪੜ੍ਹ ਹੈ, ਲੇਕਿਨ ਐਡਾ ਵੱਡਾ ਵਿਗਿਆਨੀ ਹੈ, ਲੇਕਿਨ ਉਹਦੇ ਚਿੰਤਨ ਨੂੰ ਸਾਂਭ ਲਿਆ ਗਿਆ। ਬਾਅਦ ਵਿੱਚ ਇਹ ਗੱਲ ਹੋ ਗਈ। ਇਹ ਸਾਡੇ ਬਹੁਤ ਸਾਰਾ ਚਿੰਤਨ ਇੱਥੇ ਹੁੰਦਾ ਰਿਹਾ, ਲੇਕਿਨ ਪਰੇਸ਼ਾਨੀ ਜਿਹੜੀ ਨੈਣ ਸੁੱਖ ਜੀ ਗੱਲ ਕਰ ਰਹੇ ਨੇ ਕਿ ਸਾਡੇ ਨਾ ਉਹੋ ਜਿਹਾ ਕੰਮ ਨਹੀਂ ਹੋਇਆ ਜਿਹੜਾ ਖੋਜ ਦੇ ਲੈਵਲ ਤੇ ਹੋਣਾ ਚਾਹੀਦਾ ਸੀਗਾ। ਉਹ ਕਿਉਂ ਨਹੀਂ ਹੋਇਆ, ਸਾਡੇ ਵਾਸਤੇ ਉਹ ਵੀ ਸੋਚਣ ਵਾਲੀ ਗੱਲ ਹੈ, ਕਿਉਂਕਿ ਵਿੱਦਿਆ ਜਿਹੜੀ ਆ ਉਹ ਪਹਿਲਾਂ ਕਿਹਦੇ ਹੱਥ ਆਈ, ਕਿਹਦੇ ਹੱਥ ਲੱਗੀ, ਤੇ ਉਹਨਾਂ ਨੇ ਆਪਣੇ ਬਾਰੇ ਹੀ ਲਿਖਣਾ ਸੀ, ਆਪਣੇ ਇਤਿਹਾਸ ਬਾਰੇ ਹੀ ਗੱਲਾਂ ਕਰਨੀਆਂ ਸਨ। ਤੇ ਇਸ ਕਰਕੇ ਇਹ ਵੱਡਾ ਖਲਾ ਹੈ। ਕਿਸੇ ਵੇਲੇ ਉਹ ਕਹਿੰਦੇ ਨੇ ਕਿ ਬਈ ਕਿ ਕੁਝ ਗੱਲਾਂ ਕਰਨ ਨੂੰ ਡਰ ਵੀ ਲੱਗਦਾ। ਡਰ ਇਸ ਕਰਕੇ ਲੱਗਦਾ ਕਿ ਸਾਡੇ ਕੋਲ ਬਹੁਤ ਕੁਝ ਅਲੋਪ ਹੋਇਆ ਪਿਆ ਵਾ, ਉਹ ਅਜੇ ਵੀ ਲੱਭਣ ਵਾਲਾ ਸਾੜ ਦਿੱਤਾ ਗਿਆ। ਹਾਂਜੀ, ਉਹ ਵੀ ਹੋ ਗਿਆ। ਲੇਕਿਨ ਮੈਂ ਮਾਡਰਨ ਇਹਨਾਂ ਦਾ ਇਸ਼ਾਰਾ ਜਿਹੜਾ ਸੀ ਕਿ ਜਿਹੜੀ ਸਾਡੀ ਮਾਡਰਨ ਸਕਾਲਰਸ਼ਿਪ ਹੈ ਉਹਨੇ ਵੀ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ। ਇਸ ਕਰਕੇ ਸਾਡੇ ਕੋਲ ਬਹੁਤ ਵੱਡੇ ਖਲਾ ਪਏ ਨੇ, ਤੇ ਅਸੀਂ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਉਹਨਾਂ ਚੀਜ਼ਾਂ ਵੱਲ ਧਿਆਨ ਦਿੱਤਾ ਜਾਵੇ। ਯੂਨੀਵਰਸਿਟੀਆਂ ਵਿੱਚ ਜਿਹੜੇ ਖੋਜ ਕਰਦੇ ਨੌਜਵਾਨ ਨੇ ਉਹ ਇਹਨਾਂ ਵਿਸ਼ਿਆਂ ਤੇ ਗੱਲਾਂ ਕਰਨ। ਬਹੁਤ ਕੁਝ ਸਾਡਾ ਐਡਾ ਕੁ ਅਮੀਰ ਵਿਰਸਾ ਕਿ ਅਸੀਂ ਬਹੁਤ ਹੀ ਉਹਦੇ ਤੋਂ ਅਣਜਾਣ ਹੈਗੇ ਹਾਂ। ਤੇ ਇਸ ਕਰਕੇ ਇਹ ਜਿਹੜੀ ਫਕੀਰੀ ਵਾਲੀ ਇਹਨਾਂ ਨੇ ਗੱਲ ਕੀਤੀ ਹੈ, ਸਾਡੇ ਤਾਂ ਲਫ਼ਜ਼ ਹੀ ਉਹੋ ਹੀ ਨੇ।
ਇਹ ਫਕੀਰੀ ਦੀਆਂ ਗੱਲਾਂ ਮੈਂ ਜਿਹੜੇ ਉਹ ਵਲੀ ਰਾਮ ਦੀਆਂ ਗੱਲਾਂ ਕੀਤੀਆਂ ਸੀ, ਉਹ ਫਕੀਰ ਹੀ ਆਪਣੇ ਆਪ ਨੂੰ ਕਹਿੰਦੇ ਨੇ। ਬਾਬੇ ਨਾਨਕ ਨੂੰ ਵੀ ਫੱਕੜ ਸ਼ਾਹ ਕਿਹਾ ਜਾਂਦਾ, ਉਹ ਆਪ ਹੀ ਕਹਿੰਦੇ ਆ ਨੇ ਸ਼ਾਇਦ, ਹੈ ਨਾ। ਇਹ ਫਕੀਰੀ ਜਿਹੜੀ ਏ ਇਹ ਪੰਜਾਬ ਦਾ ਬਹੁਤ ਵੱਡਾ ਇੱਕ ਚਿੰਨ੍ਹ ਏ ਕਿ ਜਿਹਨੂੰ ਬਹੁਤ ਵੱਡਾ ਮਾਣ ਵੀ ਬਖਸ਼ਿਆ ਜਾਂਦਾ ਰਿਹਾ। ਔਰ ਫਕੀਰੀ ਜਿਹੜੀ ਹੈ ਉਹ ਕਿਸੇ ਦੀ ਵਿਪੌਤੀ ਵੀ ਨਹੀਂ ਹੈਗੀ। ਜਿਵੇਂ ਗੱਲ ਇਹਨਾਂ ਨੇ ਕੀਤੀ ਹੈ ਕਿ ਕਿਸੇ ਖਾਸ ਧਰਮ ਦੀ, ਕਿਸੇ ਖਾਸ ਅਕੀਦੇ ਦਾ ਕੋਈ ਵਿਪੌਤੀ ਨਹੀਂ ਹੈ। ਉਹ ਸਾਰੀਆਂ ਗੱਲਾਂ ਸਾਂਝੀਆਂ ਨੇ, ਮਿਲ ਜੁਲ ਕੇ ਕਰਦੇ ਨੇ। ਔਰ ਖਾਸ ਕਰਕੇ ਮੈਂ ਇਹ ਗੱਲ ਜਾਂਦਿਆਂ ਜਾਂਦਿਆਂ ਘਰ ਵੀ ਦਵਾਂ ਕਿ ਅਸਲ ਵਿੱਚ ਜਿਹੜੀ ਸੂਫੀਆਂ ਦੇ ਵਿੱਚ ਤੇ ਸੰਤਾਂ ਦੇ ਵਿੱਚ ਵਿਚਾਰ ਵਟਾਂਦਰਾ ਬਹੁਤ ਹੈ। ਇਹ ਵਾਰਿਸ ਸ਼ਾਹ ਦੇ ਵਿੱਚ ਇਹ ਯੋਗੀ ਕਿਉਂ ਤੁਰੇ ਫਿਰਦੇ ਨੇ? ਹੁਣ ਜੇ ਤੁਸੀਂ ਵੇਖੋ ਬੁੱਲੇ ਸ਼ਾਹ ਦੇ ਵਿੱਚ ਕਿਸ਼ਨ ਜਿਹੜਾ ਉਹ ਇਸ ਤਰ੍ਹਾਂ ਖੁੱਲਿਆ ਤੁਰਿਆ ਫਿਰਦਾ ਹੈ, ਉਹਦੇ ਤੋਂ ਸਾਰਾ ਕੁਝ ਲੈਂਦਾ ਹੈ, ਉਹ ਮੁਰਲੀ ਵਜਾਉਣ ਵਾਲਾ ਵੀ ਹੈਗਾ। ਇਹ ਸਾਰੀਆਂ ਗੱਲਾਂ ਬਹੁਤ ਹੀ ਜਿਹੜੇ ਇੰਨਾ ਕੁ ਸਿੱਖਦੇ ਸਿਖਾਉਂਦੇ ਸੀਗੇ, ਕੋਈ ਫਰਕ ਨਹੀਂ ਸੀ ਰੱਖਦੇ। ਇਹ ਸਾਡੇ ਪੰਜਾਬ ਦੀ ਧਰਤੀ ਦੀ ਇੱਕ ਬਖਸ਼ਿਸ਼ ਕਹਿਣਾ ਕਿ ਇਹ ਸਾਡੇ ਕੋਲ ਲੈਣਾ ਦੇਣਾ, ਆਪਸ ਵਿੱਚ ਜੀਣਾ ਖਾਣਾ, ਵੰਡ ਕੇ ਖਾਣਾ, ਇੱਕੋ ਮੰਜੀ ਤੇ ਬਹਿ ਕੇ ਖਾਣਾ, ਇਹ ਸਾਰੀਆਂ ਸਾਡੀਆਂ ਸਾਂਝੀਆਂ ਗੱਲਾਂ ਰਹੀਆਂ ਨੇ। ਲੇਕਿਨ 150 ਸਾਲ ਜਿਹੜਾ ਹੋਇਆ ਅੰਗਰੇਜ਼ਾਂ ਦੇ ਵੇਲੇ ਦੇ ਆਉਣ ਕਰਕੇ ਜਿਹੜੀਆਂ ਵੰਡਾਂ ਪੀੜ੍ਹੀਆਂ ਕੀਤੀਆਂ ਗਈਆਂ ਨੇ, ਉਹਦੇ ਵਿੱਚ ਲਿਖਤਾਂ ਪੜ੍ਹਤ, ਕਿਉਂਕਿ ਐਜੂਕੇਸ਼ਨ ਸਾਡਾ ਏਡਾ ਹੈ ਨਾ ਸੀ, ਪਸਾਰਾ ਨਹੀਂ ਸੀਗਾ, ਉਹਦੇ ਕਰਕੇ ਸਾਰਾ ਕੁਝ ਹੋਇਆ। ਤੇ ਆਪਾਂ ਉਹ ਸਾਰੀਆਂ ਗੱਲਾਂ ਨੂੰ ਮੁੜ ਸੁਰਜੀਤ ਕਰਨ ਦਾ, ਮੁੜ ਖੋਜ ਕਰਕੇ ਇਹਨਾਂ ਨੂੰ ਸਮਝਣ ਦੀ ਲੋੜ ਹੈ। ਇਸ ਕਰਕੇ ਸਾਨੂੰ ਕਿਸੇ ਵੇਲੇ ਜਿਹੜੀ ਨੈਣ ਸੁਖ ਜੀ ਵੀ ਕਰ ਰਹੇ ਸੀ ਨਾ ਗੱਲ, ਕਿ ਡਰ ਲੱਗਦਾ ਹੈ ਵੀ ਆਪਾਂ ਗੱਲ ਕਰੀਏ। ਸਾਡੇ ਦਿਮਾਗਾਂ ਵਿੱਚ, ਸਾਡੇ ਹਿਰਦਿਆਂ ਵਿੱਚ, ਸਾਡੇ ਦਿਲਾਂ ਦੇ ਵਿੱਚ ਸਾਡੀਆਂ ਗੱਲਾਂ ਬੈਠੀਆਂ ਪਈਆਂ ਨੇ, ਸਾਡੇ ਕੋਲ ਪ੍ਰਮਾਣ ਨਹੀਂ ਹੈਗੇ ਕਿਉਂਕਿ ਖੋਜ ਨਹੀਂ ਹੋਈ। ਕਿਉਂਕਿ ਖੋਜ ਦਾ ਜਿਹਨਾਂ ਨੇ ਕੀਤੀ ਉਹਨਾਂ ਨੇ, ਮੈਂ ਚਲੋ ਚਲਦੇ ਚਲਦੇ ਇਹ ਵੀ ਗੱਲ ਕਰਦਾ ਕਿ ਜਦੋਂ ਦਿਆ ਸਿੰਘ ਆਰਿਫ ਦੀ ਐਡੀ ਵੱਡੀ ਜਿਹੜੀ ਕਵਿਤਾ ਹੈ, ਐਡੀ ਵੱਡੀ ਸੋਚਣੀ ਹੈ, ਜਦੋਂ ਉਹਦੀ ਮੈਂ ਪੰਜਾਬੀ ਸਾਹਿਤ ਦੇ ਇਤਿਹਾਸਾਂ ਵਿੱਚ ਲੱਭਣ ਲੱਗਾ ਕਿ ਉਹਦਾ ਕੋਈ ਜ਼ਿਕਰ ਮਿਲਦਾ, ਪਰ ਇਹ ਤਾਂ 100 ਸਾਲ ਪੁਰਾਣੀ ਗੱਲ ਹੈ। ਉਹ 1946 ਵਿੱਚ ਮਰਦਾ ਹੈ। 1920 ਤੱਕ ਉਹਨੇ 4 ਗ੍ਰੰਥ ਆਪਣੇ 22 ਤੱਕ ਲਿਖ ਲਏ ਸਨ, ਛੋਟੀ ਉਮਰੇ ਹੀ। ਬਹੁਤ ਵੱਡੀ ਗੱਲ ਸੀਗੀ। ਔਰ ਜ਼ਿੰਦਗੀ ਬਿਲਾਸ ਔਰ ਪੂਰੀ ਜ਼ਿੰਦਗੀ ਨੂੰ, ਮਨੁੱਖੀ ਜ਼ਿੰਦਗੀ ਨੂੰ 100 ਸਾਲ ਮੰਨ ਕੇ ਚੱਲਣਾ, ਇੱਕ ਸਾਲ ਤੇ ਵੱਡੀਆਂ ਗੱਲਾਂ ਕਰ ਦੇਣੀਆਂ, ਔਰ ਉਹ ਵੀ ਉਹਨੇ 22 ਸਾਲਾਂ ਦੀ ਉਮਰ ਵਿੱਚ ਕਰ ਦਿੱਤੀ। ਇਹ ਕੋਈ ਮਾਮੂਲੀ ਗੱਲ ਨਹੀਂ ਹੋਈ। ਇਹ ਸਾਡੇ ਫਕੀਰੀ ਦੇ ਵਿੱਚੋਂ ਹੀ ਆਈਆਂ ਹੋਈਆਂ ਨੇ। ਲੇਕਿਨ ਜਦੋਂ ਪੰਜਾਬੀ ਸਾਹਿਤ ਦੇ ਇਤਿਹਾਸ ਲਿਖਣ ਜਾਣ ਦੀ ਗੱਲ ਕੀਤੀ ਤਾਂ ਉਹ ਮੈਂ ਲੱਭਣ ਲੱਗਾ ਤਾਂ ਉਹਦਾ ਜ਼ਿਕਰ ਤੱਕ ਨਹੀਂ ਹੁੰਦਾ। ਐਡਾ ਵੱਡਾ ਸ਼ਾਹ ਕਵੀ ਜਿਹੜਾ ਜ਼ਬਾਨ ਤਿੰਨ ਅੱਖਰਾਂ ਵਿੱਚ, 3 ਭਾਸ਼ਾਵਾਂ ਵਿੱਚ ਛਪਦਾ ਰਿਹਾ, ਉਰਦੂ ਅੱਖਰਾਂ ਵਿੱਚ ਵੀ, ਗੁਰਮੁਖੀ ਅੱਖਰਾਂ ਵਿੱਚ ਵੀ, ਤੇ ਹਿੰਦੀ ਬ੍ਰਜ ਅੱਖਰਾਂ ਵਿੱਚ ਵੀ ਛਪਦਾ ਰਿਹਾ, ਔਰ ਲੋਕ ਉਹਨੂੰ ਗਾਉਂਦੇ ਰਹੇ ਨੇ, ਹੈਨਾ। ਤੇ ਇਹ ਸਾਡੇ ਜਿਹੜੇ ਵਿਤਕਰੇ ਆਏ ਨੇ, ਇਹਨਾਂ ਨੇ ਬਹੁਤ ਸਾਰਾ ਸਾਡਾ ਕੁਝ ਖੋਹ ਲਿਆ ਤੇ ਸਾਨੂੰ ਉਹ ਹਾਂਜੀ ਕਰਨ ਦੀ ਲੋੜ ਹੈ। ਦੇਸਰਾਜ ਕਾਲੀ ਜੀ ਮੇਰੇ ਆ ਰਿਹਾ ਸੀ ਕਿ ਦੇਖੋ, ਜਦੋਂ ਮੈਂ ਕਹਿੰਦਾ ਨਾ ਡਰ ਆਉਂਦਾ, ਡਰ ਇਹ ਨਹੀਂ ਆਉਂਦਾ ਕਿ ਮੈਨੂੰ ਕੋਈ ਆ ਕੇ ਮਾਰ ਦੇਗਾ, ਡਰ ਇਸ ਗੱਲ ਦਾ, ਡਰ ਇਸ ਗੱਲ ਦਾ ਆਉਂਦਾ ਕਿ ਦੇਖੋ ਉਹ ਕਹਿੰਦੇ ਨਾ ਕਿ ਮਸਜਿਦ ਢਾ ਦੇ, ਮੰਦਿਰ ਢਾ ਦੇ ਜੋ ਕੁਝ ਢਹਿੰਦਾ, ਇੱਕ ਬੰਦਿਆਂ ਦਾ ਦਿਲ ਨਾ ਢਾਵੀਂ, ਰੱਬ ਦਿਲਾਂ ਵਿੱਚ ਰਹਿੰਦਾ। ਇਹ ਕਿਸੇ ਦਾ ਦਿਲ ਮੈਂ ਨਾ ਦੁਖਾਵਾਂ, ਡਰ ਇਸ ਗੱਲ ਤੋਂ ਆਉਂਦਾ। ਤੇ ਦੂਸਰਾ ਦੇਖੋ, ਜਿਹੜੀ ਭਗਤੀ ਲਹਿਰੀ ਹੈ ਨਾ, ਉਹਨੇ ਹੀ ਕ੍ਰਿਸ਼ਨ ਨੂੰ ਗਾਵਾਂ ਵਾਲਾ ਪੀਰ ਬਣਾ ਦਿੱਤਾ ਪੰਜਾਬ ਵਿੱਚ ਨਾ, ਸ਼ਿਵ ਨੂੰ ਸੱਪਾਂ ਵਾਲਾ ਪੀਰ ਬਣਾ ਦਿੱਤਾ। ਤੇ ਨਾਗੇ, ਜਿਨ੍ਹਾਂ ਨੂੰ ਨਾਗੇ ਇੱਥੇ ਫਕੀਰ ਕਿਹਾ ਜਾਂਦਾ ਸੀ, 50s ਤੱਕ ਮੈਨੂੰ ਐਸੇ ਲੋਕ ਮਿਲੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਵੇਖਿਆ, ਨੰਗੇ ਰਹਿੰਦੇ ਸਨ ਜਿਹੜੇ, ਉਹਨਾਂ ਨੂੰ ਵੀ ਨਾਂਗੇ ਫਕੀਰ ਹੀ ਕਿਹਾ ਜਾਂਦਾ ਸੀ। ਤੇ ਮੈਂ ਉਹਨਾਂ ਚੋਂ ਕਿਸੇ ਇੱਕ ਨੂੰ ਮਿਲਿਆ ਰਾਵਲਪਿੰਡੀ ਸ਼ਹਿਰ ਦੇ ਵਿੱਚ, ਤੇ ਉਹ ਮੈਂ ਉਹਨੂੰ ਕਿਹਾ ਕਿ ਤੁਸੀਂ ਕਿਹਨੂੰ ਮੰਨਦੇ ਹੋ? ਉਹਨੇ ਕਿਹਾ ਸਾਡਾ ਜਿਹੜਾ ਪੀਰ, ਉਹਦਾ ਨਾਂ ਵੀਰ ਹੈ, ਉਹ ਪੀਰ ਵੀਰ ਹੈ, ਤੇ ਉਹ ਮਹਾਵੀਰ ਹੀ ਹੋਣਾ। ਤੇ ਪੰਜਾਬ ਦੇ ਵਿੱਚ ਆ ਕੇ ਵੀਰ ਵੀ ਜਿਹੜਾ ਮਹਾਵੀਰ ਵੀ, ਉਹ ਵੀ ਪੀਰ ਹੈ। ਕ੍ਰਿਸ਼ਨ ਵੀ ਗਾਵਾਂ ਵਾਲਾ ਪੀਰ ਹੈ, ਸੱਪਾਂ ਵਾਲਾ ਪੀਰ ਹੈ। ਤੇ ਇਹ ਭਗਤੀ ਹੀ ਸੀ। ਫਿਰ ਜਿਸ ਵਕਤ ਅੰਗਰੇਜ਼ ਆਂਦਾ, ਉਹਨੇ ਦੇਖਿਆ ਕਿ ਕਿਹੜਾ ਏਰੀਆ ਐਸਾ ਹੈ
ਜਿਹੜੇ ਉਹਨਾਂ ਦੇ ਮਿਸ਼ਨਰੀ ਆਏ, ਉਹਨਾਂ ਨੇ ਵੇਖਿਆ ਕਿ ਕਿਹੜਾ ਏਰੀਆ ਐਸਾ ਹੈ ਕਿ ਜਿਹਦੇ ਉੱਤੇ ਅਸੀਂ ਪੂਰਾ ਅਟੈਕ ਕਰੀਏ। ਮਿਸ਼ਨ ਨੇ, ਮੈਂ ਉਹ ਕ੍ਰਿਸਚੀਅਨਿਟੀ ਦੇ ਖਿਲਾਫ ਨਹੀਂ ਗੱਲ ਕਰ ਰਿਹਾ, ਗੱਲ ਕਰਦੇ ਹੋਇਆ ਜਿਸ ਵਕਤ ਹਾਕਮ ਆਉਂਦੇ ਨੇ ਕੋਈ ਵੀ, ਤੇ ਉਹ ਆਪਣੀ ਪੂਰੀ ਸਿਆਸਤ ਜਿਹੜੀ ਹੁੰਦੀ ਹੈ ਉਹਨੂੰ ਯੂਜ਼ ਕਰਦੇ ਨੇ, ਮਜ਼ਹਬਾਂ ਨੂੰ ਵੀ ਯੂਜ਼ ਕਰ ਰਹੇ ਹੁੰਦੇ ਨੇ। ਜਿਹੜੇ ਮਿਸ਼ਨਰੀ ਉਹਨਾਂ ਨੇ ਭੇਜੇ, ਗੁਰਦਾਸਪੁਰ ਸਿਆਲਕੋਟ ਦਾ ਜਿਹੜਾ ਏਰੀਆ ਸੀ, ਇਹਦੇ ਵਿੱਚ ਬਹੁਤ ਜ਼ਿਆਦਾ ਮਿਸ਼ਨਰੀਜ਼ ਆਏ। ਉਹਨਾਂ ਦਾ ਰਿਕਾਰਡ ਵੀ ਹੈ ਮੌਜੂਦ, ਉਹਨਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਵੀ ਅੱਜ ਚਰਚਿਸ ਦੇ ਵਿੱਚ ਪਈਆਂ ਨੇ, ਉਹਨਾਂ ਨੂੰ ਆਮ ਨਹੀਂ ਕਰਦੇ ਉਹ ਲੋਕਾਂ ਵਾਸਤੇ। ਉਹਨਾਂ ਦੇ ਵਿੱਚ ਇਹ ਸਾਰਾ ਲਿਖਿਆ ਹੈ ਕਿ ਇੰਨੇ ਲੋਕ ਇਹ ਮੰਨਦੇ ਸਨ ਫਕੀਰਾਂ ਨੂੰ, ਭਗਤਾਂ ਨੂੰ, ਸੰਤਾਂ ਨੂੰ। ਤੇ ਉਸੇ ਇਲਾਕੇ ਦੇ ਵਿੱਚ ਇੱਕ ਲਾਲ ਸ਼ਾਹ ਉਹ ਮੁਸਲਮਾਨ ਹੈ, ਇੱਕ ਸਾਈਂ ਦਾਸ ਹੈ ਉਹ ਹਿੰਦੂ ਹੈ, ਤੇ ਸਾਈਂ ਦਾਸ ਨੂੰ ਮੁਸਲਮਾਨ ਮੰਨ ਰਹੇ ਨੇ, ਲਾਲ ਸ਼ਾਹ ਜਿਹੜਾ ਮੁਸਲਮਾਨ ਹੈ ਉਹਨੂੰ ਹਿੰਦੂ ਸਿੱਖ ਮੰਨ ਰਹੇ। ਉਹ ਜਿਹੜਾ ਸਾਰਾ ਸੀ ਉੱਥੇ ਆ ਕੇ ਸਕਾਟਲੈਂਡ ਚਰਚ, ਐਂਗਲੀਕਨ ਚਰਚ, ਅਮਰੀਕਨ ਪ੍ਰੈਸਬਾਈਟੇਰੀਅਨ ਚਰਚ, ਇਹ ਸਾਰੇ ਦੇ ਸਾਰੇ ਚਰਚ ਆ ਕੇ ਉੱਥੇ ਉਹਨਾਂ ਦੇ ਉੱਤੇ ਕੰਮ ਕਰ ਰਹੇ ਸਨ। ਔਰ ਉਹ ਖਾਸ ਤੌਰ ਤੇ ਫਿਰ ਤੁਹਾਨੂੰ ਪਤਾ ਕਿ ਜਿਹੜੇ ਜਿਨ੍ਹਾਂ ਨੂੰ ਦਲਿਤ ਜਾਂ ਛੂਤ ਕਿਹਾ ਜਾਂਦਾ, ਕਿਉਂਕਿ ਉਹਨਾਂ ਦੇ ਉੱਤੇ ਬੜਾ ਜ਼ੁਲਮ ਹੋ ਰਿਹਾ ਸੀ, ਔਰ ਉਹਨਾਂ ਦੇ ਤੱਕ ਉਹ ਫਿਰ ਲੋਕ ਪਹੁੰਚੇ। ਔਰ ਉਸ ਇਲਾਕੇ ਦੇ ਵਿੱਚ ਅੱਜ ਤੁਹਾਨੂੰ 3-3, 4-4 ਨਸਲਾਂ ਪਹਿਲਾਂ ਉਹ ਕਿਵੇਂ ਕ੍ਰਿਸਚਨ ਆਏ, ਉਹਨਾਂ ਦੇ ਕੋਲ ਕਹਾਣੀਆਂ ਹੈ ਨੇ ਸਾਰਿਆਂ ਦੇ ਕੋਲ। ਇਸ ਵਾਸਤੇ ਜਿਹੜੀ ਉਹ ਗੱਲ ਹੈ ਕਿ ਇਹਦੇ ਵਿੱਚ ਸਾਨੂੰ ਪੰਜਾਬ ਦੇ ਹਵਾਲੇ ਨਾਲ ਜਿਹੜੀ ਸੋਚਣ ਦੀ ਗੱਲ ਹੈ ਔਰ ਜਿਹੜੀ ਲਿਖਣ ਦੀ ਗੱਲ ਹੈ ਨਾ, ਉਹ ਅਸੀਂ ਮਿਲ ਕੇ ਹੀ ਲਿਖ ਸਕਨੇ ਆ, ਅਸੀਂ ਵੰਡੇ ਹੋਏ ਨਹੀਂ ਲਿਖ ਸਕਦੇ। ਮੈਂ ਗੱਲ ਕਰਾਂਗਾ ਤੇ ਮੈਂ ਵੀ ਡਰਦਾ ਰਵਾਂਗਾ, ਤੁਸੀਂ ਕਹੋਗੇ ਤੁਸੀਂ ਵੀ ਡਰਦੇ ਰਹੋਗੇ, ਤੇ ਅਸੀਂ ਮਿਲ ਕੇ ਗੱਲਾਂ ਵੀ ਕਰ ਸਕਨੇ ਆ ਔਰ ਅਸੀਂ ਮਿਲ ਕੇ ਫਿਰ ਇਹਦੇ ਉੱਤੇ ਲਿਖ ਵੀ ਸਕਦੇ। ਕ੍ਰਿਸ਼ਨ ਨੂੰ ਗੁੰਗਾ ਵਾਲਾ ਕਰ ਦਿੱਤਾ, ਤੇ ਮੈਨੂੰ ਆਪਣੇ ਬੀਜੀ ਸੁਹਾਗ ਗਾਉਂਦੇ ਯਾਦ ਆ ਰਹੇ ਸੀ। ਪੇਂਡੂ ਅਨਪੜ੍ਹ ਲੋਕ ਜਿਹਨਾਂ ਨੂੰ ਲੋਕੀ ਕਹਿ ਦਿੰਦੇ ਨੇ, ਹਾਲਾਂਕਿ ਉਹ ਤਾਂ ਅਨੁਭਵੀ ਗੁਣੀ ਗਿਆਨੀ ਲੋਕ, ਉਹ ਇੱਕ ਪ੍ਰੋਫੈਸਰ ਸਾਹਿਬ ਸੁਹਾਗ ਦੇਖਣਾ, ਔਰ ਮੈਂ ਹੈਰਾਨ ਸੀ। ਬਾਅਦ ਦੇ ਵਿੱਚ ਉਹਦੇ ਤੇ ਮੈਂ ਲੰਬਾ ਚਿੰਤਨ ਕੀਤਾ, ਉਹ ਸੀ ਕਿ ਨੀਵੇਂ ਨੀਵੇਂ ਆ ਜਾ ਬਾਲਮਾਂ ਵੇ ਮੈਂ ਕੰਨਿਆ ਕੁਆਰੀ। ਉਹ ਜਵਾਬ ਵੀ ਪਰਦੇ ਨਾਲ ਆ ਜਾ, ਮੈਂ ਕੰਨਿਆ ਕੁਆਰੀ ਹਾਂ। ਉਹ ਕਹਿੰਦੇ ਨੇ ਵੀ ਜੇ ਤੂੰ ਕੰਨਿਆ ਕੁਆਰੀ ਗੋਰੀਏ, ਮੈਂ ਵੀ ਕ੍ਰਿਸ਼ਨ ਮੁਰਾਰੀ। ਗੁਰਬਾਣੀ ਤੇ ਅਚੁੱਤ ਰੂਪ ਹੈ, ਇਹ ਅਚੁੱਤ ਪ੍ਰਾਣ ਨਾਲ, ਜਿਹੜਾ ਫਿਰ ਉਹਨਾਂ ਦਾ ਉਹ ਬੜਾ ਉਹਦੇ ਉੱਤੇ ਫਿਰ ਬਾਬਾ ਚਿੰਤਨ ਚੱਲਦਾ ਹੈ ਕਿ ਕਿਵੇਂ ਨੌਨ ਡਿਸਚਾਰਜੇਬਲ ਜਿਹੜਾ ਚੂਤਾ ਨਹੀਂ ਹੈ, ਉਹ ਅਚੁੱਤ ਰੂਪ ਹੈ ਕ੍ਰਿਸ਼ਨ ਦਾ, ਔਰ ਉਹਦੀ ਉਹ ਕੁਆਰੀ ਕੰਨਿਆਂ ਦੇ ਨਾਲ ਸਾਰੇ ਦੇ ਸਾਰੇ ਚਿੰਤਨ ਉਹ ਲੰਬਾ ਚਲੇ ਜਾਂਦੇ। ਪਰ ਪੰਜਾਬ ਦੇ ਮਨ ਚ ਕ੍ਰਿਸ਼ਨ ਦਾ ਫਕੀਰੀ ਰੂਪ ਆ ਵਸਣਾ, ਔਰਤਾਂ ਦੇ ਉਹਦੇ ਪ੍ਰੇਮ ਰੂਪ, ਜਿਹਦੀ ਨੈਣ ਜੀ ਹੋਰਾਂ ਨੇ ਬੜੀ ਮੁਹੱਬਤ ਦੇ ਨਾਲ ਉਸ ਪ੍ਰੇਮ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ, ਜੋ ਤੋ ਪ੍ਰੇਮ, ਔਰ ਸਾਡਾ ਪ੍ਰੇਮ ਵੀ ਕੀ ਹੈ ਫਿਰ, ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਗਲੀ ਮੁਰਿਆਓ, ਇਤ ਮਾਰਗ ਪੈਰ ਧਰੀਜੇ ਸਿਰ ਦੀਜੇ ਕਾਣ ਨਾ ਕੀਜੇ। ਤੁਸੀਂ ਉਹਦੇ ਸਾਰੇ ਪਾਂਧੀ ਆ। ਮੇਰੇ ਖਿਆਲ ਨਾਲ ਅਸੀਂ 1 ਘੰਟਾ ਤੇ 8 ਮਿੰਟ ਲਾ ਲਿਆ। ਜੇ ਤੌਹੀਦ ਜੀ ਹੋਰੀ ਸੁਣ ਰਹੇ ਹੋਣ, ਜੇ ਕਿਸੇ ਨੇ ਕੋਈ ਸਵਾਲ ਕਰਨਾ ਹੋਵੇ ਇਹਨਾਂ ਵਿਦਵਾਨਾਂ ਨੂੰ, ਤਾਂ ਮੇਰੇ ਖਿਆਲ ਨਾਲ ਉਹ ਸਵਾਲ ਲੈ ਲਈਏ ਆਪਾਂ। ਤੌਹੀਦ ਜੀ। एवरीवन कैन, कोई गल नहीं जी जी काली जी थोड़े साइड ते, हाँ जी साइड ते ना लाइव कमेंट दा एक ऑप्शन है, तुसी ਉਹਨੂੰ ਅਗਰ ਕਲਿੱਕ ਕਰ ਲਓ ਤੇ ਤੁਹਾਡੇ ਸਾਹਮਣੇ ਸਾਰੇ ਜਿਹੜੇ ਕਮੈਂਟਸ ਨੇ ਉਹ ਆ ਸਕਦੇ ਨੇ। ਅਦਰਵਾਈਜ਼ ਤੁਸੀਂ ਖੁਦ ਸਵਾਲ ਜਿਹੜਾ ਹੈ ਉਹ ਕਰ ਸਕਦੇ ਹੋ। ਟੈਕਨੀਕਲ ਨਹੀਂ ਹੈ, ਮੈਂ ਕਮੈਂਟ ਨੱਪਣਾ ਤੇ ਸਾਰੇ ਗਾਇਬ ਹੋ ਜਾਣੇ। ਤੁਸੀਂ ਤੁਹਾਡੇ ਕੋਲ ਆ ਰਹੇ ਨੇ, ਆਪਾਂ ਕਿਹੜੇ ਇੰਨੇ ਫਾਰਮ ਤੇ ਅਸੀਂ ਆਪ ਹੀ ਸਵਾਲ ਕੱਢ ਲਈਏ ਤੇ ਆਪ ਹੀ ਜਵਾਬ ਦੇ ਦਿੰਦੇ। ਫਾਰਮੈਟ ਤੇ ਇਹੀ ਹੈ ਕਿ ਅਸੀਂ ਲਾਈਵ ਕੁਐਸਚਨ ਨਹੀਂ ਲੈ ਰਹੇ, ਅਸੀਂ ਮੋਡਰੇਟਰ ਹੀ ਕੁਐਸਚਨ ਕਰ ਰਹੇ ਹਾਂ ਔਰ ਬਾਕੀ ਜਵਾਬ ਦੇ। ਮੈਨੂੰ ਇਹ ਗੱਲ ਗਾਲੀ ਜੀ ਮੇਰੇ ਜ਼ਿਹਨ ਵਿੱਚ ਇਹ ਆ ਰਿਹਾ ਸੀ ਕਿ ਅਗਰ ਵੇਖੋ ਸਾਡਾ ਤੇ ਜਿਹੜਾ ਪੰਜਾਬ ਦਾ ਸੂਫੀ ਹੈ ਨਾ, ਉਹ ਆਪਣੇ ਆਪ ਨੂੰ ਹੀਰ ਬਣ ਕੇ ਲਿਖਦਾ ਹੈ, ਹੀਰ ਬਣ ਜਾਂਦਾ ਹੈ। ਤੇ ਰਾਂਝਾ ਕੌਣ ਹੈ? ਜਿਹੜਾ ਜੋਗੀ, ਉਹ ਕ੍ਰਿਸ਼ਨ ਹੀ ਹੈ। ਹਾਂ ਬਿਲਕੁਲ। ਤੇ ਉਹ ਤੁਸੀਂ ਦੇਖੋ ਨਾ, ਹੁਣ ਵਾਰਿਸ ਸ਼ਾਹ ਹੋਵੇ, ਬੁੱਲੇ ਸ਼ਾਹ ਹੋਵੇ, ਉਹ ਸ਼ਾਹ ਹੁਸੈਨ ਹੋਵੇ, ਉਹਦੇ ਨਾਲ ਕੋਈ ਫਰਕ ਹੀ ਨਹੀਂ ਪੈਂਦਾ ਕਿ ਮੈਂ ਆਪੇ ਰਾਂਝਾ ਹੋਈ।
ਆਹ ਹਾਂ ਰਾਜਾ ਜੋਗੀ ਮੈਂ ਸਾਡਾ ਸਾਡਾ ਜਿਹੜਾ ਹਾਂ ਪੰਜਾਬ ਦਾ, ਪਹਿਲਾਂ ਵੀ ਮੈਂ ਕਿਤੇ ਗੱਲ ਕੀਤੀ ਸੀ ਕਿ ਜਿਹੜਾ ਸਾਡਾ ਪੰਜਾਬ ਦਾ ਮਹਿਬੂਬ ਹੈ, ਜੀ ਉਹ ਤੇ ਹੈ ਹੀ, ਉਹ ਤੇ ਹੈ ਹੀ ਰਾਂਝਾ ਜੋਗੀ, ਉਹ ਜੋਗੀ ਹੈ, ਹੂੰ ਸਾਡਾ ਮਹਿਬੂਬ ਜੋਗੀ ਹੈ। ਤੇ ਫਿਰ ਜਿਹੜੀ ਅਸੀਂ ਇਹ ਗੱਲ ਕਰ ਰਹੇ ਸਾਂ ਨਾ ਕਿ ਇਹਦੇ ਉੱਤੇ ਕਿਉਂ ਨਹੀਂ ਲਿਖਿਆ ਗਿਆ, ਉਹਦੀ ਵਜ੍ਹਾ ਤੇ ਬੜੀ ਸਾਫ਼ ਸਮਝ ਆਉਂਦੀ ਹੈ ਕਿ ਜਿਹੜੇ ਹਾਕਮ ਰਹੇ ਸਾਡੇ ਪੰਜਾਬ ਦੇ ਉੱਤੇ, ਹਾਂ ਉਹ ਲੋਕ ਰਹੇ ਜਿਹੜੇ ਜਿਨ੍ਹਾਂ ਦੇ ਵਿੱਚ ਨਹੀਂ ਸੀ ਭਗਤੀ। ਹੂੰ ਭਗਤੀ ਤੇ ਮੋਢੀ ਜਿਹੜੇ ਸਨ, ਉਹ ਸਾਰੇ ਉਹ ਸਨ ਜਿਨ੍ਹਾਂ ਨੂੰ ਅੱਜ ਅਸੀਂ ਅਛੂਤ ਕਹਿ ਰਹੇ ਹਾਂ, ਜਿਨ੍ਹਾਂ ਨੂੰ ਕੰਮੀ ਕਮੀਨ ਕਹਿ ਰਹੇ ਹਾਂ। ਕੋਈ ਦਰਜੀ ਹੈ, ਕੋਈ ਜੁਲਾਇਆ ਹੈ, ਕੋਈ ਚੁਮਾਰ ਹੈ। ਤੇ ਜਿਹੜੀ ਹਾਕਮ ਟਾਬਰੀ ਸਾਰੀ ਸਾਡੀ ਬਣੀ ਪੰਜਾਬ ਦੇ ਵਿੱਚ, ਉਹ ਤੇ ਉਹਨੇ ਜਿਹੜੇ ਜਿਹੜੇ ਬ੍ਰਾਹਮਣ ਹੀ ਨੇ, ਮਤਲਬ ਉਹ ਭਾਵੇਂ ਜੱਟ ਵੀ ਹੈ, ਭਾਵੇਂ ਰਾਜਪੂਤ ਹੈ, ਉਹ ਬ੍ਰਾਹਮਣ ਹੀ ਹੈ। ਹਾਂ ਇਸ ਵਾਸਤੇ ਉਹ ਕਿਵੇਂ ਕੰਮ ਹੋ ਗਏ? ਇਹ ਤੇ ਹੁਣ ਫੇਰ ਉਹਨਾਂ ਲੋਕਾਂ ਨੂੰ ਹੀ ਕੰਮ ਕਰਨਾ ਪਏਗਾ ਜਿਹੜੇ 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 ਫਿਰ ਉਹ ਹੀ ਨੇ, ਉਹਨਾਂ ਨੂੰ ਹੀ ਕੰਮ ਕਰਨਾ। ਫਕੀਰਾਂ ਨੂੰ ਹੀ ਅੱਗੇ ਆਉਣਾ ਪਏਗਾ। ਮੈਂ ਲਾਲ ਸਿੰਘ ਦਿਲ ਨਾਲ ਬਹਿਣਾ ਉੱਠਣਾ ਸੀਗਾ, ਸਾਡੇ ਸ਼ਾਇਰ ਬੜੇ ਗਜਬ ਦੇ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਯਾਰ ਇਹ ਸੰਤ ਰਾਮ ਉਦਾਸੀ, ਸ਼ਿਵ ਕੁਮਾਰ ਬਟਾਲਵੀ, ਕਹਿੰਦਾ ਇਹ ਬਾਬੇ ਸ਼ਾਇਰ ਆ। ਤੇ ਮੈਂ ਕਿਹਾ ਤੁਸੀਂ? ਕਹਿੰਦਾ ਅਸੀਂ ਮਲੰਗ ਸ਼ਾਇਰ। ਉਹ ਮਲੰਗਾਂ ਨੂੰ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਨਾਲ ਨੈਚੁਰਲੀ ਆਉਣਾ ਪਏਗਾ, ਜਿਨ੍ਹਾਂ ਨੇ ਫਿਰ ਉਹ ਪਰ ਪਈਆਂ ਨੇ, ਜਿਵੇਂ ਤੁਸੀਂ ਟ੍ਰੈਡੀਸ਼ਨਸ ਦੇ ਵਿੱਚ ਜਾਂਦੇ ਹੋ, ਔਰ ਲੋਕਾਂ ਦੇ ਵਿੱਚ, ਉਹ ਅਵਾਮੀ ਜਥੇਬੰਦੀਆਂ ਦੇ ਵਿੱਚ, ਉਹ ਨਾਚ ਵਾਲਿਆਂ ਦੇ, ਮੈਂ ਤੁਹਾਡੇ ਫੇਸਬੁੱਕ ਨੂੰ ਫੋਲੋ ਕਰਦਾ ਆ, ਉਹਦੇ ਵਿੱਚ ਉਹ ਜਿਹੜੇ ਲੋਕ ਸੰਗੀਤ ਮੰਡਲੀਆਂ ਨੇ, ਨਾਟਕ ਮੰਡਲੀਆਂ ਨੇ, ਜਿੱਥੋਂ ਜਿਹੜੇ ਸੋਰਸਿਸ ਤੋਂ ਤੁਸੀਂ ਗ੍ਰਹਿਣ ਕਰਦੇ ਹੋ। ਸਾਡੇ ਇੱਧਰਲੇ ਪੰਜਾਬ ਦੇ ਵਿੱਚ, ਅਜੋਕੇ ਪੰਜਾਬ ਦੀ ਜੇ ਮੈਂ ਭਗਤੀ ਵਾਲੀ ਗੱਲ ਕਰਾਂ, ਸਾਡੇ ਇੱਧਰਲੇ ਪੰਜਾਬ 'ਚ ਕੋਈ ਬਹੁਤਾ ਐਸਾ ਕੰਮ ਨਹੀਂ ਹੋਇਆ। ਸਾਨੂੰ ਲਾ ਪਾ ਕੇ ਫਿਰ ਦਵਿੰਦਰ ਸਤਿਆਰਥੀ ਹੋਰੀ ਯਾਦ ਆਉਂਦੇ ਨੇ, ਜਾਂ MS ਰੰਧਾਵਾ ਆਉਂਦਾ। ਪਰ ਹਰਿਆਣੇ ਦੇ ਬਾਰੇ 'ਚ ਪਾਸੇ 'ਚ ਕੁਝ ਰਿਸਰਚ ਸਕਾਲਰ ਮੈਨੂੰ ਮਿਲੇ ਨੇ, ਇੱਕ ਕੁੜੀ ਖਾਸ ਕਰਕੇ, ਜਿਹਨੇ ਉਹਦੀ ਉਹ ਫੋਕ ਦੇ ਵਿੱਚੋਂ ਭਗਤੀ ਦੀ ਟ੍ਰੈਡੀਸ਼ਨ ਤੇ ਖਾਸਾ ਅੱਛਾ ਕੰਮ ਕੀਤਾ। ਸਾਡੀਆਂ ਜਿਹੜੀਆਂ ਯੂਨੀਵਰਸਿਟੀਆਂ ਦੇ ਵਿੱਚੋਂ ਕੋਈ ਬਹੁਤਾ ਹੈ ਨੀਗਾ ਇਸ ਤਰੀਕੇ ਦੇ ਫੋਕ ਨੂੰ ਸਾਂਭਿਆ ਜਾਵੇ। ਹਾਂ, ਸਾਡੇ ਰੇਡੀਓ ਦੇ ਉੱਤੇ ਨਾ, ਆਲ ਇੰਡੀਆ ਰੇਡੀਓ ਦੇ ਉੱਤੇ ਪਰਮਜੀਤ ਸਿੰਘ ਨਾਂ ਦੇ ਇੱਕ ਸ਼ਖਸ ਨੇ, ਭਾਵੇਂ ਉਹ ਆਪਣੇ ਕਿੱਤੇ ਵਜੋਂ ਹੀ ਜਾਂਦੇ ਨੇ, ਪਰੰਤੂ ਉਹ ਗਏ ਨੇ, ਪਿੰਡ ਪਿੰਡ ਗਏ ਨੇ, ਘੁੰਮੇ ਨੇ, ਉਹ ਵੀ ਮਲੰਗ ਹੈ। ਤਾਂ ਉਹਨੇ ਉਹ ਆਵਾਜ਼ਾਂ, ਉਹ ਸਾਊਂਡਸ, ਉਹ ਰਾਗ ਬੇਸਡ ਸੁਹਾਗ, ਘੋੜੀਆਂ, ਉਹੀ ਪ੍ਰੇਮਾ ਭਗਤੀ ਜਿਹਦੀ ਗੱਲ ਨੈਣ ਸੁੱਖ ਜੀ ਕਰਦੇ ਸੀਗੇ, ਉਹ ਉਹਨਾਂ ਨੇ ਰਿਕਾਰਡ ਕਰਕੇ ਟੇਪਾਂ ਜਿਹੜੀਆਂ ਆਪਣੇ ਕੋਲ ਸਾਂਭ ਲਈਆਂ ਨੇ। ਮੇਰੇ ਖਿਆਲ ਦੇ ਨਾਲ ਉਹਨਾਂ ਨੇ ਨਵੇਂ ਫਾਰਮੈਟ ਦੇ ਵਿੱਚ ਵੀ ਉਹਨਾਂ ਨੂੰ ਕਨਵਰਟ ਕੀਤਾ ਹੈਗਾ। ਥੋੜੀ ਜਿਹੀ ਸੁੱਖ ਵਾਲੀ ਖਬਰ ਆਲ ਇੰਡੀਆ ਰੇਡੀਓ ਤੋਂ ਪਰਮਜੀਤ ਹੋਰਾਂ ਦੀ ਹੈ। ਲਿਹਾਜ਼ਾ ਮੈਨੂੰ ਲੱਗਦਾ ਜੇ ਪ੍ਰੋਫੈਸਰ ਸਾਹਿਬ ਆਪਾਂ ਆਗਿਆ ਲੈ ਲਈਏ ਨੈਣ ਸੁੱਖ ਜੀ ਆਪਣੇ ਦੋਸਤਾਂ ਤੋਂ, ਮੈਨੂੰ ਲੱਗਦਾ ਘੰਟਾ ਸਵਾ ਘੰਟਾ ਹੋ ਗਿਆ। ਜੋ ਵੀ ਅਸੀਂ ਫੁੱਲ ਜੋ ਹੈਗੇ ਆ ਸਾਡੇ, ਮੈਂ ਇਹਨਾਂ ਆਪਣੇ ਵੱਡੇ ਪ੍ਰੋਫੈਸਰ ਰਾਜਕੁਮਾਰ ਹੰਸ ਜੀ ਹੋਣਾ ਦਾ, ਪ੍ਰੋਫੈਸਰ ਨੈਣ ਸੁੱਖ ਜੀ ਹੋਰਾਂ ਦਾ, ਮੈਂ ਇਹਨਾਂ ਦੀ ਅਗਵਾਈ ਲੈਣਾ ਰਹਿਣਾ, ਮੈਂ ਇਹਨਾਂ ਨੂੰ ਫੋਲੋ ਕਰਦਾ ਆ। ਅੰਸ਼ੂ ਜੀ ਜੁੜ ਨਹੀਂ ਪਾਏ ਸਾਨੂੰ, ਮੈਨੂੰ ਬੜਾ ਥੋੜਾ ਜਿਹਾ ਆਪਣੇ ਦਿਲ ਨੂੰ ਹੋਇਆ ਵੀ ਹੌਲ ਜਿਹਾ ਵੀ ਉਹ ਵੀ ਹੁੰਦੇ, ਉਹ ਮੈਂ ਡਰਦਾ ਉਹਨਾਂ ਤੋਂ ਜ਼ਿਆਦਾ ਸੀਗਾ। ਉੱਥੇ ਪਿੱਛੇ ਕੈਲੀਫੋਰਨੀਆ ਯੂਨੀਵਰਸਿਟੀ ਲਿਖਿਆ ਹੋਇਆ ਸੀ। ਮੈਂ ਕਿਹਾ ਯਾਰ ਜੀ ਤੁਹਾਡੇ ਲਈ ਜਿੰਨੇ ਵੀ ਸਾਨੂੰ ਦੇਖ ਸੁਣ ਰਹੇ ਆ, ਸਾਰਿਆਂ ਨੂੰ ਮੈਂ ਅਦਬ ਦੇ ਨਾਲ ਔਰ ਆਪਣੇ ਵੱਡੇ ਇਹਨਾਂ ਚਿੰਤਕਾਂ ਤੋਂ ਬਹੁਤ ਹੀ ਸਤਿਕਾਰ ਨਾਲ ਆਗਿਆ ਲੈਂਦੇ ਹਾਂ। ਆਪਾਂ ਫਿਰ ਕਿਤੇ ਮਿਲਾਂਗੇ। ਫਤਹੀਰ ਜੀ ਹੋਰਾਂ ਨੂੰ, ਸਾਰੀ ਟੀਮ ਨੂੰ ਦੁਆਵਾਂ ਨੇ ਵਧਾਈ। ਹਾਂਜੀ, ਮਿਹਰਬਾਨੀ, ਬਹੁਤ ਮਿਹਰਬਾਨੀ।